ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਨਿਊਯਾਰਕ ਦੇ ਵਿੱਚ ਸਥਿਤ ਗੁਰਦੁਆਰਾ ਸਿੱਖ ਸੈਂਟਰ ਆਫ ਫਲਸ਼ਿੰਗ ਵਿਖੇ ਪਹੁੰਚੇ ਹਾਂ। ਇੱਥੇ ਅੱਜ 1986 ਦੇ ਵਿੱਚ ਜੋ ਨਕੋਦਰ ਕਾਂਡ ਹੋਇਆ ਸੀ, ਉਸ ਦੀ 32ਵੀਂ ਵਰ੍ਹੇਗੰਢ ਦੇ ਮੌਕੇ ਤੇ ਅੱਜ ਉਹਨਾਂ 4 ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦੇ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਆਪਣੀ ਸ਼ਹਾਦਤ ਜਿਹੜੀ ਹੈ ਉਹ ਪਾਈ ਸੀ। ਸਾਕਾ ਨਕੋਦਰ ਉਹ ਕਾਂਡ ਹੈ ਜਿਹੜਾ 1984 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ 1984 ਤੋਂ ਬਾਅਦ, ਉਦੋਂ 1986 ਦੇ ਵਿੱਚ ਨਕੋਦਰ ਵਿਖੇ ਹੋਈ ਸੀ। ਉਸ ਦੇ ਖਿਲਾਫ ਇਹਨਾਂ ਸ਼ਹੀਦਾਂ ਵੱਲੋਂ ਆਪਣੀਆਂ ਜਿਹੜੀਆਂ ਜਾਨਾਂ ਨੇ ਉਹ ਕੁਰਬਾਨ ਕੀਤੀਆਂ ਗਈਆਂ ਸੀ। ਤੇ ਅੱਜ ਵੀ ਜਦੋਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਉਹ ਬਰਗਾੜੀ ਕਾਂਡ ਹੋਵੇ ਜਾਂ ਉਹਦੇ ਤੋਂ ਬਾਅਦ ਹੁਣ 2014-15 ਤੋਂ ਬਾਅਦ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਹਰਮਤੀ ਹੈ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ। ਸੋ ਅੱਜ ਅਸੀਂ ਇਸ ਦੀਵਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਾਕਾ ਨਕੋਦਰ ਕੀ ਹੈ, ਸਾਕਾ ਨਕੋਦਰ ਦਾ ਕਾਂਡ ਕੀ ਹੈ, ਇਹਦੀਆਂ ਡਿਟੇਲਸ ਕੀ ਨੇ, ਕਿਵੇਂ ਜਿਹੜੀ ਭਾਰਤ ਦੀ ਜੁਡੀਸ਼ਰੀ ਹੈਗੀ ਹੈ ਜਾਂ ਉੱਥੋਂ ਦਾ ਜਿਹੜਾ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਇਨਸਾਫ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ ਸਿੱਖ ਕੌਮ ਨੂੰ, ਇਸ ਬਾਬਤ ਅੱਜ ਇੱਥੇ ਵਿਚਾਰ ਚਰਚਾ ਹੋਣੀ ਹੈ। ਆਓ ਅੰਦਰ ਚੱਲਦੇ ਹਾਂ, ਜਿੱਥੇ ਦੀਵਾਨ ਦਾ ਹਿੱਸਾ ਬਣਦੇ ਹਾਂ ਉੱਥੇ ਜਿਹੜੇ ਇੱਥੇ ਪਤਵੰਤੇ ਸੱਜਣ ਪਹੁੰਚੇ ਆ, ਪੰਥਕ ਬੁਲਾਰੇ ਪਹੁੰਚੇ ਆ, ਉਹਨਾਂ ਦੇ ਵੀ ਇਸ ਸੰਬੰਧ ਦੇ ਵਿੱਚ ਵਿਚਾਰ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸਾਹਿਬ ਫਲਸ਼ਿੰਗ ਦੇ ਬਾਹਰ ਉਸ ਸਮਾਗਮ ਦੀ ਸ਼ੁਰੂਆਤੀ ਦੌਰ ਦੇ ਪੀਰੀਅਡ ਦੇ ਵਿੱਚ ਇਹ ਗੱਲਬਾਤ ਕਰ ਰਹੇ ਹਾਂ। ਠੀਕ 32 ਸਾਲ ਪਹਿਲਾਂ ਅੱਜ ਦੇ ਦਿਨ ਨਕੋਦਰ ਸ਼ਹਿਰ 'ਚ 4 ਸਿੱਖ ਨੌਜਵਾਨ ਜਿਨ੍ਹਾਂ ਦਾ ਸਬੰਧ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੀ, ਇਸ ਲਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ, ਔਰ ਜਿਵੇਂ 2 ਦਿਨ ਪਹਿਲਾਂ ਸ਼ਿਵ ਸੈਨਾ ਨੇ ਮੌਕੇ ਦੇ ਉੱਤੇ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ, ਉਸ ਅਪਮਾਨ ਨੂੰ ਨਾ ਸਹਾਰਦੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਦੇ ਨਾਲ ਉਸ ਸ਼ਾਂਤਮਈ ਜਲੂਸ ਵਿੱਚ ਸ਼ਾਮਲ ਸਨ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਐਸ਼ਿਜ਼ ਨੂੰ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਦੀ ਮੰਗ ਕਰ ਰਹੇ ਸਨ। ਉਹਨਾਂ ਨੂੰ ਪੁਲਿਸ ਬਰੂਟੈਲਿਟੀ ਦਾ ਨਿਸ਼ਾਨਾ ਬਣਾਇਆ ਗਿਆ। ਉਸ ਵੇਲੇ ਬਰਨਾਲੇ ਦੀ ਸਰਕਾਰ ਪੰਜਾਬ 'ਚ ਸੀ ਔਰ ਇਹ ਜਿਨ੍ਹਾਂ ਅਫਸਰਾਂ ਨੇ ਬਾਅਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਉਹ ਸਵਰਨਾ ਘੋਟਣਾ ਹੋਏ, ਸੁਮੇਧ ਸੈਣੀ ਹੋਏ, ਉਸ ਵੇਲੇ ਦਾ ਨਿਜ਼ਾਮ ਹੋਏ, ਉਹਨਾਂ ਦੇ ਲਈ ਉਹ ਟਰਾਇਲ ਬੈਲੂਨ ਸੀ। ਔਰ ਜੋ ਕੁਝ ਫਿਰ 4 ਫਰਵਰੀ 1986 ਤੋਂ ਲੈ ਕੇ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਇਹ ਹੋ ਰਿਹਾ, ਸਿਰਫ ਡੈਫੀਨੇਸ਼ਨਸ ਬਦਲੀਆਂ ਨੇ। ਉਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਸ ਨੂੰ ਨਾ ਸਹਾਰਦਿਆਂ ਹੋਏ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਫਿਰ ਖਾੜਕੂ ਕਹਿ ਕੇ, ਖਾਲਿਸਤਾਨੀ ਅੱਤਵਾਦੀ ਕਹਿ ਕੇ ਨੌਜਵਾਨ ਮਾਰੇ ਗਏ। ਔਰ ਅੱਜ ਦੇ ਦੌਰ 'ਚ ਅਸੀਂ ਦੇਖਦੇ ਹਾਂ ਕਿ ਉਹੀ ਪੰਜਾਬ ਦੀ ਜਵਾਨੀ ਗੈਂਗਸਟਰ ਬਣਾ ਕੇ ਮਾਰੀ ਜਾ ਰਹੀ ਹੈ। ਔਰ ਜੋ ਰੋਲ ਉਸ ਵੇਲੇ ਮੀਡੀਆ ਦਾ ਸੀ ਸਿੱਖ ਜਵਾਨੀ ਨੂੰ ਬਦਨਾਮ ਕਰਨ ਲਈ, ਅੱਜ ਠੀਕ ਉਹੀ ਰੋਲ ਜਿਹੜਾ ਅਮਰਿੰਦਰ ਦੀ ਸਰਕਾਰ ਜਿਹੜੀ ਹੈ ਉਹ ਢੋਲ ਦੇ ਡਗੇ ਨਾਲ ਐਲਾਨੀਆ ਤੌਰ ਦੇ ਉੱਤੇ ਸਿੱਖ ਜਵਾਨੀ ਦੀ ਨਸਲਕੁਸ਼ੀ ਕਰ ਰਹੀ ਹੈ। ਜਿਵੇਂ ਡਾਇਸਪੋਰਾ ਸਿੱਖਾਂ ਨੂੰ ਵੰਗਾਰਿਆ ਗਿਆ ਔਰ ਜਿਵੇਂ ਜਗਤਾਰ ਸਿੰਘ ਜੌਲ ਉਸ ਦੀ ਗ੍ਰਿਫਤਾਰੀ 40 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਨੇ। ਔਰ ਜਸਟਿਨ ਟਰੂਡੋ ਜਿਹੜੇ ਕਿ ਆਉਣ ਵਾਲੇ ਹਫ਼ਤੇ 'ਚ ਜਾ ਰਹੇ ਨੇ ਪੰਜਾਬ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ, ਅੱਜ ਸਵੇਰੇ ਹੀ ਅਮਰਿੰਦਰ ਦੀ ਇਹ ਸਟੇਟਮੈਂਟ ਸੀ ਕਿ ਮੈਂ ਜਸਟਿਨ ਟਰੂਡੋ ਦਾ ਸਵਾਗਤ ਕਰਾਂਗਾ ਪਰ ਉਹਦੇ ਨਾਲ ਆਏ ਵਜ਼ੀਰਾਂ ਦਾ ਨਹੀਂ। ਸੋ ਇਹ ਇੱਕ ਵੈਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਇਸਪੋਰਾ ਸਿੱਖਾਂ ਨੂੰ ਵੀ ਉਵੇਂ ਹੀ ਬਦਨਾਮ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਈਵਨ ਪਬਲਿਕ ਇਲੈਕਟਿਡ ਰਿਪਰੈਜ਼ੈਂਟੇਟਿਵਸ ਵੀ ਨੇ। ਸੋ ਮੈਂ ਦੁਆਬਾ ਸਿੱਖ ਐਸੋਸੀਏਸ਼ਨ, ਸਮੂਹ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਓਕੇਜ਼ਨ ਨੂੰ ਨਾ ਸਿਰਫ ਪਿਛਲੇ ਸਾਲ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਸਮਾਗਮ ਹੋਇਆ ਸੀ ਔਰ ਇਹਨਾਂ ਚਾਰੋਂ ਹੀ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਲੰਗਰ ਹਾਲ ਗੈਲਰੀ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਸੀ। ਇਹ ਡਾਇਸਪੋਰਾ ਸਿੱਖਾਂ ਦੀ ਲਹਿਰ ਦਾ ਨਤੀਜਾ ਹੈ ਕਿ ਅਕਾਲੀ ਲੀਡਰ ਜਿਹੜੇ ਕਿ 31 ਸਾਲ ਰਿਲੈਕਟੈਂਟ ਰਹੇ ਕਿ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ 'ਚ ਉਹਨਾਂ ਸਿੰਘਾਂ ਦੀਆਂ ਪਿਕਚਰਸ ਨਹੀਂ ਲੱਗਣ ਦਿੱਤੀਆਂ, ਜਦੋਂ ਬਾਹਰ ਇਹ ਗੱਲ ਉੱਭਰੀ ਹੈ ਔਰ ਹੁਣ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਕੁਝ ਸਮਾਂ ਪਹਿਲਾਂ ਚਾਰੋਂ ਸਿੰਘਾਂ ਦੀਆਂ ਤਸਵੀਰਾਂ ਸਥਾਪਿਤ ਕਰ ਦਿੱਤੀਆਂ ਗਈਆਂ ਨੇ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਬੜਾ ਵੱਡਾ ਸਮਾਗਮ ਸ਼ਹੀਦ ਭਾਈ ਰਵਿੰਦਰ ਸਿੰਘ ਹੋਰਾਂ ਦੇ ਪਿੰਡ ਲਤੜਾਂ ਦੇ ਵਿੱਚ ਵੀ
ਇਹਨਾਂ 4 ਸ਼ਹੀਦਾਂ ਦੀ ਯਾਦ 'ਚ ਹੋਇਆ ਔਰ ਅੱਜ ਚਾਰੋਂ ਹੀ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਗੁਰਦੁਆਰਾ ਫਲਸ਼ਿੰਗ ਦੇ ਲੰਗਰ ਹਾਲ ਵਿੱਚ ਵੀ ਸਥਾਪਿਤ ਕਰ ਦਿੱਤੀਆਂ ਗਈਆਂ ਨੇ। ਇਹ ਸਾਡਾ ਇਖਲਾਕੀ ਫਰਜ਼ ਹੈ, ਕੌਮੀ ਫਰਜ਼ ਹੈ ਕਿ ਅਸੀਂ ਜਿਵੇਂ ਸੰਤ ਪਿੰਡਾਂ ਵਾਲਿਆਂ ਨੇ ਕਿਹਾ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਅਜੇ ਉਹ ਸ਼ਹੀਦਾਂ ਦਾ ਡੁੱਲਿਆ ਖੂਨ, 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘ ਸਿੰਘਣੀਆਂ ਦਾ ਡੁੱਲਿਆ ਖੂਨ ਸਾਨੂੰ ਵੰਗਾਰ ਰਿਹਾ ਹੈ ਕਿ ਅੱਜ ਵੀ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸੈਂਕੜਿਆਂ ਦੇ ਵਿੱਚ ਹੋਈਆਂ ਨੇ ਪਿਛਲੇ 2-2.5 ਸਾਲ ਦੇ ਵਿੱਚ। ਅੱਜ ਵੀ ਪੰਜਾਬ ਦੀ ਜਵਾਨੀ ਦਾ ਜਿਹੜਾ ਉਹ ਨਸਲ ਘਾਤ ਕੀਤਾ ਜਾ ਰਿਹਾ ਹੈ। ਸੋ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਬਿਲਕੁਲ ਨਿੱਤਰ ਕੇ ਸਾਹਮਣੇ ਆਈਏ। ਇਹੀ ਅੱਜ ਦੇ ਇਸ ਸਮਾਗਮ ਦਾ ਸਨੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਅਸੀਂ 4 ਫਰਵਰੀ 2018 ਨੂੰ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਉਹਨਾਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ 32ਵੀਂ ਵਰਸੀ ਮਨਾ ਰਹੇ ਹਾਂ, ਉਹ ਸ਼ਹੀਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਿਕਾਰ ਲਈ ਆਪਣੀਆਂ ਜਾਨਾਂ ਦੇ ਗਏ, ਚੇਤੇ ਰੱਖੀਏ ਕਿ ਉਹ ਬਿਲਕੁਲ ਸ਼ਾਂਤਮਈ ਰੋਸ ਮਾਰਚ ਸੀ। ਕਿਸੇ ਦੇ ਕੋਲ ਕੋਈ ਹਥਿਆਰ ਨਹੀਂ ਸੀ ਔਰ ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕਿਸੇ ਵੀ ਵਾਰਨਿੰਗ ਦੇ ਪੁਲਿਸ ਨੇ ਸਿੱਧੀਆਂ ਗੋਲੀਆਂ ਚਲਾ ਕੇ ਇਹਨਾਂ 3 ਸ਼ਹੀਦਾਂ ਨੂੰ ਮੌਕੇ ਤੇ ਸ਼ਹੀਦ ਕੀਤਾ। ਉਸ ਤੋਂ ਬਾਅਦ ਜਿਹੜੇ ਚੌਥੇ ਸਿੰਘ ਭਾਈ ਹਰਮਿੰਦਰ ਸਿੰਘ ਜੀ ਚਲੂਪਰ ਸੀ, ਉਹਨਾਂ ਨੂੰ ਜਦੋਂ ਕਿ ਉਹ ਇੱਕ ਨੱਥਾ ਸਿੰਘ ਦੇ ਆਰੇ ਦੇ ਵਿੱਚ ਬੈਠੇ ਸੀ, ਉੱਥੋਂ ਜਸਕੀਰਤ SHO ਤੇ ਸਵਰਨ ਘੋਟਣੇ DSP ਨੇ ਉਹਨਾਂ ਨੂੰ ਬੰਗਾਰ ਕੇ, ਉਹਨਾਂ ਦਾ ਨਾਂ ਲੈ ਕੇ, ਉਹਨਾਂ ਦੇ ਮੂੰਹ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ। ਔਰ ਉਸ ਦੀਆਂ ਪੋਸਟਮਾਰਟਮ ਰਿਪੋਰਟਾਂ ਅਵੇਲੇਬਲ ਨੇ, ਉਦੋਂ ਦੇ ਆਈ ਵਿਟਨੈਸ ਅਵੇਲੇਬਲ ਨੇ। ਉਹ ਜੋ ਜਾਂਚ ਪੰਜਾਬ ਸਰਕਾਰ ਨੇ ਆਪ ਅੱਜ ਤੋਂ 32 ਵਰ੍ਹੇ ਪਹਿਲਾਂ ਕੀਤੀ ਸੀ, ਉਹ ਅਜੇ ਤੱਕ ਜਨਤਕ ਨਹੀਂ ਹੋਈ। ਸਾਧ ਸੰਗਤ, ਸਾਨੂੰ ਕੋਈ ਵੀ ਇਨਸਾਫ ਦੀ ਉਸ ਪ੍ਰਸ਼ਾਸਨ ਤੋਂ, ਉਸ ਸਰਕਾਰ ਤੋਂ ਆਸ ਨਹੀਂ ਹੈ ਔਰ ਸਾਨੂੰ ਇਹਨਾਂ ਸ਼ਹੀਦੀਆਂ ਨੂੰ ਯਾਦ ਰੱਖਣ ਦੀ ਲੋੜ ਆ। ਇਹ ਬਹੁਤ ਵਧੀਆ ਉਪਰਾਲਾ ਜੋ ਦੁਆਬਾ ਸਿੱਖ ਐਸੋਸੀਏਸ਼ਨ, ਸਮੂਹ ਪੰਥਕ ਜਥੇਬੰਦੀਆਂ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਲਾਕੇ ਦੀ ਜਿਹੜੀ ਸਾਧ ਸੰਗਤ ਆ, ਜੋ ਉਹਨਾਂ ਨੇ ਅੱਜ ਇਹ ਉਪਰਾਲਾ ਕੀਤਾ ਇਹਨਾਂ ਸਿੰਘਾਂ ਨੂੰ ਯਾਦ ਕਰਨ ਦਾ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ, ਉਹ ਕੌਮਾਂ ਕਦੇ ਵੀ ਜੀਵਤ ਨਹੀਂ ਰਹਿੰਦੀਆਂ। ਜੋ ਕੁਛ 1986 ਚ ਹੋਇਆ, ਉਹੀ ਮੁੜ ਕੇ ਬਰਗਾੜੀ ਚ 2015 ਚ ਹੋਇਆ। ਉਸ ਮੌਕੇ ਦੇ ਵੀ ਕੋਈ ਵੀ ਜੋ ਸਬੂਤ ਨੇ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਠੀਕ ਆ, ਸਾਡੇ ਕੋਲ 1986 ਦੀਆਂ ਵੀਡੀਓਜ਼ ਨਹੀਂ ਹੈਗੀਆਂ, ਪਰ ਜੋ 2015 ਚ ਹੋਇਆ ਉਹ ਤੇ ਮੀਡੀਆ ਤੇ ਲਾਈਵ ਫਲੈਸ਼ ਹੋਇਆ। ਉਸ ਤੋਂ ਬਾਅਦ ਜੋ ਵੀ ਅਜੇ ਤੱਕ ਚੱਲ ਰਿਹਾ, ਜੋ ਵੀ ਅਜੇ ਤੱਕ ਹੋ ਰਿਹਾ, ਉਹਦੇ ਲਈ ਇੱਕੋ ਇੱਕ ਹੱਲ, ਜੋ ਸਾਡਾ ਆਪਣਾ ਕੌਮੀ ਘਰ, ਸਾਡਾ ਜਦੋਂ ਤੱਕ ਆਪਣਾ ਕੌਮੀ ਘਰ ਨਹੀਂ ਬਣਦਾ ਉਦੋਂ ਤੱਕ ਸਾਡੇ ਨਾਲ ਇਹ ਬੇਇਨਸਾਫੀਆਂ ਹੁੰਦੀਆਂ ਰਹਿਣਗੀਆਂ। ਮੈਂ ਅੱਜ TV 84 ਦਾ ਵੀ, ਜੋ ਹਮੇਸ਼ਾ ਸਦਾ ਹੀ ਜਦੋਂ ਵੀ ਕੋਈ ਇਹ ਫੰਕਸ਼ਨ ਹੁੰਦੇ ਨੇ ਉੱਥੇ ਪਹੁੰਚਦੇ ਨੇ, ਉਹਨਾਂ ਦਾ ਵੀ ਡਾਕਟਰ ਅਮਰਜੀਤ ਤੇ ਅਮਰਵੀਰ ਤੇ ਇਹਨਾਂ ਦੀ ਸਾਰੀ TV 84 ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
कान न कीज सिर दीज कान न कीज सिर दीज कान न कीज जो तो प्रेम खिलन का चाओ जो तो प्रेम खिलन का चाओ सिर कर गली मेरी आओ सिर कर गली मेरी आओ जो तो प्रेम खिलन का चाओ जो तो प्रेम खिलन का चाओ पहला मरण कबूल पहला मरण कबूल जीवन की छड़ साढ़े आस जीवन की छड़ साढ़े आस जीवन की छड़ आस जीवन की छड़ आस जो तो प्रेम खिलन का चाओ जो तो प्रेम खिलन का चाओ सिर कर गली मेरी आओ सिर कर गली मेरी आओ जो तो प्रेम खिलन का चाओ जो तो प्रेम खिलन का चाओ इत मार्ग पैर तरीज इत मार्ग पैर तरीज सिर दीज कान न कीज 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 जो तो प्रेम खिलन का चाओ जो तो प्रेम खिलन का चाओ सिर तार गली मेरी आओ सिर तार गली मेरी आओ जो तो प्रेम खिलन का चाओ जो
जो तो प्रेम खिलन का जाओ, जो तो प्रेम खिलन का। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੱਖ ਸੈਂਟਰ ਫਲੈਸ਼ਿੰਗ ਅਤੇ ਦਬਾਬਾ ਐਸੋਸੀਏਸ਼ਨ ਦੇ ਯਤਨਾਂ ਦਾ ਸਦਕਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ 4 ਫਰਵਰੀ 1986 ਨੂੰ ਨਕੋਦਰ ਸ਼ਹੀਦੀ ਸਾਕੇ ਵਿੱਚ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸਿੱਖ ਸੈਂਟਰ ਫਲੈਸ਼ਿੰਗ ਦੀਆਂ ਸਮੂਹ ਸੰਗਤਾਂ ਵੱਲੋਂ, ਸਮੂਹ ਪੰਥਕ ਜਥੇਬੰਦੀਆਂ ਵੱਲੋਂ ਤੇ ਸੰਗਤੀ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ। ਅਸੀਂ ਅੱਜ ਉਹਨਾਂ ਸ਼ਹੀਦਾਂ ਦੀਆਂ ਜੋ ਫੋਟੋਆਂ ਨੇ, ਜਿਨ੍ਹਾਂ ਦੀਆਂ ਤਸਵੀਰਾਂ ਜਿਸ ਤਰ੍ਹਾਂ ਅੱਗੇ ਗੁਰਦੁਆਰਾ ਸਿੱਖ ਸੁਸਾਇਟੀ ਵਿਖੇ ਪਿਛਲੇ ਸਾਲ ਲਾਈਆਂ ਸੀ, ਇਸੇ ਤਰ੍ਹਾਂ ਹੀ ਅੱਜ ਫਲੈਸ਼ਿੰਗ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਲਾਈਆਂ ਗਈਆਂ। ਮੈਂ ਸਮੂਹ ਆਪਣੇ ਭੈਣਾਂ ਵੀਰਾਂ ਨੂੰ ਇਹੋ ਹੀ ਸੱਦਾ ਦੇਣਾ ਚਾਹੁੰਦਾ ਹਾਂ ਕਿ ਇਹੋ ਜਿਹੇ ਜਦੋਂ ਸਾਕੇ ਸਾਡੇ ਨਾਲ ਵਰਤਦੇ ਨੇ ਤੇ ਸਾਡੀ ਸਿੱਖ ਕੌਮ ਨੂੰ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਉਹਨਾਂ ਦਾ ਜਵਾਬ ਦੇਣਾ ਚਾਹੀਦਾ। ਅਸੀਂ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਲਿਆਂ ਦੇ ਉੱਤੇ ਚੱਲਣ ਦਾ ਪ੍ਰਣ ਕਰੀਏ ਤੇ ਆਪਣੇ ਜਿਹੜੀ ਨਵੀਂ ਜਨਰੇਸ਼ਨ ਆ ਇਹਨੂੰ ਇਹ ਦੱਸ ਸਕੀਏ ਕਿ ਸਿੱਖ ਕੌਮ ਦੇ ਨਾਲ ਕਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਵਿਹਾਰ ਕੀਤੇ ਜਾਂਦੇ ਨੇ, ਕਿੱਦਾਂ ਸਾਨੂੰ ਇਹਨਾਂ ਦੇ ਆਪਣੇ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਹੈ। ਸੋ ਸਮੂਹ ਤੋਂ ਮੈਂ ਸਮੂਹ ਸੰਗਤਾਂ ਦਾ ਅੱਜ ਇਸ ਗੁਰੂ ਘਰ ਦੇ ਵਿੱਚ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਿੱਖ ਸੈਂਟਰ ਫਲੈਸ਼ਿੰਗ ਗੁਰੂ ਘਰ ਵਿੱਚ ਨਕੋਦਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਨਾਲ ਹੀ ਦੁਆਬਾ ਐਸੋਸੀਏਸ਼ਨ ਵੱਲੋਂ ਅਤੇ ਇੱਥੋਂ ਦੀ ਸਮੁੱਚੀ ਸੰਗਤ ਵੱਲੋਂ ਜੋ ਗੁਰੂ ਘਰ ਵਿੱਚ ਅੱਜ ਇਹ ਸ਼ਹੀਦਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ, ਮੈਂ ਸਿੱਖ ਸੁਸਾਇਟੀ ਵੱਲੋਂ ਸਮੁੱਚੀ ਇੱਥੋਂ ਦੀ ਸਾਧ ਸੰਗਤ ਨੂੰ ਅਤੇ ਕਮੇਟੀ ਮੈਂਬਰਾਂ ਨੂੰ ਅਤੇ ਦੁਆਬਾ ਐਸੋਸੀਏਸ਼ਨ ਨੂੰ ਅਤੇ ਸਮੂਹ ਜਥੇਬੰਦੀਆਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਹਾਂ, ਕਿਉਂਕਿ ਜੋ ਸਾਡੇ ਸ਼ਹੀਦ ਹਨ ਅਸੀਂ ਉਹਨਾਂ ਨੂੰ ਜੇ ਗੁਰੂ ਘਰਾਂ ਵਿੱਚ ਯਾਦ ਕਰਾਂਗੇ, ਉਹਨਾਂ ਦੀਆਂ ਤਸਵੀਰਾਂ ਲਾਵਾਂਗੇ ਤਾਂ ਆਉਣ ਵਾਲਾ ਜੋ ਸਾਡਾ ਭਵਿੱਖ ਹੈ, ਬੱਚੇ ਹਨ, ਉਹ ਦੇਖਣਗੇ, ਸਾਨੂੰ ਪੁੱਛਣਗੇ ਕਿ ਇਹ ਸ਼ਹੀਦ ਕੌਣ ਹਨ ਤੇ ਉਹਨਾਂ ਦੀ ਯਾਦ ਬਣੀ ਰਹੇਗੀ। ਅਤੇ ਨਾਲ ਹੀ ਜਦੋਂ ਸਾਡੀ ਇਹ ਯੰਗ ਜਨਰੇਸ਼ਨ ਜਵਾਬ ਮੰਗੇਗੀ ਕਿ ਜਿਹੜੀ ਇੰਡੀਅਨ ਗਵਰਨਮੈਂਟ ਹੈ ਕਿਸ ਤਰ੍ਹਾਂ ਜ਼ੁਲਮ ਕਰਕੇ ਝੂਠੇ ਮੁਕਾਬਲੇ ਬਣਾ ਕੇ ਜੋ ਕਿ 1984 ਤੋਂ ਲੈ ਕੇ ਅਜੇ ਵੀ ਨਿਰੰਤਰ ਉਸੇ ਤਰ੍ਹਾਂ ਜਾਰੀ ਹਨ, ਮੈਂ ਬੇਨਤੀ ਵੀ ਕਰਾਂਗਾ ਸਮੁੱਚੀ ਸਾਧ ਸੰਗਤ ਦੇ ਅੱਗੇ ਕਿ ਆਓ ਇਹ ਜੋ ਜਥੇਬੰਦੀਆਂ ਸਾਡੇ ਲਈ ਆਪਣਾ ਜੋ ਖਾਲਿਸਤਾਨ ਮੰਗ ਰਹੀਆਂ ਹਨ, ਇਹ ਸਾਡੀ ਕੌਮ ਵਾਸਤੇ ਹੈ, ਇਹਨਾਂ ਦਾ ਆਪਾਂ ਹਮੇਸ਼ਾ ਸਾਥ ਦਿਆ ਕਰੀਏ। ਦੁਬਾਰਾ ਸਾਰੀ ਇੱਥੋਂ ਦੀ ਸੰਗਤ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै कान न कीजै। वाहिगुरू जी का खालसा वाहिगुरू जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ਇਹ ਵਿਸ਼ੇਸ਼ ਦੀਵਾਨ ਜਿੱਥੇ ਅਸੀਂ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਯਾਦ ਵਿੱਚ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਹੀ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਸਾਹਿਬ ਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਠੀਕ ਅੱਜ ਤੋਂ 32 ਸਾਲ ਪਹਿਲਾਂ 4 ਫਰਵਰੀ 1986 ਨੂੰ ਜ਼ਿਲ੍ਹਾ ਜਲੰਧਰ ਦੇ ਵੱਡੇ ਨੌਨ ਕਸਬੇ ਨਕੋਦਰ ਵਿੱਚ ਜੋ ਭਾਣਾ ਉਸ ਵੇਲੇ ਦੀ ਹਕੂਮਤ ਨੇ, ਬਰਨਾਲੇ ਦੀ ਉਸ ਵੇਲੇ ਸਰਕਾਰ ਸੀ, ਜਿਹੜਾ ਪਿਛਲੇ ਦਿਨੀ ਨਰਕਗਾਮੀ ਹੋਇਆ ਤੇ ਉਸ ਦੀ ਸਾਲਾਨਾ ਬਰਸੀ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਹੁਤ ਵੱਡਾ ਕੌਮ ਨੂੰ ਘਾਟਾ ਪਿਆ ਹੈ, ਬਹੁਤ ਵੱਡਾ ਕੌਮ ਦਾ ਲੀਡਰ ਸਾਥੋਂ ਵਿਛੜ ਗਿਆ ਹੈ। ਉਸ ਦੀ ਸਰਕਾਰ ਔਰ ਬਾਅਦ ਦੇ ਵਿੱਚ ਸਵਰਨਾ ਘੋਟਣਾ ਔਰ ਸੁਮੇਧ ਸੈਣੀ, ਇਜ਼ਹਾਰ ਆਲਮ, ਇਹ ਸਾਰੇ ਜਿਨ੍ਹਾਂ ਨੇ ਵੱਡੀ ਗਿਣਤੀ 'ਚ ਹਜ਼ਾਰਾਂ ਸਿੱਖ ਨੌਜਵਾਨ ਅਗਲੇ ਦਹਾਕੇ ਦੇ ਵਿੱਚ ਮਾਰੇ, ਇਹ ਸਾਰੇ ਹੀ ਇਸ ਸਾਕੇ ਦੇ ਲਈ ਜ਼ਿੰਮੇਵਾਰ ਸਨ। ਜਾਂ ਇਉਂ ਕਿਹਾ ਜਾਏ ਕਿ ਇਹ ਇਸ ਕਿਸਮ ਦਾ ਟਰਾਇਲ ਬੈਲੂਨ ਸੀ, ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਟੈਸਟ ਕਰਦੇ ਹੋ ਦੇਖਣ ਦੇ ਲਈ ਕਿ ਕਿੰਨਾ ਕੁ ਰਿਐਕਸ਼ਨ ਹੋਏਗਾ, ਔਰ ਉਸ ਤੋਂ ਬਾਅਦ ਏਜੰਸੀਆਂ ਨੇ ਆਪਣੀ
ਰਣਨੀਤੀ ਬਣਾਈ ਤੇ ਉਸ ਰਣਨੀਤੀ ਦੇ ਤਹਿਤ ਫਿਰ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਮਾਰ ਮੁਕਾਈ ਗਈ। ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਵਾਰ ਅੱਜ ਵੀ ਸਾਡੇ 'ਚ ਵੀ ਐਸੇ ਵੀਰ ਨੇ, ਭੈਣਾਂ ਨੇ, ਕਈ ਵਾਰ ਉਹ ਭਾਰਤੀ ਪ੍ਰੋਪੇਗੈਂਡੇ ਤੋਂ ਗੁੰਮਰਾਹ ਹੁੰਦੇ ਨੇ, ਕਈ ਵਾਰ ਉਹਨਾਂ ਦੇ ਅੰਦਰ ਆਪ ਆਪਣੀ ਕਮਜ਼ੋਰੀ ਹੁੰਦੀ ਹੈ ਤੇ ਉਹ ਗੱਲ ਖਾਲਿਸਤਾਨ ਦੀ ਹੋਏ ਉਸ ਦਾ ਵੀ ਵਿਰੋਧ ਕਰਨਗੇ, ਗੱਲ ਸਰਕਾਰੀ ਜ਼ੁਲਮਾਂ ਦੀ ਹੋਏ ਤੇ ਉਹ ਬਰਾਬਰ ਦੇ ਦੂਸਰੀ ਧਿਰ ਨੂੰ ਵੀ ਦੋਸ਼ੀ ਠਹਿਰਾਣਗੇ। ਉਹ ਉਹਨਾਂ ਦੇ ਅੰਦਰ ਬਿਲਟ ਇਨ ਡਿਫੈਂਸ ਹੁੰਦਾ ਹੈ, ਕਿਉਂਕਿ ਉਹ ਆਪ ਭਗੌੜੇ ਹੁੰਦੇ ਨੇ ਜਾਂ ਆਪ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੁੰਦੀਆਂ ਤੇ ਉਸ ਦਾ ਫਿਰ ਉਹ ਐਕਸਕਿਊਜ਼ ਬਣਾਉਂਦੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਨ੍ਹਾਂ 4 ਸ਼ਹੀਦਾਂ ਦੀ ਯਾਦ ਵਿੱਚ ਅੱਜ ਅਸੀਂ ਜੁੜ ਬੈਠੇ ਹਾਂ, ਭਾਈ ਰਵਿੰਦਰ ਸਿੰਘ ਜੀ, ਭਾਈ ਝਲਮਨ ਸਿੰਘ ਜੀ, ਭਾਈ ਬਲਤੀਰ ਸਿੰਘ ਜੀ, ਭਾਈ ਹਰਮਹਿੰਦਰ ਸਿੰਘ ਜੀ, ਉਹ ਕੋਈ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਨਕੋਦਰ ਦੀਆਂ ਸੜਕਾਂ ਤੇ ਨਹੀਂ ਸਨ ਉਤਰੇ। 4 ਫਰਵਰੀ 1986 ਨੂੰ ਅਜੇ ਖਾਲਿਸਤਾਨ ਦਾ ਐਲਾਨਨਾਮਾ ਵੀ ਨਹੀਂ ਸੀ ਹੋਇਆ, ਜਿਹੜਾ ਕਿ 29 ਅਪ੍ਰੈਲ 1986 ਨੂੰ ਹੋਇਆ। ਤੇ ਜੋ ਕੁਝ 32 ਸਾਲ ਪਹਿਲਾਂ ਸਾਕਾ ਨਕੋਦਰ ਦੇ ਨਾਂ ਥੱਲੇ ਵਾਪਰਿਆ, ਅੱਜ ਜੇ ਅਸੀਂ ਦੇਖੀਏ 2015 ਤੋਂ ਪੰਜਾਬ ਦੇ ਵਿੱਚ ਸੈਂਕੜਿਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ। ਉਹ ਬਰਗਾੜੀ ਹੋਏ, ਉਹ ਬਹਿਬਲ ਕਲਾਂ ਹੋਏ, ਪੰਜਾਬ ਦਾ ਕਿਹੜਾ ਹਿੱਸਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕਰਨ ਲਈ ਕਿਤੇ ਇਲੈਕਟ੍ਰਿਕ ਸਰਕਟ ਸ਼ਾਰਟ ਹੋ ਜਾਂਦਾ ਹੈ, ਕਿਤੇ ਕੋਈ ਹੋਰ ਬਹਾਨਾ ਲੱਭ ਲਿਆ ਜਾਂਦਾ ਹੈ, ਕਿਸੇ ਮੰਦਿਰ ਵਿੱਚ ਗੀਤਾ ਨੂੰ ਅੱਗ ਨਹੀਂ ਲੱਗਦੀ, ਕਿਸੇ ਰਮਾਇਣ ਦੇ ਮੰਡਪ ਦੇ ਵਿੱਚ ਰਮਾਇਣ ਨੂੰ ਅੱਗ ਨਹੀਂ ਲੱਗਦੀ। ਤੇ ਇਸ ਗੱਲ ਵੱਲ ਜੇ ਫਿਰ ਵੀ ਸਾਨੂੰ ਲੱਗੇ ਕਿ ਜੀ ਬਾਹਰ ਬੈਠੇ ਸਿੱਖ ਕੁਝ ਮੁੱਠੀ ਪਾ ਰਹੇ, ਇਸ ਕਿਸਮ ਦੀਆਂ ਗੱਲਾਂ ਕਰਦੇ ਨੇ, ਸੋ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਕਿ ਇਹਨਾਂ 4 ਸਿੱਖ ਨੌਜਵਾਨਾਂ ਨੇ ਜਿਹੜੇ ਚੜ੍ਹਦੀ ਜਵਾਨੀ ਵਿੱਚ ਸਨ, ਖਾਲਸਾ ਕਾਲਜ ਅੰਮ੍ਰਿਤਸਰ, ਸਿੱਖ ਖਾਲਸਾ ਕਾਲਜ ਜਲੰਧਰ, ਸਿੱਖ ਨੈਸ਼ਨਲ ਕਾਲਜ ਔਰ ਸਿੱਖ ਸਟੂਡੈਂਟ ਫੈਡਰੇਸ਼ਨ, ਜਿਸ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੂਨ 84 ਦੇ ਵਿੱਚ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਹੋਰਾਂ ਦੇ ਨਾਲ ਉਸ ਅਕਾਲ ਤਖਤ ਦੇ ਉੱਤੇ ਜਿਹੜਾ ਸੱਚ ਹੱਕ ਇਨਸਾਫ ਦਾ ਤਖਤ ਹੈ, ਝੰਡੇ ਬੁੰਗੇ, ਜਿਸ ਦੀ ਅਰਦਾਸ ਅਸੀਂ ਰੋਜ਼ਾਨਾ ਕਰਦੇ। ਔਰ ਬਹੁਤ ਵਾਰ ਅੱਜ ਸਾਡਾ ਬਹੁਤ ਕੁਝ ਰਸਮੀ ਜਿਹਾ ਹੋ ਗਿਆ, ਜਦੋਂ ਅਸੀਂ ਅਰਦਾਸ 'ਚ ਸ਼ਬਦ ਕਹਿੰਦੇ ਹਾਂ ਕਿ ਝੰਡੇ ਬੁੰਗੇ ਜੁਗੋ ਜੁਗ ਅਟਲ, ਤੇ ਫਿਰ ਸਾਡਾ ਧਿਆਨ ਜ਼ਰੂਰ ਉਸ ਝੰਡੇ ਬੁੰਗੇ ਦੇ ਮੁਕਾਮ ਵੱਲ ਜਾਣਾ ਚਾਹੀਦਾ ਹੈ। ਉਸ ਅਕਾਲ ਤਖਤ ਤੇ ਹਰਮੰਦਰ ਸਾਹਿਬ ਦੇ ਵਿਚਾਲੇ ਸੁਭਾਏਮਾਨ ਉਹ 2 ਨਿਸ਼ਾਨ ਸਾਹਿਬ ਜਿਹੜੇ ਮੀਰੀ ਪੀਰੀ ਦੀ ਨਿਸ਼ਾਨਦੇਹੀ ਕਰਦੇ ਨੇ, ਜਿਸ ਮੀਰੀ ਪੀਰੀ ਦੇ ਕਨਸੈਪਟ ਨੂੰ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ ਸੀ ਤੇ 6ਵੇਂ ਪਾਤਸ਼ਾਹ ਨੇ ਉਸ ਨੂੰ ਇੰਸਟੀਟਿਊਸ਼ਨਲਾਈਜ਼ ਕੀਤਾ। ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ, ਸੱਚ ਹੱਕ ਇਨਸਾਫ ਦਾ ਤਖਤ, ਉਸ ਵੇਲੇ ਦੇ ਦਿੱਲੀ ਦੇ ਤਖਤ ਤੋਂ 2 ਫੁੱਟ ਉੱਚਾ ਤਖਤ, ਔਰ ਉਸ ਤਖਤ ਤੋਂ ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਇਹ ਭੇਟਾਂ ਚਾਹੀਦੀਆਂ ਨੇ। ਔਰ ਇਹ ਸਿੱਖ ਦੇ ਕਰੈਕਟਰ ਨੂੰ ਇਸ ਅਕਾਲ ਤਖਤ ਦੀ ਮੀਰੀ ਪੀਰੀ ਦੀ ਗੱਲ ਨੇ ਭਾਈ ਨੱਥਾ ਤੇ ਭਾਈ ਅਬਦੁੱਲਾ, ਜਿਹੜੇ ਪਹਿਲੇ ਸਾਡੇ 2 ਢਾਡੀ ਹੋਏ ਨੇ ਪਿੰਡ ਸੁਰ ਸਿੰਘ ਦੇ, ਕਿ ਉਹਨਾਂ ਨੇ ਇਸ ਵਾਰ ਦੇ ਨਾਲ ਸਥਾਪਿਤ ਕਰ ਦਿੱਤਾ ਸੀ। ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਸ ਗੱਲ ਦਾ ਧਿਆਨ ਰਹੇ ਕਿ ਅਜ਼ਮਤ ਦੇ ਨਾਲ ਰਾਜ ਸ਼ਬਦ ਹੈ। ਰਾਜ ਪੋਲੀਟੀਕਲ ਪਾਵਰ ਨੂੰ ਕਹਿੰਦੇ ਨੇ, ਆਪਣੀ ਕਿਸਮਤ ਆਪ ਘੜਨ ਦੇ ਹੱਕ ਨੂੰ ਕਹਿੰਦੇ ਨੇ, ਜਿਸ ਨੂੰ ਦੁਨੀਆ ਦੇ 193 ਦੇਸ਼ਾਂ ਦੀ ਸੰਸਥਾ ਯੂਨਾਈਟਿਡ ਨੇਸ਼ਨਸ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਅੰਗਰੇਜ਼ੀ ਦੇ ਇਸ ਟਰਮ ਦੇ ਨਾਲ, ਤੇ ਫਿਰ ਜਨੀਵਾ ਕਨਵੈਨਸ਼ਨ ਤੇ ਦੂਸਰੇ ਚਾਰਟਰਸ ਨੇ ਐਂਡੋਰਸ ਕੀਤਾ। ਔਰ ਇਹ ਬੇਸਿਕਲੀ ਇਸ ਚਾਰਟਰ 'ਚ ਲਿਖਿਆ ਹੋਇਆ ਹੈ ਵੀ ਕਿਸੇ ਵੀ ਖਿੱਤੇ ਦੇ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਸਿਆਸੀ ਸਿਸਟਮ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹਨਾਂ ਨੂੰ ਉਹ ਹੱਕ ਹੈ ਕਿ ਉਹ ਆਜ਼ਾਦੀ ਦੇ ਨਾਲ ਫੈਸਲਾ ਕਰਨ ਕਿ ਉਹ ਕਿਸ ਕਿਸਮ ਦੀ ਸੱਤਾ ਦੇ ਵਿੱਚ
ਰਹਿਣਾ ਚਾਹੁੰਦੇ ਨੇ, ਉਹ ਕਿਸ ਕਿਸਮ ਦੇ ਰਾਜ ਪ੍ਰਬੰਧ ਨੂੰ ਚਾਹੁੰਦੇ ਨੇ, ਇਹੀ ਰਾਜ ਕਰੇਗਾ ਖਾਲਸਾ ਦੀ ਗੱਲ ਸੀ। ਕਿਉਂਕਿ ਜਦੋਂ ਸਲੇਵਰੀ ਜਾਂ ਗੁਲਾਮੀ ਸਦੀਆਂ ਤੋਂ ਜਿਨ੍ਹਾਂ ਨੇ ਕਬੂਲੀ ਹੋਈ ਸੀ, ਜਿਨ੍ਹਾਂ ਨੇ ਦਿਲੀਸ਼ਵਰੋ ਈਸ਼ਵਰੋ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਇਹੋ ਜਿਹੇ ਸ਼ਲੋਕ ਬਣਾ ਕੇ ਉਸ ਨੂੰ ਆਪਣਾ ਅਕੀਦਾ ਬਣਾਇਆ ਹੋਇਆ ਸੀ, ਉਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਅੱਜ ਵੀ ਜਿਹੜੀ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਝੰਜੋੜਦੀ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਇਹ ਗੱਲ ਦ੍ਰਿੜ ਕਰਵਾ ਦਿੱਤੀ ਸੀ ਕਿ ਗੁਰੂ ਨਾਨਕ ਦੇ ਰਸਤੇ ਤੇ ਤੁਰਨ ਵਾਲੇ ਉਹ ਬੇਪਤ ਹੋ ਕੇ ਜੀਣ ਵਾਲੇ ਨਹੀਂ ਹੋਣਗੇ, ਉਹ ਹਰਾਮਖੋਰ ਨਹੀਂ ਹੋਣਗੇ, ਕਿਉਂਕਿ ਪਤ ਲੋਹਾ ਕੇ ਜੀਣ ਵਾਲੇ ਜੋ ਕੁਝ ਖਾਂਦੇ ਨੇ ਉਹ ਹਰਾਮ ਹੁੰਦਾ, ਉਹ ਹਲਾਲਖੋਰ ਹੋਣਗੇ। ਤੇ ਹਲਾਲ ਦਾ ਮਤਲਬ ਹੀ ਇਹ ਹੈ, ਜਿਸ ਨੂੰ ਫਿਰ ਗੁਰੂ ਨਾਨਕ ਸਾਹਿਬ ਦੇ ਇਸ ਵਾਰਾਂ ਤੇ ਵਧੀਕ ਸ਼ਲੋਕ, ਜਿਸ ਨੂੰ ਰਾਗੀ ਸਿੰਘਾਂ ਨੇ ਵੀ ਬੜੇ ਵਜਦ ਦੇ ਵਿੱਚ ਗਾਇਨ ਕੀਤਾ, ਉਸਨੇ ਡਿਫਾਈਨ ਕਰ ਦਿੱਤਾ, ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਰੱਖਿਆ ਉਸਨੇ ਸਿਰ ਦੇ ਦਿੱਤੇ, ਪਿੱਠ ਨਹੀਂ ਦਿਖਾਈ ਹੈ। ਜਦੋਂ ਅਸੀਂ ਨਾ 4 ਨੌਜਵਾਨਾਂ ਨੂੰ ਯਾਦ ਕਰ ਰਹੇ, ਇਸ 4 ਫਰਵਰੀ ਤੋਂ 2 ਦਿਨ ਪਹਿਲਾਂ 2 ਫਰਵਰੀ ਨੂੰ ਨਕੋਦਰ ਦੇ ਗੁਰਦੁਆਰਾ ਗੁਰੂ ਅਰਜਨ ਸਾਹਿਬ ਦੇ ਵਿੱਚ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਉੱਥੋਂ ਦੇ ਲੋਕਲ ਹਿੰਦੂ ਜਥੇਬੰਦੀਆਂ ਜਿਨ੍ਹਾਂ ਨੇ ਚੈਲੰਜ ਕੀਤਾ ਹੋਇਆ ਸੀ, ਉਹਦਾ ਨਾਂ ਸ਼ਿਵ ਸੈਨਾ ਰੱਖ ਲਓ, ਉਹਦਾ ਨਾਂ ਹਿੰਦੂ ਸਮਿਤੀ ਰੱਖ ਲਓ, ਅੱਜ ਵਿਸ਼ਵ ਹਿੰਦੂ ਪਰਿਸ਼ਦ ਕਹਿ ਦਿਓ, ਬਜਰੰਗ ਦਲ ਕਹਿ ਦਿਓ। ਇਹ ਉਹ ਸੋਚ ਹੈ ਜਿਸ ਸੋਚ ਨੇ, ਜੇ ਜੂਨ 84 ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦੇ ਤੇ ਰਾਵੀ ਦੇ ਪਰਲੇ ਕੰਢੇ ਬੈਠਾ ਅਫਜ਼ਲ ਅਹਿਸਨ ਰੰਧਾਵਾ, ਉਸ ਦੀ ਕਲਮ ਚੱਲਦੀ ਹੈ, ਉਹ ਕਹਿੰਦਾ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਇਸ ਗੱਲ ਦਾ ਧਿਆਨ ਰਹੇ, ਇਹ ਲੜਾਈ ਨਾ 86 'ਚ ਸ਼ੁਰੂ ਹੋਈ, ਨਾ 84 'ਚ ਸ਼ੁਰੂ ਹੋਈ, ਨਾ 78 'ਚ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 13 ਸਾਥੀ ਸਿੰਘਾਂ ਨੇ ਸ਼ੁਰੂ ਕੀਤੀ, ਨਾ ਸੰਤ ਭਿੰਡਰਾਂ ਵਾਲਿਆਂ ਨੇ ਸ਼ੁਰੂ ਕੀਤੀ, ਨਾ 47 'ਚ ਸ਼ੁਰੂ ਹੋਈ। ਇਹ 5 ਸਦੀਆਂ ਦਾ ਵੈਰ ਹੈ। ਇਹ ਤਾਂ ਉਦੋਂ ਹੀ ਲੜਾਈ ਸ਼ੁਰੂ ਹੋ ਗਈ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਕੇ ਬਾਲਾ ਪ੍ਰੀਤਮ ਨੇ 10-11 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ ਤੇ ਇਹ ਫਰਮਾਇਆ ਸੀ ਕਿ ਤੂੰ ਫਰਾਡ ਹੈ, ਤੇਰੀਆਂ ਇਹ ਸਾਰਾ ਕਰਮਕਾਂਡ ਫਰਾਡ ਹੈ, ਤੂੰ ਜਿਹੜਾ ਜਨੇਊ ਪਾਉਣ ਵਾਲਾ ਹੈ, ਨਾ ਤੇਰੇ 'ਚ ਦਇਆ ਹੈ, ਨਾ ਤੇਰੇ 'ਚ ਸੰਤੋਖ ਹੈ, ਨਾ ਤੇਰੇ 'ਚ ਸੱਤ ਹੈ, ਨਾ ਤੇਰੇ 'ਚ ਤਪ ਹੈ, ਨਾ ਜਤ ਹੈ। ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ। हे ਪੰਡਤ, ਜੇ ਤੇਰੇ ਕੋਲ ਇਹੋ ਜਿਹਾ ਜਨੇਊ ਜਿਹੜਾ ਕਿ ਇਹਨਾਂ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ, ਫਿਰ ਮੈਂ ਪਾਉਣ ਨੂੰ ਤਿਆਰ ਹੈ। ਉਸ ਦਿਨ ਹੀ ਇਸ ਵਿਚਾਰਧਾਰਾ ਵਾਲਿਆਂ ਦਾ ਮੱਥਾ ਠਣਕਿਆ ਸੀ। ਉਹ ਫੇਰ ਭਾਵੇਂ ਬਟਾਲੇ ਕੰਧ ਸਾਹਿਬ ਕੰਧ ਸੁੱਟ ਕੇ ਮਾਰਨ ਦੀ ਗੱਲ ਹੋਏ, ਉਹ ਕੋਈ ਗੋਂਦਾ ਮਰਵਾਇਆ ਆ ਜਾਏ, ਉਹ ਕੋਈ ਗੁਰੂ ਅਮਰਦਾਸ ਜੀ ਦੇ ਖਿਲਾਫ ਅਕਬਰ ਦੇ ਕੋਲ ਸ਼ਿਕਾਇਤ ਹੋਏ, ਕੋਈ ਬੀਰਬਲ ਆ ਜਾਏ, ਕੋਈ ਚੰਦੂ ਆ ਜਾਏ, ਕੋਈ ਗੰਗੂ ਆ ਜਾਏ, ਕੋਈ ਸੁੱਚਾਨੰਦ ਆ ਜਾਏ, ਕੋਈ ਲੱਖੂ ਜੱਸੂ ਆ ਜਾਏ, ਕੋਈ ਇੰਦਰਾ ਗਾਂਧੀ ਆ ਜਾਏ, ਕੋਈ ਨਰਿੰਦਰ ਮੋਦੀ ਆ ਜਾਏ, ਇਹ ਸਾਰੇ ਨਾਂ ਹੀ ਬਦਲੇ ਨੇ। ਇੰਟੈਂਟ ਵੀ ਉਹੀ ਹੈ, ਕਰੈਕਟਰ ਵੀ ਉਹੀ ਹੈ, ਥਾਟ ਵੀ ਉਹੀ ਹੈ। ਤੇ ਜੇ ਅਸੀਂ ਸਿੱਖ ਦੀ ਗੱਲ ਕਰੀਏ ਤੇ ਜੇ 10 ਜਾਮਿਆਂ 'ਚ ਗੁਰੂ ਨਾਨਕ ਜੋਤ ਵਰਤੀ ਸੀ ਤੇ ਅਸੀਂ ਪੜ੍ਹਦੇ ਹਾਂ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਉਹੀ ਜੋਤ ਦੀ ਕੰਟੀਨਿਊਟੀ ਸੀ, ਜੁਗਤ ਵੀ ਉਹ ਸੀ। ਤੇ ਅੱਜ ਵੀ 5.5 ਸਦੀਆਂ ਬਾਅਦ ਵੀ ਗੁਰੂ ਨਾਨਕ ਦੀ ਉਮਤ ਜਿਨ੍ਹਾਂ ਨੂੰ ਇਸ ਸਨੇਹ ਦੀ ਸਮਝ ਆਈ ਹੈ ਕਿ ਸਿਰ ਧਰ ਤਲੀ ਗਲੀ ਮੇਰੀ ਆਓ ਦਾ ਸੁਨੇਹਾ ਕੀ ਹੈ, ਤੇ ਜਦੋਂ 2 ਫਰਵਰੀ ਨੂੰ ਇਹ ਭਾਣਾ ਵਰਤਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ, 4 ਚਫੇਰੇ ਰੋਹ ਫੈਲਦਾ ਹੈ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਐਕਟਿਵਿਸਟ ਨਿਕਲਦੇ ਨੇ, ਨਕੋਦਰ ਦੇ ਲਾਗਲੇ ਪਿੰਡਾਂ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ
ਜਿਹੜੀਆਂ ਨੇ ਉਸ ਮੁਕਾਮ ਤੇ ਪਹੁੰਚਣਾ ਚਾਹੁੰਦੀਆਂ। ਸ਼ਹਿਰ ਦੇ ਵਿੱਚ ਕਰਫਿਊ ਲਾ ਦਿੱਤਾ ਜਾਂਦਾ ਹੈ। ਬਾਹਰ ਦੇ ਬ੍ਰਿਜ ਦੇ ਉੱਤੇ ਜਿਹੜਾ ਕਿ ਐਂਟਰੀ ਪੁਆਇੰਟ ਹੈ, ਹਜ਼ਾਰਾਂ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ। ਉਹਨਾਂ ਦਾ ਇੱਕੋ ਹੀ ਰੈਜ਼ੋਲੂਸ਼ਨ ਹੈ ਕਿ ਭਾਈ ਸਾਨੂੰ ਉਹ ਪਵਿੱਤਰ ਰਾਖ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਸ਼ਰਾਰਤੀਆਂ ਨੇ ਅਗਨ ਭੇਟ ਕੀਤੇ ਨੇ, ਇਸ ਦੀ ਕਸਟਡੀ ਦਿਓ। ਅਸੀਂ ਸਤਿਕਾਰ ਸਹਿਤ ਇਸ ਨੂੰ ਕੀਰਤਪੁਰ ਸਾਹਿਬ ਲਿਜਾਣਾ ਚਾਹੁੰਦੇ ਹਾਂ। ਕੋਈ ਖਾਲਿਸਤਾਨ ਦੀ ਮੰਗ ਨਹੀਂ ਹੈ, ਕੋਈ ਕਿਸੇ ਚੀਫ ਮਿਨਿਸਟਰ ਦਾ ਅਸਤੀਫਾ ਨਹੀਂ ਮੰਗਿਆ, ਕੋਈ ਵਾਇਲੈਂਸ ਨਹੀਂ ਕੀਤੀ, ਕੋਈ ਦੁਕਾਨਾਂ ਨਹੀਂ ਸਾੜੀਆਂ, ਕੋਈ ਕਿਸੇ ਦੇ ਉੱਤੇ ਕਿਸੇ ਹਿੰਦੂ ਤੇ ਹਮਲਾ ਨਹੀਂ ਕੀਤਾ। ਤੇ ਫਿਰ ਕੀ ਵਾਪਰਦਾ? ਅੱਜ ਦੀਵਾਨ ਦੇ ਵਿੱਚ ਭਾਈ ਰਵਿੰਦਰ ਸਿੰਘ ਹੋਰਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ, ਜਿਹੜੇ ਵਿਸ਼ੇਸ਼ ਤੌਰ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਫਾਰਮਾਕੋਲੋਜਿਸਟ ਨੇ, ਉੱਥੋਂ ਆਏ ਨੇ, ਔਰ ਵੀਰ ਪਰਵਿੰਦਰ ਸਿੰਘ ਜਿਹੜੇ ਉਸ ਸੰਗਤ ਦੀ ਜਿਹੜੀ ਕਿ ਇਕੱਠੀ ਹੁੰਦੀ ਹੈ ਔਰ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਚੁੱਕੇ ਹੋਏ ਨੇ, ਇਹ ਵੀ ਉਹਨਾਂ 5 ਪਿਆਰਿਆਂ 'ਚ ਸ਼ਾਮਲ ਸਨ। ਭਾਈ ਪਰਵਿੰਦਰ ਸਿੰਘ, ਵੀਰ ਹਰਿੰਦਰ ਸਿੰਘ ਤਾਂ ਛੋਟੇ ਸਨ ਵੀਰ ਰਵਿੰਦਰ ਸਿੰਘ ਹੋਰਾਂ ਨਾਲੋਂ, ਜਿਨ੍ਹਾਂ ਨੇ ਸ਼ਹੀਦੀ ਪਾਈ। ਉਹ ਤੁਹਾਨੂੰ ਬਰੀਫ 'ਚ ਆਈ ਵਿਟਨੈਸ ਅਕਾਊਂਟ ਵੀ ਦੇਣਗੇ। ਔਰ ਡਾਕਟਰ ਹਰਿੰਦਰ ਸਿੰਘ ਜਿਨ੍ਹਾਂ ਨੇ ਸਮੁੱਚਾ ਕੇਸ ਜਿਹੜਾ ਕਿ ਐਡਮਿਨਿਸਟ੍ਰੇਸ਼ਨ ਨੂੰ ਐਕਸਪੋਜ਼ ਕਰਦੇ, ਜਿਹੜਾ ਕਿ ਜੁਡੀਸ਼ਰੀ ਨੂੰ ਐਕਸਪੋਜ਼ ਕਰਦੇ, ਜਿਹੜਾ ਉਸ ਵੇਲੇ ਦੇ ਬਰਨਾਲੇ ਤੋਂ ਲੈ ਕੇ ਅੱਜ ਤੱਕ ਦੇ ਅਮਰਿੰਦਰ ਨੂੰ ਐਕਸਪੋਜ਼ ਕਰਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਉਸ ਵੇਲੇ ਬਰਨਾਲੇ ਦੀ ਮਿਨਿਸਟਰੀ ਦੇ ਵਿੱਚ ਐਗਰੀਕਲਚਰ ਮਿਨਿਸਟਰ ਸੀ, ਕਿ ਕਿਸ ਕਿਸਮ ਦਾ ਵਰਤਾਰਾ ਸਾਰੇ ਸਿਸਟਮ 'ਚ ਹੈ। ਅਸੀਂ ਹਰ ਵਾਰ ਹੁਣ ਤਾਂ ਇਨਸਾਫ 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 ਸ਼ਬਦ ਕਹਿੰਦੇ ਆ, ਮੂੰਹ ਦਾ ਸਲਾਈਵਾ ਵੀ ਸੁੱਕ ਗਏ ਤੇ ਸ਼ਾਇਦ ਸੁਣਨ ਵਾਲਿਆਂ ਦੇ ਕੰਨ ਵੀ ਪੱਕ ਗਏ ਨੇ, ਤੇ ਆਪਣਿਆਂ ਨੂੰ ਵੀ ਇਹ ਸਮਝਾਉਂਦੇ ਆ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਤੁਹਾਡਾ ਕੋਈ ਗੁਜ਼ਾਰਾ ਨਹੀਂ ਹੈ। ਇੱਕ ਜਨਰੇਸ਼ਨ ਤੁਰ ਗਈ ਇਹਨਾਂ 34 ਸਾਲਾਂ 'ਚ। ਜੇ 84 ਦੀ ਗੱਲ ਕਰੀਏ ਤੇ ਅਜੇ ਵੀ ਇੱਕ ਹਿੱਸਾ ਇਸ ਕਦਰ ਡਿਸਓਨੈਸਟ ਹੈ, ਇਸ ਕਦਰ ਬੇਈਮਾਨ ਹੈ। ਜੇ ਹੁਣ ਗੁਰਦੁਆਰਿਆਂ ਦੇ ਵਿੱਚ ਇੰਡੀਅਨ ਆਫੀਸ਼ੀਅਲਸ, ਡਿਪਲੋਮੈਟਸ, ਇਹਨਾਂ ਸਾਰਿਆਂ ਦੀ ਆਮਦ ਦੇ ਉੱਤੇ ਪਾਬੰਦੀ ਲੱਗੀ, ਪਾਬੰਦੀ ਤਾਂ 84 ਤੋਂ ਬਾਅਦ ਹੀ ਸੀ। ਕਿਹੜੇ ਗੁਰਦੁਆਰੇ 'ਚ, ਕਿਹੜੀ ਨਗਰ ਕੀਰਤਨ, ਕਿਹੜੇ ਪੈਰੇਡ 'ਚ ਜਿਹੜਾ ਇਹਨਾਂ ਦਾ ਕੋਈ ਡਿਪਲੋਮੈਟ ਜਾਂ ਐਂਬੈਸਡਰ ਸ਼ਾਮਲ ਹੋਇਆ। ਲੇਕਿਨ ਜਦੋਂ ਇਹਨਾਂ ਨੇ ਜੋ ਕੁਝ ਭਾਈ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਦੇ ਨਾਲ ਜਿਵੇਂ ਪੰਜਾਬ 'ਚ 40 ਤੋਂ ਜ਼ਿਆਦਾ ਨੌਜਵਾਨਾਂ ਨੂੰ ਚੁੱਕਿਆ, ਜਿਵੇਂ ਡਾਇਸਪੋਰਾ ਸਿੱਖਾਂ ਨੂੰ 5 ਮਿਲੀਅਨ ਸਿੱਖ ਡਾਇਸਪੋਰਾ ਨੂੰ ਜ਼ਲੀਲ ਕਰਨ ਦਾ ਰਸਤਾ ਫੜਿਆ, ਜਿਵੇਂ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ, ਕਿੰਨਾ ਵੱਡਾ ਫਖਰ ਹੈ ਕਿ ਉਹ ਕੈਨੇਡਾ ਵਰਗਾ ਮੁਲਕ ਜਿੱਥੇ ਕਦੇ ਕਾਮਾਗਾਟਾ ਮਾਰੂ ਦੇ 300 ਤੋਂ ਜ਼ਿਆਦਾ ਮੁਸਾਫਰ ਵਾਪਸ ਮੋੜ ਦਿੱਤੇ ਗਏ ਸਨ, ਮਹੀਨਿਆਂ ਬੱਧੀ ਉਸ ਵੈਨਕੂਵਰ ਦੇ ਸਮੁੰਦਰ ਦੇ ਵਿੱਚ ਉਸ ਜਹਾਜ਼ ਨੂੰ ਖੜਾ ਰੱਖ ਕੇ, ਜਿਨ੍ਹਾਂ 'ਚੋਂ ਦਰਜਨਾਂ ਬਜ-ਬਜ ਘਾਟ ਕਲਕੱਤਾ ਦੇ ਕੰਢੇ ਦੇ ਉੱਤੇ ਮਾਰੇ ਗਏ ਸਨ, ਜਿਸ ਕੈਨੇਡਾ 'ਚ ਕਦੇ ਇਹ ਫੈਸਲਾ ਲਿਆ ਸੀ ਕਿ ਸਾਰੇ ਸਿੱਖ ਇਕੱਠੇ ਕਰਕੇ ਹੌਂਡੂਰਸ ਭੇਜ ਦਿਓ, ਤੇ ਪ੍ਰਿੰਸੀਪਲ ਤੇਜਾ ਸਿੰਘ ਜਿਹੜੇ ਕੋਲੰਬੀਆ ਯੂਨੀਵਰਸਿਟੀ ਵਿੱਚ ਸਨ ਇੱਥੇ, ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ। ਸੰਤਤਰ ਸਿੰਘ ਮਸਤੂਆਣੇ ਵਾਲਿਆਂ ਨੇ ਬੜੀ ਦੂਰਦ੍ਰਿਸ਼ਟੀ ਦੇ ਨਾਲ ਇਹ ਸੋਚਦੇ ਕਿ ਅਲਟੀਮੇਟਲੀ, ਮੈਂ ਬਹੁਤ ਵਾਰ ਦੇਖਦਾ ਕਿ ਮਿਸਟਿਕ ਦੁਨੀਆ ਦੇ ਵਿੱਚ ਜਿਹੜੀ ਰੂਹਾਨੀ ਦੁਨੀਆ ਹੈ, ਗੈਬ ਦੀ ਦੁਨੀਆ ਹੈ, ਉਸ ਦੇ ਵਿੱਚ ਕੋਈ ਲਿਖਤੀ ਇਬਾਰਤਾਂ ਨਹੀਂ ਹੁੰਦੀਆਂ, ਉਹਦੇ 'ਚ ਮਿਸਟਿਕ ਮੈਸੇਜ ਹੁੰਦੇ ਨੇ। ਜੇ ਕਦੇ ਉਦੋਂ ਪ੍ਰਿੰਸੀਪਲ ਤੇਜਾ ਸਿੰਘ ਨੂੰ ਉਹਨਾਂ ਨੇ ਭੇਜਿਆ ਪੜ੍ਹਨ ਲਈ, ਉਹਨਾਂ ਨੇ ਕੈਨੇਡਾ 'ਚ ਜਾ ਕੇ ਜ਼ਬਰਦਸਤ ਲੌਬੀ ਕੀਤੀ, ਉਹ ਆਟਵਾ ਪਹੁੰਚੇ ਔਰ ਇਹ ਫੈਸਲਾ ਜਿਹੜਾ ਸੀ ਕਿ ਕੈਨੇਡਾ ਦੇ ਸਿੱਖ ਸਾਰੇ ਇਕੱਠੇ ਕਰਕੇ ਹੌਂਡੂਰਸ ਭੇਜ ਦਿਓ। ਉੱਥੇ ਅੱਜ ਵੀ ਕੀ ਹਾਲ ਹੈ ਹੌਂਡੂਰਸ, ਇਹਨਾਂ ਦਾ ਮਤਲਬ ਸੀ ਕਿ ਇਹਨਾਂ ਨੂੰ ਮਾਰ ਮੁਕਾਓ ਉੱਥੇ ਹੀ, ਕਿਉਂਕਿ ਅੰਗਰੇਜ਼ੀ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੀ ਸੀ ਕੈਨੇਡਾ ਵੀ। ਉਸ ਗੱਲ ਨੂੰ ਰੁਕਵਾਇਆ ਗਿਆ। ਅੱਜ ਇਹ ਫਖਰ ਦੀ ਗੱਲ ਹੈ ਕਿ 100 ਸਾਲ ਬਾਅਦ ਉਹਨਾਂ ਹੀ ਸਿੱਖਾਂ ਦੇ ਗ੍ਰੈਂਡਸਨਸ, ਪੁੱਤਰ ਪੋਤਰੇ, ਅੱਗੋਂ ਉਹਨਾਂ ਦੀਆਂ ਜਨਰੇਸ਼ਨ, ਅੱਜ 17 ਮੈਂਬਰ ਪਾਰਲੀਮੈਂਟ ਨੇ, 4 ਮਿਨਿਸਟਰ ਨੇ, ਤੇ ਉਹਨਾਂ ਦਾ ਇੱਕ ਪ੍ਰਾਊਡ ਪੁੱਤਰ ਹਰਜੀਤ ਸਿੰਘ ਸੱਜਣ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦਾ ਹੈ। ਔਰ ਕਿਸ ਕਦਰ ਹੈ ਇਹਨਾਂ ਦਾ ਸੂਬੇਦਾਰ ਅਮਰਿੰਦਰ ਉਹਨੂੰ ਬੇਪਤ ਕਰਦਾ। ਔਰ ਇਹ ਗੱਲ ਮੁੱਕੀ ਨਹੀਂ ਹੈ। ਜਸਟਿਨ ਟਰੂਡੋ ਆਉਣ ਵਾਲੇ ਹਫ਼ਤਿਆਂ 'ਚ 12-13 ਤਰੀਕ ਨੂੰ ਸ਼ਾਇਦ ਉਹਨਾਂ ਦਾ ਦੌਰਾ ਸ਼ੁਰੂ ਹੋਣਾ ਹੈ ਭਾਰਤ ਦਾ। ਉਹਨਾਂ ਨੇ ਆਲਮੋਸਟ ਇੱਕ ਹਫ਼ਤੇ ਲਈ ਜਾਣਾ, ਔਰ ਉਹਨਾਂ ਦੀ ਜਿਹੜੀ ਆਈਟਨਰੀ ਦੇ ਵਿੱਚ 4 ਸ਼ਹਿਰ, ਸਭ ਤੋਂ ਉੱਤੇ ਅੰਮ੍ਰਿਤਸਰ,
ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਚਾਹੁੰਦੇ ਨੇ, ਫਿਰ ਆਗਰਾ, ਅਹਿਮਦਾਬਾਦ ਤੇ ਮੁੰਬਈ। ਔਰ ਅੱਜ ਹੀ ਮੈਂ ਸਵੇਰੇ BBC ਦੀ ਨਿਊਜ਼ ਦੇਖ ਰਿਹਾ ਸੀ, ਅਮਰਿੰਦਰ ਨੇ ਕਿਹਾ ਜੀ ਮੈਂ ਜਸਟਿਨ ਟਰੂਡੋ ਨੂੰ ਦਾ ਸਵਾਗਤ ਕਰਾਂਗਾ, ਉਹਦੇ ਨਾਲ ਆਏ ਮੈਂ ਵਜ਼ੀਰਾਂ ਨੂੰ ਨਹੀਂ ਮਿਲਣਾ। ਹੁਣ ਜ਼ਾਹਰ ਹੈ ਕਿ ਇਹ ਸਾਰਾ ਨੈਰੇਟਿਵ ਜਿਹਨੂੰ ਕਿ ਮੈਂ ਬਾਰ-ਬਾਰ ਯਾਦ ਦਹਾਨੀ ਕਰਵਾ ਰਿਹਾ ਕਿ ਇਹਨਾਂ 32 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਬਦਲੇ। 4 ਨੌਜਵਾਨ ਸ਼ਹੀਦ ਹੋਏ, ਪੰਜਾਬ ਭਰ ਦੇ ਵਿੱਚ ਆਵਾਜ਼ ਉੱਠੀ, ਜਸਟਿਸ ਗੁਰਨਾਮ ਸਿੰਘ ਕਮਿਸ਼ਨ ਗਵਰਨਮੈਂਟ ਨੇ ਬਣਾ ਦਿੱਤੇ। ਉਸ ਦੀਆਂ 3 ਟਰਮਸ ਆਫ ਰੈਫਰੈਂਸ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਵੇਂ ਅਗਨ ਭੇਟ ਹੋਏ, ਪੁਲਿਸ ਨੇ ਗੋਲੀ ਚਲਾਉਣ ਵੇਲੇ ਕਿਵੇਂ ਧੱਕਾ ਕੀਤਾ, ਔਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਪਾਰਟ ਜਿਹੜਾ ਕਿ ਉਸ ਦੀ ਰਿਪੋਰਟ ਕੁਇਕਲੀ ਦਿੱਤੀ ਜਾਏ। ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਆਲਮੋਸਟ 1 ਸਾਲ ਦੇ ਵਿੱਚ ਉਹ ਰਿਪੋਰਟ ਤਿਆਰ ਕਰਕੇ 87 ਦੇ ਵਿੱਚ ਦੇ ਦਿੱਤੀ, ਤੇ ਅੱਜ ਉਸ ਗੱਲ ਨੂੰ 31 ਸਾਲ ਬੀਤ ਗਏ ਨੇ, ਉਹ ਰਿਪੋਰਟ ਉਵੇਂ ਹੀ ਉਹਨਾਂ ਦੇ ਦਰਾਜ ਵਿੱਚ ਬੰਦ ਹੈ। ਇਹ ਬਾਰ-ਬਾਰ ਹੋਇਆ। ਜਦੋਂ ਅਸੀਂ ਨਵੰਬਰ 84 ਦੀ ਗੱਲ ਕਰਦੇ ਕਿ ਜੀ ਇੰਨੇ ਸਾਲਾਂ ਬਾਅਦ ਇਨਸਾਫ ਉਹਨਾਂ ਨੇ ਤੁਹਾਨੂੰ ਕਿੱਥੋਂ ਦੇਣਾ? ਬਜਟ ਪੇਸ਼ ਕੀਤਾ ਗਿਆ ਤਾਜ਼ਾ, ਬੜੀਆਂ ਗੱਲਾਂ ਹੋਈਆਂ, ਅਸੀਂ ਦੇਖੀਏ ਵੀ ਸਾਡੀ ਔਕਾਤ ਕੀ ਹੈ ਉੱਥੇ। 10 ਕਰੋੜ ਰੁਪਈਆ ਇਸ ਬਜਟ ਦੇ ਵਿੱਚ ਨਵੰਬਰ 84 ਦੇ ਵਿਕਟਮਸ ਲਈ ਰੱਖਿਆ ਗਿਆ। ਇਹ ਸਾਡੇ ਹਜ਼ਾਰਾਂ ਮਾਰੇ ਗਏ ਸਿੱਖਾਂ ਦੀ, ਜਿਨ੍ਹਾਂ ਨੂੰ ਜਿਉਂਦਿਆਂ ਸਾੜਿਆ ਗਿਆ, ਜਿਨ੍ਹਾਂ ਬੱਚਿਆਂ ਨੂੰ ਗੈਸ ਤੇ ਰੋਸਟ ਕੀਤਾ ਗਿਆ, ਜਿਨ੍ਹਾਂ ਭੈਣਾਂ ਦੇ ਨਾਲ ਜੋ ਕੁਝ ਵਾਪਰਿਆ ਉਹ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਵਾਪਰਿਆ ਪਬਲਿਕਲੀ, ਉਹ ਡੈਮੋਕ੍ਰੇਸੀ ਦੇ ਨਾਂ ਥੱਲੇ। ਔਰ ਉਹਨਾਂ ਦਿਨਾਂ 'ਚ ਜਦੋਂ ਦੁਨੀਆ ਦੇ 140 ਦੇਸ਼ਾਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਦਿੱਲੀ 'ਚ ਮੌਜੂਦ ਸਨ, ਇੰਦਰਾ ਗਾਂਧੀ ਨੂੰ ਫੂਕਣਾ ਸੀ, ਉਸ ਦੇ ਫੂਕਣ ਦੀ ਰਸਮ ਲਈ ਆਏ ਹੋਏ ਸਨ, ਸ਼ਰੇਆਮ ਦਿੱਲੀ ਦੇ ਵਿੱਚ ਵਾਪਰਦੇ, ਤੇ 32 ਸਾਲ ਬਾਅਦ ਵੀ ਅੱਜ 10 ਕਰੋੜ ਇਹ ਵੰਡ ਲਓ ਉਹਨਾਂ ਹਜ਼ਾਰਾਂ ਦੇ ਵਿੱਚ। ਔਰ ਇਹ ਬੜਾ ਅਹਿਸਾਨ ਕਰ ਰਹੇ ਨੇ ਸਾਡੇ ਨਾਲ। ਔਰ ਜੇ ਸਿੱਖਾਂ ਨੇ ਇਹ ਫੈਸਲਾ ਲਿਆ ਕਿ ਭਾਈ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ ਹੈ, ਹੁਣ ਇਹ ਸਿੱਧੀ ਲੜਾਈ ਹੈ, ਉਹਨਾਂ ਨੇ ਵੀ ਇਸ ਕਪਤਾਨ ਦੀ ਸੰਗਲੀ ਖੋਲੀ ਹੈ। ਇਹ ਆਪ ਨਹੀਂ ਬੋਲਦੇ, ਇਹਨਾਂ ਦਾ ਸਾਰਾ ਤੁਸੀਂ ਖਾਨਦਾਨੀ ਇਤਿਹਾਸ ਦੇਖੋ, ਇਹ ਉਹ ਕੁਛ ਹੀ ਕਰਦੇ ਰਹੇ ਨੇ। ਵੱਡੇ ਘੱਲੂਘਾਰੇ ਵੇਲੇ ਕੁੱਪਰ ਹੀੜਾ ਕਿੰਨੇ ਕੁ ਦੂਰ ਨੇ ਪਟਿਆਲੇ ਤੋਂ, ਇਹ ਇਹਨਾਂ ਦਾ ਵਡੇਰਾ ਰਲਿਆ ਹੋਇਆ ਜਾ ਕੇ ਅਬਦਾਲੀ ਦੇ ਨਾਲ। ਇਹ ਜਿਹੜਾ ਬੜਾ ਉੱਥੇ ਜਾ ਕੇ ਜੋਤੀ ਜਗਾਉਂਦੇ ਨੇ ਪਟਿਆਲਾ ਕਿਲ੍ਹਾ ਮੁਬਾਰਕ ਕਿ ਜੀ ਆਲਾ ਸਿੰਘ ਦੀ ਜੋਤੀ ਹੈ, ਉਹਨੂੰ ਰਾਜੇ ਦਾ ਖਿਤਾਬ ਕਿਹਨੇ ਦਿੱਤਾ? ਰਾਜੇ ਦਾ ਖਿਤਾਬ ਅਹਿਮਦ ਸ਼ਾਹ ਅਬਦਾਲੀ ਨੇ ਦਿੱਤੇ। ਇਹ 12 ਮਿਸਲਾਂ 'ਚ ਵੀ ਇਹਨਾਂ ਨੂੰ ਜੁਆਇਨ ਨਹੀਂ ਸੀ ਕਰਵਾਉਂਦੇ। ਇਹਨਾਂ ਦੀ ਲਾਇਲਟੀ ਉਦੋਂ ਅਫਗਾਨਾਂ ਨਾਲ ਸੀ। ਮਹਾਰਾਜਾ ਰਣਜੀਤ ਸਿੰਘ ਉਭਰੇ, ਇਹ ਅੰਗਰੇਜ਼ਾਂ ਦੀ ਪ੍ਰੋਟੈਕਸ਼ਨ 'ਚ ਚਲੇ ਗਏ। ਜੇ ਇਹ ਲੋਕ ਟ੍ਰੇਟਰ ਨਾ ਹੁੰਦੇ ਤੇ ਸਿੱਖ ਰਾਜ ਦਾ ਬਾਰਡਰ ਸਤਲੁਜ ਤੇ ਨਹੀਂ ਸੀ ਰੁਕਣਾ, ਉਹ ਜਮਨਾ ਤੇ ਜਾ ਕੇ ਰੁਕਣਾ ਸੀ। ਪਰ ਇਹਨਾਂ ਨੇ ਅੰਗਰੇਜ਼ਾਂ ਦੀ ਸ਼ੈਲਟਰ ਲਈ। ਫਿਰ ਦੋਨੋਂ ਅੰਗਰੇਜ਼ ਸਿੱਖ ਜੰਗਾਂ ਦੇ ਵੇਲੇ ਇਹ ਅੰਗਰੇਜ਼ਾਂ ਦੇ ਟਾਊਟ ਬਣੇ। ਔਰ ਉਸ ਤੋਂ ਬਾਅਦ ਇਹਨਾਂ ਦਾ 1947 'ਚ ਕੀ ਰਿਕਾਰਡ ਰਿਹਾ? ਇਹਦਾ ਪਿਓ ਯਾਦਵਿੰਦਰ ਸਿੰਘ 570 ਪ੍ਰਿੰਸ ਜਿਹੜੇ ਬਾਦਸ਼ਾਹ ਸਨ, ਮਹਾਰਾਜੇ, ਜਿਨ੍ਹਾਂ ਦੇ ਕੋਲ 1/3 ਭਾਰਤ ਸੀ। 2/3 ਭਾਰਤ ਵੰਡਿਆ ਗਿਆ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, 1/3 ਭਾਰਤ 572 ਪ੍ਰਿੰਸਸ ਕੋਲ ਸੀ। ਔਰ ਉਹਨਾਂ ਦਾ ਚੈਂਬਰ ਆਫ ਜਿਹੜਾ ਪ੍ਰਿੰਸਸ ਸੀ ਦਾ ਪਿਓ ਯਾਦਵਿੰਦਰ ਸਿੰਘ, ਉਹਦਾ ਚਾਂਸਲਰ ਸਭ ਤੋਂ ਪਹਿਲਾਂ ਉਸ ਨੇ ਆਪਣੀ ਸਟੇਟ ਇੰਡੀਆ ਦੇ ਨਾਲ ਮਰਜ ਕੀਤੀ। ਮੁਹੰਮਦ ਅਲੀ ਜਿਨ੍ਹਾਂ ਕਾਇਦੇ ਆਜ਼ਮ ਜਿਹਨਾਂ ਨੂੰ ਕਹਿੰਦੇ ਨੇ ਗ੍ਰੇਟ ਲੀਡਰ, ਲਿਆਕਤ ਅਲੀ ਪਟਿਆਲੇ ਆਏ, ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਸਭ ਤੋਂ ਵੱਡੀ ਸਟੇਟ ਹੈ। 6-7 ਸਿੱਖ ਸਟੇਟਾਂ ਸਨ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਕਲਸੀਆਂ, ਕੈਥਲ, ਕਿ ਜੇ ਤੁਸੀਂ ਲੱਤ ਲਾਓ ਤੇ ਇੱਕ ਸਿਸਟਮ ਬਣ ਸਕਦਾ ਹੈ। ਰੈਸਟ ਆਫ ਪੰਜਾਬ, ਰਾਵੀ ਤੱਕ ਇੱਕ ਖਿੱਤਾ ਆਟੋਨਮਸ ਸਿੱਖਾਂ ਦਾ ਬਣ ਸਕਦਾ। ਇਹਨੇ ਉਸੇ ਸ਼ਾਮ ਇਹਦੇ ਪਿਓ ਨੇ ਨਹਿਰੂ ਨੂੰ ਇਹ ਕਨਵੇ ਕੀਤਾ। ਔਰ ਲਾਰਡ ਵੋਵਿਲ ਜਿਹੜਾ ਵਾਇਸਰਾਏ ਸੀ, ਉਹਦੀ ਡਾਇਰੀ 'ਚ ਲਿਖਿਆ ਹੋਇਆ। ਔਰ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਨੇ ਸਾਚੀ ਸਾਖੀ 'ਚ ਅੰਕਿਤ ਕੀਤੇ ਇਹਦੇ ਪਿਓ ਬਾਰੇ ਕਿ ਵੇਖਣ ਚਾਖਣ ਨੂੰ ਸੋਹਣੇ ਪਰ ਇਹ ਪੁੱਜ ਕੇ ਬੇਈਮਾਨ ਹੈ, ਕਾਂਟ ਬੀ ਟਰਸਟਡ। ਇਹ ਉਹਨੇ ਵੋਵਲ ਨੇ ਕਮੈਂਟ ਕੀਤਾ ਹੋਇਆ। ਔਰ ਇਹਦੀ ਕਾਰਗੁਜ਼ਾਰੀ ਜੋ ਅੱਜ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਾਦਲ ਦੀ ਹਕੂਮਤ ਹੋਏ, ਇਹਦੀ ਹੋਏ, ਕੱਲ ਨੂੰ ਕਿਸੇ ਹੋਰ ਦੀ ਆ ਜਾਏ, ਪੰਜਾਬ 'ਚ ਜਿਹੜਾ ਵੀ ਆਏਗਾ ਇਹਨਾਂ ਦਾ ਸੂਬੇਦਾਰ ਹੀ ਆਏਗਾ।
ਇਹਨਾਂ ਨੂੰ ਜ਼ਕਰੀਆ ਖਾਨ, ਲੱਖੂ, ਜੱਸੂ ਉਸ ਕੈਟਾਗਰੀ ਦੇ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ। ਕੁਝ ਵੀ ਨਹੀਂ ਬਦਲਿਆ। ਬਾਦਲ ਦੇ ਥੱਲੇ ਹੀ ਕਿਵੇਂ ਸੌਦਾ ਸਾਧ ਦੇ ਖਿਲਾਫ ਗੁਰਮਤਾ ਵਾਪਸ ਲੈਣ ਦੀ ਸਾਜ਼ਿਸ਼ ਹੁੰਦੀ ਹੈ। ਸਿੰਘ ਸਾਹਿਬ, ਭਾਈ ਸ਼ਾਇਦ ਗੁਰਮੁਖ ਸਿੰਘ ਉਹਨਾਂ ਦਾ ਨਾਂ ਹੈ, ਜਿਨ੍ਹਾਂ ਨੇ ਇਸ ਭੇਤ ਨੂੰ ਖੋਲ੍ਹਿਆ ਕਿ ਕਿਵੇਂ ਬਾਦਲ ਦੀ ਕੋਠੀ ਸੱਦਿਆ ਗਿਆ ਤੇ ਜਿਨ੍ਹਾਂ ਨੇ ਫਿਰ ਆਵਾਜ਼ ਦਿੱਤੀ ਕਿ ਭਾਈ ਇਹ ਧੱਕਾ ਹੋ ਰਿਹਾ, ਉਹਨਾਂ ਨੂੰ ਕਿਵੇਂ ਹਿਊਮਿਲੇਟ ਕਰਕੇ ਕੱਢਿਆ ਗਿਆ। ਔਰ ਇਹ ਲਗਾਤਾਰਤਾ ਨਾਲ ਸੁਮੇਧ ਸੈਣੀ ਨੂੰ ਕੌਣ ਲਿਆਇਆ? ਡਾਇਰੈਕਟਰ ਜਨਰਲ ਪੁਲਿਸ, ਜਿਹਨੇ ਮਾਰੇ ਹਜ਼ਾਰਾਂ ਨੌਜਵਾਨ, ਆਪਣੇ ਟੱਬਰ ਦਾ ਵੀ। ਆ ਪਿਛਲੇ ਹਫਤੇ ਸੀ ਸੈਣੀ ਮੋਟਰਸ ਲੁਧਿਆਣੇ 'ਚ ਆਪਣੇ 4 ਰਿਸ਼ਤੇਦਾਰ ਜਿਹਦੀ CBI ਇਨਕੁਆਇਰੀ ਮਾਰਕ ਹੋਈ, ਲੇਕਿਨ ਇਹਦੇ ਬਾਵਜੂਦ ਇਹਨੂੰ ਰੱਖਿਆ। ਆ ਸੁਰੇਸ਼ ਅਰੋੜਾ ਜਿਹੜਾ ਹੁਣ ਉਹ ਪ੍ਰੈਸ ਕਾਨਫਰੰਸ ਕਰਕੇ ਪਹਿਲਾਂ ਤੁਸੀਂ ਖਾੜਕੂ ਕਹਿ ਕੇ ਸਿੱਖ ਮਾਰੇ ਨੇ, ਫਿਰ ਡਰੱਗ ਦੇ ਹਵਾਲੇ ਕੀਤੇ, ਹੁਣ ਤੁਸੀਂ ਪਹਿਲਾਂ ਉਹਨਾਂ ਨੂੰ ਗੈਂਗਸਟਰ ਬਣਾਇਆ, ਖੁਦ ਪੋਲੀਟੀਕਲ ਪੈਟਰਨੇਜ ਦੇ ਕੇ ਹੁਣ ਉਹਨਾਂ ਨੂੰ ਮਾਰਨ ਦੀ ਲਾਈਨ ਰੱਖੋ। ਅਲਟੀਮੇਟ ਏਜੰਸੀਆਂ ਦੀ ਖੇਡ ਹੈ ਕਿ ਸਿੱਖ ਨੌਜਵਾਨੀ ਪੰਜਾਬ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੇਰੀ ਪਰਸੋਂ ਇੱਕ ਇੰਟਰਵਿਊ ਸੀ ਤੇ ਮੈਂ ਕਿਹਾ ਕਿ ਜੀ ਜਿਹੜੀ ਦਲੇਰੀ ਹੈ, ਦਿਲਵਦੀ ਹੈ, ਇਹ ਤਾਂ ਸਾਡੇ ਗੁਰੂਆਂ ਦੀ, ਸਤਿਗੁਰਾਂ ਦੀ ਬੜੀ ਕਮਾਈ ਹੈ ਉਸ ਧਰਤੀ ਤੇ। ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 230 ਵਰੇ ਦੀ ਕਮਾਈ ਚੋਂ 5 ਕਕਾਰੀ ਖਾਲਸਾ ਜਿਹੜਾ ਆਤਮਿਕ ਤੌਰ ਤੇ ਰੱਬ ਨਾਲ ਜੁੜਿਆ ਹੋਇਆ ਹੈ। ਬੁੱਧ ਸੋ ਦੀਪਕ ਜਿਉਂ ਜਿਆਰੇ, ਉਹਦਾ ਜਿਹੜਾ ਇੰਟੈਲੈਕਟ ਹੈ ਉਹ ਸ਼ਾਈਨਿੰਗ ਲਾਈਕ ਦਾ ਕੈਂਡਲ ਹੈ। ਸਰੀਰਕ ਤੌਰ ਤੇ ਅਰੋਗ ਹੈ, ਮੌਤ ਦਾ ਉਹਨੂੰ ਭੈ ਨਹੀਂ ਹੈ, ਡਰ ਨਹੀਂ ਹੈ। ਤੇ ਇਹ ਜਿਹੜਾ ਪਰਫੈਕਟ ਇਨਸਾਨ ਉੱਥੇ ਪੈਦਾ ਕੀਤਾ ਗੁਰੂ ਸਾਹਿਬਾਨ ਨੇ, ਇਸ ਤੋਂ ਮੁਗਲ ਹਕੂਮਤ ਨੂੰ ਵੀ ਡਰ ਲੱਗਾ, ਇਸ ਤੋਂ ਅਫਗਾਨਾਂ ਨੂੰ ਵੀ ਡਰ ਲੱਗਾ। ਅੰਗਰੇਜ਼ਾਂ ਨੇ ਪਲੋਸ ਪਲਾਸ ਕੇ ਸਾਨੂੰ ਵਰਤ ਲਿਆ ਤੇ ਇਹਨਾਂ ਨੇ ਸਿੱਧੇ ਸਿੱਧੇ ਗ੍ਰੰਥ ਤੇ ਪੰਥ ਦੋਨੋਂ ਹੀ ਪਹਿਲੇ ਦਿਨ ਤੋਂ ਹੀ ਇੰਡੀਅਨ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹਦੇ ਟਾਰਗੇਟ ਤੇ ਆਏ। 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਜਾਂਦਾ ਹੈ। ਫਿਰ ਸਾਡੀ ਜ਼ੁਬਾਨ ਪੰਜਾਬੀ ਇਹ ਗਵਾਰਾਂ ਦੀ ਭਾਸ਼ਾ ਹੈ। ਤੁਸੀਂ 47 ਤੋਂ 84 ਤੱਕ ਪੀਸਫੁਲੀ ਵਿਦਨ ਦਾ ਕਨਸਟੀਟਿਊਸ਼ਨ ਮੰਗ ਕਰਦੇ ਹੋ ਕਿ ਜੀ ਸਾਨੂੰ ਜਿਹੜਾ ਉਹ ਹੱਕ ਮਿਲੇ ਵਿਦਨ ਦਾ ਸਿਸਟਮ, ਜਿਹੜੇ ਤੁਹਾਡੇ ਇਕਰਾਰ ਨੇ। ਤੇ ਸਾਨੂੰ ਇਹ ਕਿਹਾ ਜਾਂਦਾ ਜੀ ਉਹ ਵਕਤ ਬੀਤ ਗਿਆ, ਉਹ ਵਕਤ ਹੋਰ ਸੀ, ਹੁਣ ਹੋਰ ਹੈ। ਤੇ ਫਿਰ ਤੁਹਾਡੇ 37 ਇਤਿਹਾਸਕ ਗੁਰਦੁਆਰੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਵਾਲੇ ਦਿਨ ਅੰਡਰ ਅਟੈਕ ਹੋਣ ਤੇ ਇੱਕ ਜਨਰੇਸ਼ਨ ਮਾਰ ਮੁਕਾਈ ਹੋਇਆ, ਸਾਰੇ ਕਿਨੇ ਖੜੇ ਕੀਤੇ ਨੇ? ਸੌਦਾ ਸਾਧ ਦੇ ਹੁਣ ਸਾਰੇ ਸਬੂਤ ਨੇ ਕਿਸ ਕਿਸਮ ਦਾ ਕ੍ਰਿਮੀਨਲ ਬੰਦਾ, ਜਿਸ ਬੰਦੇ ਨੇ ਕੀ ਕੁਝ ਕੀਤਾ, ਕਿਹਦੀ ਪੈਟਰਨੇਜ ਦੇ ਥੱਲੇ ਅੱਜ ਪੰਜਾਬ 'ਚ ਹੁੰਦਾ ਜੀ ਇਹ ਗੈਂਗਸਟਰ ਆ ਗਏ ਜੀ, ਇਹ ਫਲਾਣਾ ਪਨਾਹ ਹੋ ਗਿਆ ਜੀ, ਢਮਕਾ ਹੋ ਗਿਆ। ਇਹ ਕ੍ਰਿਮੀਨਲਾਂ ਦਾ ਕ੍ਰਿਮੀਨਲ ਸਿਰਸੇ 'ਚ ਕਿਹਨੇ ਪੈਟਰਨੇਜ ਦਿੱਤੀ? ਉਹਦੇ ਫੜੇ ਜਾਣ ਤੋਂ ਜਾਂ ਜਿਵੇਂ ਉਹਦੇ ਖਿਲਾਫ ਚਾਰਜ ਆਇਆ, 2 ਹਫ਼ਤੇ ਪਹਿਲਾਂ 1 ਕਰੋੜ ਦਾ ਚੈੱਕ ਹਰਿਆਣੇ ਦਾ ਹੈਲਥ ਮਿਨਿਸਟਰ ਸੁਸ਼ੀਲ ਵਿਜ ਜਿਹੜਾ ਉਹ ਪਬਲਿਕਲੀ ਉਹਨੂੰ ਜਾ ਕੇ ਦੇ ਰਿਹਾ ਕਿ ਜੀ ਇਹ ਬਹੁਤ ਸੇਵਾ ਕਰ ਰਹੇ ਨੇ ਜੀ। ਔਰ ਹੁਣ ਜਦੋਂ ਕਿ ਸਾਰਾ ਕੁਝ ਬਾਹਰ ਆ ਗਿਆ, ਹੁਣ ਵੀ ਉਹ ਕਹਿ ਰਹੇ ਨੇ ਜੀ ਅਸੀਂ ਉਹਨਾਂ ਦੇ ਡੇਰੇ ਕਿਵੇਂ ਬੰਦ ਕਰ ਦਈਏ, ਇਹ ਤਾਂ ਅਗੇਂਸਟ ਦਾ ਲਾਅ ਹੈ। ਸੋ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਆਸ਼ੂਤੋਸ਼ 85 ਦੇ ਵਿੱਚ ਖੜਾ ਕੀਤਾ, ਇਹ ਸਾਰੀ ਉਹ ਕਲਾਸ ਹੈ। ਔਰ ਉਸੇ ਹੀ ਨਕੋਦਰ ਬੈਲਟ ਦੇ ਵਿੱਚ ਜਿਵੇਂ ਆਸ਼ੂਤੋਸ਼ ਰਾਹੀਂ ਇਹਨਾਂ ਨੇ ਦੁਆਬੇ 'ਚ ਇਹਨੂੰ ਰੱਖ ਕੇ ਕਾਬੂ ਕੀਤਾ, ਮਾਲਵੇ ਦੇ ਵਿੱਚ ਜਿਹੜਾ ਸੌਦਾ ਸਾਧ ਖੜਾ ਕੀਤਾ, ਮਾਝੇ 'ਚ ਪਹਿਲਾਂ ਹੀ ਰਾਧਾ ਸੁਆਮੀਆਂ ਦੇ ਡੇਰਿਆਂ ਨੂੰ ਪੈਟਰਨੇਜ ਦਿੰਦੇ ਨੇ, ਸਾਰੇ ਹੀ ਪੋਲੀਟੀਕਲ ਲੋਕ। ਸੋ ਇਹਨਾਂ ਨੇ ਜਦੋਂ ਫਿਰ ਵੀ ਇਹ ਸਾਨੂੰ ਨਹੀਂ ਤੋੜ ਸਕੇ ਗੁਰੂ ਗ੍ਰੰਥ ਸਾਹਿਬ ਨਾਲੋਂ, ਫਿਰ ਜੋ ਕੁਝ ਵਾਪਰ ਰਿਹਾ ਪਿਛਲੇ 2, 2.5, 3 ਸਾਲ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਔਰ ਇਹ ਕੰਟੀਨਿਊਟੀ ਹੈ। ਗੁਰੂ ਪੰਥ ਦੀ ਗੱਲ ਗੁਰੂ ਗ੍ਰੰਥ ਦੇ ਨਾਲ ਜੁੜੀ ਹੋਈ ਹੈ। ਮੈਂ ਸਮਾਂ ਸੀਮਾ ਨਹੀਂ ਉਲੰਘਣਾ ਚਾਹੁੰਦਾ ਔਰ ਮੈਂ ਇਹ ਚਾਹਾਂਗਾ ਕਿ ਡਾਕਟਰ ਹਰਿੰਦਰ ਸਿੰਘ ਜਿਨ੍ਹਾਂ ਨੇ ਸਲਾਈਡ ਪ੍ਰੈਜੈਂਟੇਸ਼ਨ ਦੇਣੀ ਹੈ, ਜਿੰਨੇ ਦੀਵਾਨ 'ਚ ਬੈਠੇ ਨੇ, ਅਖੀਰ ਤੱਕ ਤੁਸੀਂ ਸਜੇ ਰਹਿਣਾ। ਪਰ ਇਸ ਗੱਲ ਦਾ ਧਿਆਨ ਰਹੇ, ਵੱਡਾ ਘੱਲੂਘਾਰਾ ਵਾਪਰਦਾ, ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ ਮਾਰ ਮੁਕਾਈ ਜਾਂਦੀ ਹੈ। ਤੇ ਉਸ ਦਿਨ ਅਰਦਾਸ ਦੇ ਵਿੱਚ ਸਿੰਘ ਅਰਦਾਸੀਆ ਇਹ ਸ਼ਬਦ ਕਹਿੰਦਾ ਹੈ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। हे ਸਤਿਗੁਰੂ, ਬੋੜੀ ਕਰੋ, ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਮਨੁੱਖੀ ਭਲਾਈ ਦਾ ਸੁਨੇਹਾ, ਸਰਬ ਕਲਿਆਣਕਾਰੀ ਸੁਨੇਹਾ ਕੁੱਲ ਦੁਨੀਆ ਤੱਕ ਪਹੁੰਚੇਗਾ।
ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਇਸ ਸਰਬੱਤ ਦੇ ਭਲੇ ਦੇ ਸਨੇਹ ਨੂੰ ਦੁਨੀਆ ਤੱਕ ਕੌਣ ਪਹੁੰਚਾਏਗਾ। ਅੱਜ ਪੰਥ ਤੇ ਗ੍ਰੰਥ ਦੋਨੋਂ ਇੰਡੀਅਨ ਆਰਮੀ ਗਨ ਸ਼ਾਟਸ ਦੇ ਥੱਲੇ ਨੇ। ਆਪਣੇ ਵਖਰੇਵੇਂ ਛੱਡੀਏ, ਪਰਿਵਾਰਾਂ ਦੇ ਵਿੱਚ ਵੀ ਭਰਾਵਾਂ ਦੇ ਵਿੱਚ ਵੀ ਊਚ ਨੀਚ ਹੁੰਦੀ ਹੈ ਮਾੜੀ ਮੋਟੀ, ਲੇਕਿਨ ਜਦੋਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੀ ਆ ਕੇ ਅਸੀਂ ਸਿਰ ਝੁਕਾਉਂਦੇ ਹਾਂ। ਇੱਥੋਂ ਹੀ ਸਭ ਕੁਝ ਮੰਗਦੇ ਹਾਂ, ਬਾਰਕ ਆਂਗੀ ਹਉ ਸਭ ਕੁਝ ਮੰਗਾ, ਇੱਥੋਂ ਹੀ ਮੰਗਦੇ ਹਾਂ। ਤੇ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਬੇਅਦਬ ਹੋ ਰਹੇ ਨੇ, ਸਾਡੀ ਜਵਾਨੀ ਦਾ ਘਾਣ ਹੋ ਰਿਹਾ, ਤੇ ਫਿਰ ਸਾਡਾ ਧਿਆਨ ਉਸ ਸੋਲਿਊਸ਼ਨ ਵੱਲ ਜਾਏ ਜਿਸ ਪ੍ਰਥਾਏ ਸੰਤ ਪਿੰਡਰਾਂ ਵਾਲੇ ਬਾਰ-ਬਾਰ ਇਹ ਯਾਦ ਦਹਾਨੀ ਕਰਵਾਉਂਦੇ ਸਨ। ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਹਨਾਂ ਸ਼ਬਦਾਂ ਨਾਲ ਦੁਆਬਾ ਸਿੱਖ ਐਸੋਸੀਏਸ਼ਨ, ਫਲਸ਼ਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪ ਸਮੂਹ ਸਿੱਖ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਚਾਰੋਂ ਹੀ ਸਿੰਘਾਂ ਦੀਆਂ ਤਸਵੀਰਾਂ ਵੀ ਥੱਲੇ ਲੰਗਰ ਹਾਲ ਦੇ ਵਿੱਚ ਸਥਾਪਿਤ ਕਰ ਦਿੱਤੀਆਂ ਗਈਆਂ ਨੇ ਤੇ ਮਹਾਰਾਜ ਰਹਿਮਤ ਕਰੇ ਇਹਨਾਂ ਸ਼ਹੀਦਾਂ ਦਾ ਡੁੱਲਿਆ ਖੂਨ ਘੱਟੋ ਘੱਟ ਸਾਡੀਆਂ ਮਰੀਆਂ ਜ਼ਮੀਰਾਂ ਨੂੰ ਜ਼ਰੂਰ ਜਗਾਏ ਤੇ ਅਸੀਂ ਵੀ ਮੋਢੇ ਝਾੜ ਕੇ ਅੱਖਾਂ ਦੇ ਵਿੱਚੋਂ ਚਮਕ ਲਿਆ ਕੇ ਆਪਣੇ ਇਤਿਹਾਸ ਦੇ ਉਹਨਾਂ ਨਾਇਕਾਂ ਨੂੰ, ਜਿਨ੍ਹਾਂ ਨੂੰ ਅਸੀਂ ਦੋ ਵੇਲੇ ਅਰਦਾਸ ਦੇ ਵਿੱਚ ਇੱਕ ਰਸਮੀ ਤੌਰ ਤੇ ਯਾਦ ਕਰਦੇ ਹਾਂ, ਪਰ ਅੱਜ ਸਾਨੂੰ ਉਹਨਾਂ ਦਾ ਸੁਨੇਹਾ ਇੱਕ ਸਾਡੇ ਵੱਡੇ ਤਬਕੇ ਨੂੰ ਭੁੱਲਿਆ ਹੋਇਆ ਹੈ। ਸਤਿਗੁਰੂ ਸਾਡੇ ਅੰਦਰ ਉਹ ਯਾਦ ਦ੍ਰਿੜ ਕਰਵਾਉਣ ਤਾਂ ਕਿ ਅਸੀਂ ਵੀ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਬੇਰੋਕ ਟੋਕ ਤੁਰ ਸਕੀਏ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋਡੇ ਖੇਤ। ਅੱਜ ਸਮੁੱਚੀ ਸਾਧ ਸੰਗਤ ਸਿੱਖ ਸੈਂਟਰ ਫਲਸ਼ਿੰਗ ਵੱਲੋਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਸਾਕਾ ਨਕੋਦਰ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ, ਭਾਈ ਚਰਮਨ ਸਿੰਘ ਜੀ, ਭਾਈ ਬਲਤੀਰ ਸਿੰਘ ਜੀ, ਭਾਈ ਹਰਮਿੰਦਰ ਸਿੰਘ ਜੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੀ ਸ਼ਹੀਦੀ ਨੂੰ ਨਕਮਸਤਕ ਹੋ ਕੇ ਅੱਜ ਸਿੱਖ ਸੈਂਟਰ ਫਲਸ਼ਿੰਗ ਵਿਖੇ ਉਹਨਾਂ ਦੀਆਂ ਤਸਵੀਰਾਂ ਜੋ ਹੈ ਲੰਗਰ ਹਾਲ ਵਿੱਚ ਲਗਾਈਆਂ ਜਾ ਰਹੀਆਂ ਹਨ। ਇਹ ਜੋ ਸਮੁੱਚਾ ਕਾਰਜ ਹੈ ਇਹ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਤੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਦਾਸ ਸਮੁੱਚੀ ਸਾਧ ਸੰਗਤ ਅੱਗੇ ਅਤੇ ਸਮੁੱਚੇ ਸਾਡੇ ਜੋ ਲੀਡਰ ਵੀਰ ਹਨ ਉਹਨਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੇਗਾ ਕਿ ਜਿਸ ਮਕਸਦ ਨੂੰ ਲੈ ਕੇ ਇਹਨਾਂ ਵੀਰਾਂ ਨੇ ਆਪਣੀ ਇਹ ਲਸਾਨੀ ਸ਼ਹਾਦਤ ਦਿੱਤੀ ਹੈ, ਉਹਨਾਂ ਨੂੰ ਆਪਣੇ ਦਿਮਾਗ ਵਿੱਚ ਰੱਖ ਕੇ ਉਹਨਾਂ ਦੇ ਨਿਸ਼ਾਨੇ ਨੂੰ ਆਪਣੇ ਵਿਚਾਰਾਂ ਵਿੱਚ ਸਮਾ ਕੇ ਅਸੀਂ ਅੱਗੇ ਤੁਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਉਹਨਾਂ ਨੇ ਸੁਪਨਾ ਆਜ਼ਾਦ ਖਾਲਿਸਤਾਨ ਦਾ ਆਪਣੇ ਦਿਮਾਗ ਵਿੱਚ ਰੱਖ ਕੇ, ਆਪਣੇ ਦਿਲ ਵਿੱਚ ਰੱਖ ਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਅਸੀਂ ਸੱਚੇ ਦਿਲੋਂ ਆਪਣੇ ਖਾਲਿਸਤਾਨ ਵਾਸਤੇ ਤਤਪਰ ਹੋਈਏ ਅਤੇ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਇਸ ਮਕਸਦ ਨੂੰ ਪੂਰਾ ਕਰਨ ਲਈ ਦਿਨ ਰਾਤ ਤਨ ਮਨ ਅਤੇ ਧਨ ਦੇ ਨਾਲ ਇਕੱਤਰ ਹੋ ਕੇ ਹਮੇਸ਼ਾ ਹੀ ਸਿੱਖ ਜਗਤ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਜੀ। ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਕਰਦਾ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸਾਡੇ ਸਿੱਖ ਜਗਤ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵਰਗਾ ਇੱਕ ਮਹਾਨ ਯੋਧਾ, ਇੱਕ ਮਹਾਨ ਲੀਡਰ ਦੁਬਾਰਾ ਬਖਸ਼ਿਸ਼ ਕਰੋ ਤਾਂ ਜੋ ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਸਕੀਏ ਜੀ। ਸਮੁੱਚੀ ਸਾਧ ਸੰਗਤ ਦਾ, ਸਮੁੱਚੇ ਸਿੱਖ ਜਗਤ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਵੀਰਾਂ ਨੂੰ, ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਅਸੀਂ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ। ਸੰਸਾਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੱਲੋਂ ਚਲਾਏ ਸੰਘਰਸ਼ ਦੇ ਵਿੱਚ 4 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਸਿੰਘਾਂ ਨੇ ਸ਼ਹੀਦੀ ਦਿੱਤੀ। 4 ਸਿੰਘਾਂ ਨੇ ਉਹਨਾਂ ਦੀ ਸ਼ਹੀਦੀ ਦਿਹਾੜੀ ਦੇ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਲਸ਼ਿੰਗ ਵਿਖੇ ਦੁਆਬਾ ਐਸੋਸੀਏਸ਼ਨ ਵੱਲੋਂ ਉਹਨਾਂ ਦੀ ਯਾਦ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਨੇ। ਸਮੂਹ ਟਰਾਈ ਸਟੇਟ ਦੇ ਜਥੇਬੰਦੀਆਂ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਸ਼ਹੀਦਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ।
ਦੁਆਬਾ ਸਿੱਖ ਕਮਿਸ਼ਨ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਟਰਾਈ ਸਟੇਟ ਦੀਆਂ ਸਮੂਹ ਅਤੇ ਜਥੇਬੰਦੀਆਂ ਦੀਆਂ ਜਿਹੜੇ ਇੱਥੇ ਪਹੁੰਚੇ ਹਨ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੀਆਂ ਜਿੰਦੜੀਆਂ ਵਾਰੀਆਂ ਨੇ। ਪ੍ਰਣਾਮ ਕਰੀਏ ਉਹਨਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ, ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। पहला मरण कबूल जीवन की शडास, कोई सबना की रहन का, तो आओ हमारे पास। वाहिगुरू जी का खालसा, वाहिगुरू जी की फतेह। सतवें पातशाह गुरु हर राय साहब जी के जन्म दिवस ਨੂੰ ਮਨਾਉਂਦਿਆਂ, ਅਵਤਾਰ ਦਿਵਸ ਨੂੰ ਮਨਾਉਂਦਿਆਂ ਤੇ ਨਾਲ ਦੀ ਨਾਲ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜੁੜ ਬੈਠੀ ਸਾਧ ਸੰਗਤ ਜੀਓ। ਡਾਕਟਰ ਅਮਰਜੀਤ ਸਿੰਘ ਜੀ ਨੇ ਆਲਮੋਸਟ ਸਾਰੇ ਪੁਆਇੰਟ ਜੋ ਇਸ ਸਾਕੇ ਵਿੱਚ ਹੋਏ ਨੇ ਕਵਰ ਕਰ ਦਿੱਤੇ ਨੇ, ਪਰ ਫਿਰ ਵੀ ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਇਸ ਸਾਕੇ ਬਾਰੇ ਦਿਆਂਗਾ, ਕਿਉਂਕਿ ਜੇ ਅਸਾਂ ਸਹਿਜ ਸੁਭਾਅ ਇਹਨੂੰ ਦੇਖਦੇ ਹਾਂ ਤੇ ਇਹ ਇੱਕ ਅਚਾਨਕ ਵਾਪਰੀ ਘਟਨਾ ਵਾਪਰਦੀ ਹੈ। ਸਾਨੂੰ ਲੱਗਦਾ ਕਿ ਹੋ ਸਕਦਾ ਇਹ ਚਾਣਚੱਕ ਅਚਾਨਕ ਹੋਇਆ ਹੋਵੇ, ਪਰ ਜਦੋਂ ਅਸੀਂ ਇਹਦੀ ਡੀਟੇਲ 'ਚ ਜਾ ਕੇ ਇਹਦੀਆਂ ਪਰਤਾਂ ਖੋਲ੍ਹਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਇਹ ਇੱਕ ਅਚਾਨਕ ਵਾਪਰੀ ਘਟਨਾ ਨਹੀਂ ਸੀ। ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਅਧੀਨ ਹੋਈ ਘਟਨਾ ਸੀ। ਜਦੋਂ ਮੈਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਜਿਹੜੀ ਹੈਗੀਆਂ ਦੀਆਂ ਰਿਪੋਰਟਾਂ ਦੇਖਦਾ ਤੇ ਉਹ ਇਸ ਕਾਂਡ ਨੂੰ, ਉਹ ਇਸ ਸਾਕੇ ਨੂੰ ਇੱਕ ਸ਼ਰਾਰਤ ਦਾ ਨਾਂ ਦਿੰਦੇ ਨੇ। ਉਹ ਇਹਨੂੰ ਇੱਕ ਮਿਸਚੀਫ ਕਹਿੰਦੇ ਨੇ ਕਿ ਸ਼ਰਾਰਤ ਸੀ, ਪਰ ਸਾਧ ਸੰਗਤ ਜੀ ਇਹ ਸ਼ਰਾਰਤ ਨਹੀਂ, ਇਹ ਇੱਕ ਸਾਜ਼ਿਸ਼ ਸੀ। 2 ਫਰਵਰੀ 1986 ਨੂੰ ਗੁਰੂ ਨਾਨਕਪੁਰਾ ਮਹੱਲਾ ਨਕੋਦਰ ਸ਼ਹਿਰ 'ਚ, ਜਿੱਥੇ ਗੁਰੂ ਅਰਜਨ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ, ਉੱਥੇ 5 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ ਉੱਥੇ ਵੀ ਅਗਨ ਭੇਂਟ ਹੁੰਦੇ ਨੇ, ਜਿੱਥੇ ਮਹਾਰਾਜ ਦਾ ਸੁੱਖ ਆਸਣ ਹੈ ਉੱਥੇ ਵੀ ਅਗਨ ਭੇਂਟ। ਜੇ ਅੱਗ ਇੱਕ ਜਗ੍ਹਾ ਲੱਗਦੀ ਆ ਤੇ ਉਸ ਤੋਂ ਦੂਸਰੀ ਜਗ੍ਹਾ ਜਾਣ ਲਈ ਰਸਤੇ 'ਚ ਜੋ ਦਰੀਆਂ ਨੇ ਉਹਨਾਂ ਦੇ ਵਿੱਚ ਦੀ ਜਾਂ ਕਿਸੇ ਤਰੀਕੇ ਨਾਲ ਉਹ ਇੱਦਾਂ ਅੱਗ ਨਹੀਂ ਸੀ ਲੱਗੀ। ਤਾਂ ਉਹ ਤੋਂ ਆ ਵੀ 2 ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਇੱਕੋ ਟਾਈਮ ਤੇ ਅੱਗ ਲੱਗਣੀ, ਇਹ ਪਹਿਲਾ ਪੱਖ ਜਿਹੜਾ ਉਸ ਰਿਪੋਰਟ 'ਚ। ਦੂਸਰਾ ਪੱਖ ਜੋ ਉਹਨਾਂ ਨੇ ਉੱਥੇ ਕਿ ਕੋਈ ਉੱਥੇ ਧੂਪ ਬੱਤੀ ਨਹੀਂ ਸੀ ਜਗਦੀ, ਕੋਈ ਜੋਤ ਨਹੀਂ ਸੀ। ਤੀਸਰਾ ਸੀ ਕਿ ਕੋਈ ਇਲੈਕਟ੍ਰਿਕ ਸਰਕਟ ਫੇਲੀਅਰ ਤਾਂ ਨਹੀਂ ਹੋਇਆ ਉਸ ਦਿਨ। ਉਹਨਾਂ ਨੇ ਬਕਾਇਦਾ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਜਿਹੜਾ ਹੈਗਾ ਉਹਨਾਂ ਦੇ ਕੋਲ ਜਾ ਕੇ ਜਾਂਚ ਕੀਤੀ ਹੈ, ਉਹਨਾਂ ਕੋਲ ਪੁੱਛਗਿੱਛ ਕੀਤੀ ਆ, ਉਹਨਾਂ ਦੀ ਇੰਟਰਵਿਊ ਹੋਈਆਂ, ਕੋਈ ਬਿਜਲੀ ਨਹੀਂ ਗਈ, ਕੋਈ ਸਰਕਟ ਫੇਲੀਅਰ ਨਹੀਂ ਹੋਇਆ। ਸੋ ਜਿਹੜੀਆਂ ਪੋਸੀਬਿਲਿਟੀ ਸੀਗੀਆਂ ਕਿ ਇਹ ਕਿਸੇ ਐਕਸੀਡੈਂਟਲ ਡੈਮੇਜ ਹੋਇਆ ਹੋਵੇ ਉਹ ਨਹੀਂ ਸੀ। ਉਸ ਤੋਂ ਬਾਅਦ ਇਹਦੀਆਂ 3 ਜਾਂਚ ਹੋਈਆਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜੋ ਉੱਥੇ ਜਿਹੜੇ ਸਰੂਪ ਆ ਅਗਨ ਭੇਂਟ ਹੋਣ। ਉਹਨਾਂ 'ਚੋਂ ਪਹਿਲੀ ਜਿਹੜੀ ਇਨਕੁਆਰੀ ਕੀਤੀ ਹੈ ਉੱਥੇ ਮੌਕੇ ਦਾ ਜਿਹੜਾ SDM ਸੀ ਸਰਜੀਤ ਸਿੰਘ ਰਾਜਪੂਤ ਸੀ ਉਹਨਾਂ ਦਾ ਨਾਮ, ਤੇ ਨਾਲ DSP ਗੋਪਾਲ ਸਿੰਘ ਘੁੰਮਣ, ਉਹ ਦੋਏ ਜਾ ਕੇ ਉਹਦੀ ਜਾਂਚ ਕਰਦੇ ਔਰ ਉਹਨਾਂ ਨੇ ਵੀ ਇਹਨੂੰ ਮੰਨਿਆ ਕਿ ਇਹ ਇੰਟੈਂਸ਼ਨਲ ਸੀ, ਇਹ ਸ਼ਰਾਰਤ ਸੀ, ਜਾਣ ਬੁੱਝ ਕੇ ਕੀਤੀ ਗਈ ਸੀ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ 2 ਮੈਂਬਰੀ ਕਮੇਟੀ ਬਣਾਉਂਦੀ ਹੈ, ਜਿਹਦੇ 'ਚ ਉੱਥੋਂ ਦਾ ਲੋਕਲ MLA ਕੁਲਦੀਪ ਸਿੰਘ ਬਡਾਲਾ ਉਸ ਵੇਲੇ ਔਰ ਜਿਹੜਾ ਸੀਨੀਅਰ ਮੀਤ ਪ੍ਰਧਾਨ ਸੀਗਾ ਸਰਦਾਰ ਕਾਬਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਵੀ ਜਾ ਕੇ ਜਾਂਚ ਕਰਦੇ ਨੇ ਤੇ ਉਹ ਵੀ ਉਹ ਇਸੇ ਜਾਂਚ ਇਹੀ ਪਾਉਂਦੇ ਨੇ ਕਿ ਇਹ ਸ਼ਰਾਰਤ।
ਇਹ ਗੱਲ ਹੁੰਦੀ ਹੈ ਜੀ 2 ਫਰਵਰੀ 1986 ਨੂੰ। 2 ਫਰਵਰੀ ਨੂੰ ਇਸ ਘਟਨਾ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਇਹ ਮੰਨਣ ਦੇ ਬਾਵਜੂਦ ਕਿ ਇਹ ਇੰਟੈਂਸ਼ਨਲੀ ਸੀ, ਰਿਪੋਰਟ ਲਿਖਣ ਤੋਂ ਆਨਾਕਾਨੀ ਕਰ। ਇਲਾਕੇ ਦਾ MLA ਉੱਥੇ ਬੈਠਾ। ਉਸ ਤੋਂ ਬਾਅਦ ਸ਼ਾਮ ਨੂੰ ਲਾਗੇ ਪਿੰਡਾਂ 'ਚ ਤੇ ਸ਼ਹਿਰ ਦੇ ਵਿੱਚ ਇਹ ਅਨਾਉਂਸ ਕੀਤਾ ਜਾਂਦਾ ਕਿ ਸਰਕਾਰ ਸਾਡੀ ਸੁਣ ਨਹੀਂ ਰਹੀ, ਪੁਲਿਸ ਸਾਡੀ ਸੁਣ ਨਹੀਂ ਰਹੀ, ਤੇ ਕੱਲ ਨੂੰ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਗੁਰਦੁਆਰਾ ਸਾਹਿਬ ਆਓ ਤਾਂ ਕਿ ਆਪਾਂ ਜਿਹੜਾ ਅਗਲਾ ਪ੍ਰੋਗਰਾਮ ਉਹ ਲਿਖੀਏ। ਤੇ 3 ਫਰਵਰੀ ਨੂੰ ਸਵੇਰ ਨੂੰ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਗੁਰਦੁਆਰਾ ਸਾਹਿਬ 'ਚ ਇਕੱਤਰ ਹੁੰਦੀਆਂ। 3 ਫਰਵਰੀ ਨੂੰ ਦਾਸ ਉੱਥੇ ਹਾਜ਼ਰ ਸੀ ਜਦੋਂ ਇਹ ਸਾਰਾ ਘਟਨਾਕ੍ਰਮ ਹੁੰਦਾ। 3 ਫਰਵਰੀ ਨੂੰ ਗੁਰਦੁਆਰਾ ਸਾਹਿਬ ਤੋਂ ਨਕੋਦਰ ਪੁਲਿਸ ਥਾਣੇ ਤੱਕ ਇੱਕ ਰੋਸ ਮਾਰਚ ਕੱਢਿਆ ਜਾਂਦਾ, ਜਿਹਦੀ ਕਿ ਅਗਵਾਈ ਜਿਹੜੇ ਸਾਡੇ ਉੱਥੇ MLA ਕੁਲਦੀਪ ਸਿੰਘ ਵਡਾਲਾ ਉਹ ਕਰਦੇ ਨੇ। ਉਹਦੇ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿੰਨੇ ਵਰਕਰ ਨੇ ਉਹ ਵੀ ਹਾਜ਼ਰ ਨੇ। ਸ਼ਹਿਰ ਦੇ ਸਾਰੇ ਕਾਲਜ ਬੰਦ ਹੋ ਜਾਂਦੇ ਨੇ, ਸਾਰੇ ਸਕੂਲ ਕਚਹਿਰੀਆਂ ਬੰਦ ਹੋ ਜਾਂਦੀਆਂ ਨੇ, ਵਕੀਲ ਸਟੂਡੈਂਟ ਸੰਗਤਾਂ ਸਾਰੀਆਂ ਇੱਕ ਪੁਰ ਅਮਨ ਰੋਸ ਮਾਰਚ ਕਰਦੀਆਂ ਨੇ। ਤੇ ਨਾਰੇ 2 ਨੇ, ਪਹਿਲਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਦੋਸ਼ੀ ਨੇ ਅਗਨ ਭੇਂਟ ਕਰਨ ਦੇ ਉਹਨਾਂ ਨੂੰ ਗ੍ਰਿਫਤਾਰ ਕਰਨ, ਤੇ ਦੂਸਰਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਸ ਤੋਂ ਬਾਅਦ ਇਹ ਜਿਹੜਾ ਰੋਸ ਮਾਰਚ ਆ ਨਕੋਦਰ ਥਾਣੇ ਦੇ ਮੋਹਰੇ ਜਾ ਕੇ ਤੇ ਉੱਥੇ ਸਾਰਾ ਦਿਨ ਰਹਿੰਦਾ, ਔਰ ਪ੍ਰਸ਼ਾਸਨ ਨੂੰ ਸ਼ਾਮ ਤੱਕ ਅਪੀਲਾਂ ਕੀਤੀਆਂ ਜਾਂਦੀਆਂ ਕਿ ਜਿਹੜੀ ਸ਼ੱਕ ਦੀ ਸੂਈ ਆ, ਜੋ ਉਸ ਵੇਲੇ ਦਾ ਉੱਥੇ ਲੋਕਲ ਸ਼ਿਵ ਸੈਨਾ ਦਾ ਪ੍ਰਧਾਨ ਜਿਹੜਾ ਹੈਗਾ ਉਹਦੇ ਤੇ ਆ, ਉਹਦੇ ਅਗੇਂਸਟ ਜਿਹੜਾ ਹੈਗਾ ਤੁਸੀਂ ਮੁਕੱਦਮਾ ਦਰਜ ਕਰਕੇ ਇਹਦੀ ਇਨਕੁਆਇਰੀ ਕਰੋ। ਪਰ ਮੌਕੇ ਤੇ ਜਿਹੜਾ SSP ਹੈਗਾ ਅਜਹਾਰ ਆਲਮ ਉਹ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਜਿਹੜਾ ਉਹ ਉੱਥੇ ਪਹੁੰਚ ਜਾਂਦੇ, ਉਹ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰੀ ਹੋ ਜਾਂਦੇ। ਪਰ ਉਸ ਤੋਂ ਬਾਅਦ ਵੀ ਸਰਕਾਰ ਨੂੰ ਮੌਕਾ ਦਿੱਤਾ ਜਾਂਦਾ ਹੈ, ਪੁਲਿਸ ਪ੍ਰਸ਼ਾਸਨ ਨੂੰ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਰਾਤ ਭਰ ਤਫਤੀਸ਼ ਕਰਕੇ ਕੱਲ ਨੂੰ ਜਿਹੜੀ ਹੈਗੀ ਆ ਇਹਦੀ ਜਿਹੜੀ ਜਾਂਚ ਕਰਕੇ ਜਿਹੜੇ ਬੰਦੇ ਆ ਉਹਨਾਂ ਨੂੰ ਰਾਉਂਡ ਅਪ ਕਰੋ, ਉਹਨਾਂ ਨੂੰ ਗ੍ਰਿਫਤਾਰ ਕਰੋ। ਤੇ ਉੱਥੇ ਅਨਾਉਂਸ ਕੀਤਾ ਜਾਂਦਾ ਕਿ ਕੱਲ ਨੂੰ ਪੂਰੇ ਪੰਜਾਬ ਭਰ ਚੋਂ, ਉਸ ਦਿਨ ਤਾਂ ਆਪਣੇ ਲਾਗੇ ਦੇ ਜਿਹੜੇ 10 ਪਿੰਡ ਸੀ ਜਾਂ ਜਿਹੜੀ ਲੋਕਲ ਸੰਗਤ ਸੀ, ਕਿ ਪੂਰੇ ਪੰਜਾਬ ਦੇ ਕਾਲਜਾਂ ਤੋਂ ਜਿੰਨੇ ਫੈਡਰੇਸ਼ਨ ਵਰਕਰ ਨੇ ਉਹ ਉੱਥੇ ਨਕੋਦਰ 'ਚ ਪਹੁੰਚਣ ਤਾਂ ਕਿ ਪੁਲਿਸ ਤੇ ਪ੍ਰੈਸ਼ਰ ਪਾ ਕੇ ਇਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਜਾ ਸਕੇ। ਉਸੇ ਸ਼ਾਮ ਨੂੰ 2 ਫਰਵਰੀ ਨੂੰ ਇੱਕ ਦਿਨ ਪਹਿਲਾਂ ਅਮਰਾਓ ਸਿੰਘ ਜਿਹੜਾ ਉੱਥੋਂ ਦਾ ਕਾਂਗਰਸ ਲੀਡਰ ਹੈ ਤੇ ਰਣਜੀਤ ਸਿੰਘ ਭਿੰਡਰ ਜਿਹੜਾ ਕਿ ਇੰਟੈਲੀਜੈਂਸ ਬਿਊਰੋ ਦਾ DSP ਆ, ਤੇ ਨੰਦੋ ਨਾਂ ਦਾ ਬੰਦਾ ਜਿਹੜਾ ਕਿ ਸ਼ਿਵ ਸੈਨਾ ਦਾ ਪੈਟਰਨ ਆ, ਔਰ ਜਿਹੜੇ ਥੋੜਾ ਪਿੱਛੇ ਜਾਣਦੇ ਨੇ ਜਦੋਂ ਦਰਬਾਰਾ ਮੁੱਖ ਮੰਤਰੀ ਸੀ ਜੜਿਆਲੇ ਤੋਂ ਕਾਂਗਰਸ ਦਾ, ਉਹਦਾ ਉਹ ਇਲੈਕਸ਼ਨ ਇੰਚਾਰਜ ਹੈ ਉੱਥੇ ਦਾ, ਉਹਦੇ ਘਰੇ ਜਾਂਦੇ ਨੇ। ਉੱਥੇ ਸਾਰੀ ਪਲੈਨਿੰਗ ਹੁੰਦੀ ਹੈ ਤੇ ਨਾਲ ਦੀ ਨਾਲ ਹੀ ਜਿਹੜਾ ਸ਼ਿਵ ਸੈਨਾ ਦਾ ਸਟੇਟ ਪ੍ਰੈਜ਼ੀਡੈਂਟ ਹੈਗਾ ਉਹ ਵੀ ਉੱਥੇ ਪਹੁੰਚਦਾ, ਔਰ ਉਸ ਤੋਂ ਬਾਅਦ ਇਹ ਜਿਹੜੀ ਸਾਜ਼ਿਸ਼ ਆ ਉੱਥੇ ਰਚ ਕੇ ਇਹ ਕਾਰਵਾਈ ਕੀਤੀ ਜਾਂਦੀ। ਹੁਣ 3 ਫਰਵਰੀ ਦੀ ਰਾਤ ਨੂੰ ਜਿਹੜੀ ਪੁਲਿਸ ਆ ਤੇ ਪ੍ਰਸ਼ਾਸਨ ਆ ਉਹ ਨਕੋਦਰ 'ਚ ਕਰਫਿਊ ਲਾ ਦਿੰਦਾ। ਹੁਣ ਕਰਫਿਊ ਦੀ ਖਬਰ ਜਿਹੜੀ ਆ ਉਹ ਲਾਗੇ ਪਿੰਡਾਂ 'ਚ ਜਾਂ ਕਿਤੇ ਕੋਈ ਨਹੀਂ ਪਹੁੰਚਾਈ ਜਾਂਦੀ, ਕੋਈ ਖਬਰ ਨਹੀਂ, ਕੋਈ ਕਿਸੇ ਨੂੰ ਕੁਝ ਨਹੀਂ ਪਤਾ। 4 ਫਰਵਰੀ ਨੂੰ ਜਿਹੜੀਆਂ ਸੰਗਤਾਂ ਆ ਜਿਵੇਂ ਪਲਾਨ ਕੀਤਾ ਅਗਲੇ ਦਿਨ ਉਹ ਸ਼ੇਰਪੁਰ ਵਾਲਾ ਜਿਹੜਾ ਬ੍ਰਿਜ ਹੈਗਾ ਉਹਦੇ ਤੇ ਪਹੁੰਚਦੀਆਂ, ਔਰ ਉੱਥੇ ਇਕੱਠ ਹੁੰਦਾ। ਹੁਣ ਉਸ ਇਕੱਠ ਵਿੱਚ ਲੋਕਲ ਸੰਗਤ ਹੈ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰ ਨੇ, ਭਾਈ ਹਰਮਿੰਦਰ ਸਿੰਘ ਜਿਹੜੇ ਚਲੂਪਰ ਜਿਹੜੇ ਸੀਗੇ ਉਹ ਵੀ ਉੱਥੇ ਨੇ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸੀਗੇ ਉਸ ਵੇਲੇ ਦੇ ਕੋਆਰਡੀਨੇਟਰ ਸੀਗੇ ਖਾਲਸਾ ਕਾਲਜ ਜਲੰਧਰ ਤੋਂ ਫੈਡਰੇਸ਼ਨ। ਸਾਰਾ ਦਿਨ ਉੱਥੇ ਸਪੀਚਾਂ ਹੁੰਦੀਆਂ ਨੇ ਤੇ ਨਾਲ ਦੀ ਨਾਲ
ਪੁਲਿਸ ਤੋਂ ਇਹੀ ਮੰਗ ਕੀਤੀ ਜਾਂਦੀ ਪ੍ਰਸ਼ਾਸਨ ਤੋਂ ਕਿ ਠੀਕ ਆ ਤੁਸੀਂ ਜੋ ਕਰਨਾ ਸੀ ਕਰ ਲਿਆ, ਨਕੋਦਰ 'ਚ ਤੁਸੀਂ ਕਰਫਿਊ ਵੀ ਲਾ ਦਿੱਤਾ, ਘੱਟੋ ਘੱਟ ਸਾਨੂੰ ਇੰਨੀ ਇਜਾਜ਼ਤ ਦੇ ਦਿਓ ਕਿ ਜੋ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਤੁਸੀਂ ਰਾਖ ਬਣਾ ਦਿੱਤੇ ਨੇ ਤਾਂ ਕਿ ਅਸੀਂ ਉਹ ਲੈ ਕੇ ਉਹਨਾਂ ਦੀ ਸੰਭਾਲ ਕਰ ਸਕੀਏ। ਸ਼ੁਰੂ 'ਚ ਜਿਹੜੀ ਮੰਗ ਆ ਉਹ ਸਿਰਫ ਇਹੀ ਸੀ ਕਿ 5 ਪਿਆਰਿਆਂ ਨੂੰ ਤੁਸੀਂ ਜਾ ਲੈਣ ਦਿਓ ਤੇ ਉਹ ਜਾ ਕੇ ਜਿਹੜੀ ਹੈਗੀ ਆ ਸੰਭਾਲ ਕਰ ਲੈਣਗੇ, ਪਰ ਉਹ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਨ ਦੀ ਮੀਨ ਟਾਈਮ ਦੁਪਹਿਰ ਦੇ ਵੇਲੇ ਮਹਿਤਪੁਰ ਵਾਲੇ ਪਾਸਿਓਂ ਇੱਕ ਨਿਹੰਗ ਸਿੰਘਾਂ ਦਾ ਜਥਾ ਆਉਂਦਾ ਹੈ ਰੋਲੀ ਤੋਂ। ਉਹ ਜਿਹੜਾ ਜਥਾ ਹੈ ਉਹਨੂੰ ਬਾਈਪਾਸ ਕਰਨ ਦੀ ਬਜਾਏ, ਕਿਉਂਕਿ ਦੋਨੇ ਐਕਸਟ੍ਰੀਮ ਇੱਕ ਦੂਜੇ ਦੇ ਆਪੋਜਿਟ ਆ, ਸ਼ੇਰਪੁਰ ਵਾਲਾ ਬ੍ਰਿਜ ਤੇ ਮਹਿਤਪੁਰ ਵਾਲਾ, ਬਾਈਪਾਸ ਵੱਲ ਦੀ ਜਥਾ ਭੇਜਣ ਦੀ ਬਜਾਏ ਨਿਹੰਗ ਸਿੰਘਾਂ ਦਾ ਉਹ ਸ਼ਹਿਰ ਦੇ ਵਿੱਚ ਦੀ ਭੇਜਦੇ। ਹੁਣ ਕਿਹਨੇ ਇਹ ਡਿਸਾਈਡ ਕੀਤਾ ਕਿਉਂ ਉਹਨਾਂ ਨੂੰ ਸ਼ਹਿਰ ਦੇ ਵਿੱਚ ਦੀ ਭੇਜਿਆ, ਇਹਦੀ ਜਾਂਚ ਦੀ ਜ਼ਰੂਰਤ ਆ। ਇਹਦਾ ਆਪਾਂ ਸਮਝ ਸਕਦੇ ਆ ਜੋ ਹੋਇਆ, ਪਰ ਉਹ ਕਲੀਅਰ ਨਹੀਂ ਆ ਰਿਪੋਰਟਾਂ 'ਚ ਵੀ ਕਿਉਂ ਭੇਜਿਆ, ਕੁਐਸਚਨ ਮਾਰਕ ਆ। ਉਹ ਜਥਾ ਜਦੋਂ ਸ਼ਹਿਰ ਦੇ ਵਿੱਚ ਦੀ ਲੰਘਦਾ ਉਹ ਦੇਖਦਾ ਕਿ ਅੰਦਰ ਜਿਹੜੇ ਸ਼ਿਵ ਸੈਨਾ ਵਾਲੇ ਆ ਉਹ ਤਰਸ਼ੂਲ ਲੈ ਕੇ ਸ਼ਰੇਆਮ ਘੁੰਮ ਰਹੇ ਤੇ ਸੀਆਰਪੀ ਉਹਨਾਂ ਦੇ ਨਾਲ, ਤੇ ਦੂਸਰੇ ਪਾਸੇ ਸਿੱਖਾਂ ਲਈ ਕਰਫਿਊ ਲੱਗਾ। ਸੋ ਕਰਫਿਊ ਜਿਹੜਾ ਆ ਉਹ ਇੱਕ ਪਾਸੇ। ਹੁਣ ਇਹ ਜਥਾ ਆਣ ਕੇ ਉੱਥੇ ਰਿਪੋਰਟ ਕਰਦਾ ਕਿ ਸ਼ਹਿਰ 'ਚ ਜਿਹੜਾ ਕਰਫਿਊ ਹੈਗਾ ਉਹ ਸਿਰਫ ਆਪਣੇ ਲਈ ਲੱਗਾ। ਉਸ ਵੇਲੇ ਸੰਗਤਾਂ 'ਚ ਜਿਹੜਾ ਰੋਸ ਹੈਗਾ ਉਹ ਹੋਰ ਵੱਧਦਾ ਤੇ ਉਸ ਤੋਂ ਬਾਅਦ ਸੰਗਤਾਂ ਫਿਰ ਪ੍ਰਸ਼ਾਸਨ ਨੂੰ ਕਹਿੰਦੀਆਂ ਨੇ ਕਿ ਸਾਨੂੰ ਜਾ ਕੇ ਸੰਭਾਲ ਕਰਨ ਦਿਓ ਤੇ ਪੁਲਿਸ ਜਿਹੜੀ ਹੈਗੀ ਆ ਉਹਦੀ ਇਜਾਜ਼ਤ ਦੇ ਦਿੰਦੀ। ਉਸ ਤੋਂ ਬਾਅਦ ਇਹ ਜਿਹੜਾ ਪ੍ਰਸ਼ਾਸਨ ਜਿਹੜੇ ਰੋਸ ਮਾਰਚ ਹੈ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘ ਜਾ ਰਹੇ ਨੇ, ਕਿਸੇ ਦੇ ਕੋਲ ਕੋਈ ਹਥਿਆਰ ਨਹੀਂ, 5 ਰਵਾਇਤੀ ਤਲਵਾਰਾਂ ਨੇ ਜਿਹੜੇ 5 ਪਿਆਰੇ ਨੇ ਮੂਹਰੇ ਉਹਨਾਂ ਦੇ ਕੋਲ, ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਇਹ ਸੰਗਤਾਂ ਸ਼ਹਿਰ ਦੇ ਵੱਲ ਨੂੰ ਵਧ ਰਹੀਆਂ। ਜਦੋਂ ਇਹ ਸ਼ਹਿਰ ਦੇ ਵੱਲ ਨੂੰ ਵੱਧਦੀਆਂ ਨੇ ਤੇ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਮੂਹਰੇ ਸੀਆਰਪੀ, BSF ਤੇ ਪੰਜਾਬ ਪੁਲਿਸ ਤਿੰਨਾਂ ਨੇ ਅੰਦਰ ਜਿਹੜਾ ਉਹ ਘੇਰਿਆ ਹੋਇਆ ਤੇ ਬਿਨਾਂ ਕਿਸੇ ਵਾਰਨਿੰਗ ਦੇ ਅਥਰੂ ਗੈਸ ਪਹਿਲਾਂ ਸਿੱਟੀ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਪੁਲਿਸ ਬਰਸਟ ਜਿਹੜੀ ਹੈਗੀ ਆ, ਫਾਇਰ ਬਰਸਟ ਜਿਹੜੀ ਖੋਲ ਦਿੱਤਾ। ਉੱਥੇ ਸਾਰਿਆਂ ਤੋਂ ਪਹਿਲਾਂ ਜਿਹੜਾ ਭਾਈ ਪ੍ਰਵਿੰਦਰ ਸਿੰਘ ਜੀ ਜਿਹੜੇ 5 ਪਿਆਰਿਆਂ 'ਚ ਨੇ ਇਹ ਦੱਸਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਗੋਲੀ ਆਣ ਕੇ ਜੋ ਮੇਰੇ ਵੱਡੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਜਿਹੜੇ 5 ਪਿਆਰਿਆਂ 'ਚੋਂ ਇੱਕ ਸਨ ਉਹਨਾਂ ਨੂੰ ਲੱਗੀ ਔਰ ਉੱਥੇ ਡਿੱਗ ਗਏ। ਜਦੋਂ ਪੁਲਿਸ ਦੀ ਗੋਲੀ ਚੱਲਦੀ ਹੈ ਤੇ ਇੱਕਦਮ ਹਫੜਾ ਦਫੜੀ ਮਚ ਜਾਂਦੀ। ਉਸ ਤੋਂ ਬਾਅਦ ਜਿਹੜੀਆਂ ਸੰਗਤਾਂ 'ਚ ਜਿਹੜੀ ਹਫੜਾ ਦਫੜੀ ਮਚਣ ਤੋਂ ਬਾਅਦ ਪੁਲਿਸ ਜਿਹੜੀ ਘੋੜਸਵਾਰ ਪੁਲਿਸ ਆ ਉਹ ਸੰਗਤਾਂ ਦੇ ਪਿੱਛੇ ਘੋੜੇ ਭਜਾ ਕੇ ਉੱਥੋਂ 2 ਕਿਲੋਮੀਟਰ 2.5 ਕਿਲੋਮੀਟਰ ਤੋਂ ਗਾਂਹ ਜਾ ਕੇ ਸ਼ੇਰਪੁਰ ਪਿੰਡ ਆਉਂਦਾ, ਹਸੈਨਪੁਰ ਪਿੰਡ ਆਉਂਦਾ, ਉਹਨਾਂ ਦੇ ਵਿੱਚ ਜਾ ਕੇ ਜੋ ਕੁਛ ਆਪਾਂ ਗੁਰਦਾਸਪੁਰ 'ਚ ਦੇਖਿਆ ਜਦੋਂ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਸ਼ਹੀਦੀ ਹੋਈ, ਬਿਲਕੁਲ ਉਹੀ ਕਾਰਵਾਈ ਹੋਈ ਆ। ਜਦੋਂ ਤੁਸੀਂ ਇਹ ਰਿਪੋਰਟਾਂ ਪੜ੍ਹਦੇ ਆ ਕਿ ਘਰਾਂ ਦੇ ਦਰਵਾਜ਼ੇ ਤੋੜ ਕੇ ਅੰਦਰੋਂ ਸਿੰਘਾਂ ਨੂੰ ਕੱਢ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ। ਜਿਹੜੀਆਂ ਭਾਈ ਬਲਧੀਰ ਸਿੰਘ ਫੌਜੀ ਤੇ ਜਿਹੜੇ ਭਾਈ ਝਲਮਣ ਸਿੰਘ ਆ ਉਹਨਾਂ ਦੇ ਜਿਹੜੇ ਮ੍ਰਿਤਕ ਸਰੀਰ ਆ ਉਹ ਘਟਨਾਕ੍ਰਮ ਤੋਂ ਕੋਈ 1/2 ਕਿਲੋਮੀਟਰ ਅਵੇ ਉੱਥੇ ਪ੍ਰੀਤੂ ਵਾਲਮੀਕੀ ਜਿਹੜਾ ਹੈਗਾ ਉਹਦੇ ਖੂਹ ਦੇ ਉੱਤੇ ਜਿਹੜੀਆਂ ਬਲਦਾਂ ਦੇ ਪਿੱਛੇ ਮਿਲਦਾ। ਪ੍ਰੀਤੂ ਵਾਲਮੀਕੀ ਦਾ ਜਿਹੜਾ ਇੱਕ ਬਲਦ ਆ ਉੱਥੇ ਮਾਰਿਆ ਜਾਂਦਾ ਪੁਲਿਸ ਫਾਇਰਿੰਗ 'ਚ। ਉਸ ਤੋਂ ਪਿੱਛੋਂ ਇਹ ਜਿਹੜੀਆਂ ਹੈਗੀਆਂ ਔਰ ਦੂਸਰਾ ਜਿਹੜਾ ਬਲਦ ਆ ਉਹ ਨਕਾਰਾ ਹੋ ਜਾਂਦਾ। 2 ਬਲਦ ਆ ਉਸ ਦੇ ਪ੍ਰੀਤੂ ਵਾਲਮੀਕੀ ਦੇ ਇਸ ਰਿਪੋਰਟ ਮੁਤਾਬਕ। ਔਰ ਉੱਥੋਂ ਬਾਅਦ ਜਿਹੜੇ ਭਾਈ ਹਰਮਿੰਦਰ ਸਿੰਘ ਜੀ ਸ਼ਾਮ 84 ਵਾਲੇ ਉਹ ਉੱਥੇ ਇੱਕ ਨੱਥਾ ਸਿੰਘ ਦਾ ਆਰਾ, ਨੱਥਾ ਸਿੰਘ ਦਾ ਆਰਾ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੇ ਸ਼ੈਲਟਰ ਲਈ ਆ, ਉਹਦੇ ਵਿੱਚ ਉਹ ਬੈਠੇ ਤੇ ਨਾਲ ਉਹਨਾਂ ਦੇ ਫੈਡਰੇਸ਼ਨ ਦੇ ਹੋਰ ਵੀ ਵਰਕਰ ਨੇ ਤੇ ਹੋਰ ਵੀ ਸੰਗਤ ਤੇ ਜਿਹੜੀ ਪੁਲਿਸ ਆ ਸਵਰਨ ਘੋਟਨੇ ਦੀ ਅਗਵਾਈ 'ਚ ਜਿਹੜਾ ਕਿ ਉਸ ਵੇਲੇ DSP ਆ ਤੇ ਨਾਲ ਉਹਦੇ ਜਸਕੀਰਤ ਨਾਂ ਦਾ SHO ਆ, ਉਹ ਉਸ ਆਰੇ ਨੂੰ ਘੇਰ ਲੈਂਦੇ ਨੇ ਔਰ ਉਸ ਆਰੇ ਨੂੰ ਘੇਰ ਕੇ ਭਾਈ ਸਾਹਿਬ ਦਾ ਨਾਂ ਲੈ ਕੇ ਵੰਗਾਰ ਕੇ ਉਹਨਾਂ ਨੂੰ ਬਾਹਰ ਬੁਲਾਇਆ ਜਾਂਦਾ ਕਿ ਤੁਸੀਂ ਬਾਹਰ ਆਓ।
ਤੇ ਜਦੋਂ ਭਾਈ ਸਾਹਿਬ ਬਾਹਰ ਆਉਂਦੇ ਨੇ ਤੇ ਜਿਹੜਾ ਸਵਰਨ ਘੋਟਣਾ ਉਹ ਉਹਨਾਂ ਨੂੰ ਵਾਲਾਂ ਤੋਂ ਫੜਦਾ ਔਰ ਜਿਹੜਾ ਜਸਕੀਰਤ ਨਾਂ ਦਾ ਇੰਸਪੈਕਟਰ ਆ ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰਦਾ ਕਿ ਤੇਰੀ ਜ਼ੁਬਾਨ ਬੰਦ ਕਰਨੀ ਹੈ, ਤੂੰ ਇਸ ਜ਼ੁਬਾਨ ਨਾਲ ਬਹੁਤ ਲੈਕਚਰ ਕਰਦਾ ਹੈ, ਬਹੁਤ ਬੋਲਦਾ ਹੈ, ਅੱਜ ਅਸੀਂ ਤੇਰੀ ਇਹ ਜ਼ੁਬਾਨ ਜਿਹੜੀ ਹਮੇਸ਼ਾ ਲਈ ਬੰਦ ਕਰ। ਔਰ ਉਹਨਾਂ ਦੇ ਮੂੰਹ ਵਿੱਚ ਗੋਲੀਆਂ ਮਾਰ ਕੇ ਉੱਥੇ ਉਹਨਾਂ ਨੂੰ ਸਿੱਟ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਉੱਥੇ ਫੈਡਰੇਸ਼ਨ ਦਾ ਵਰਕਰ ਹੈਗਾ ਭਾਈ ਅਮਰਜੀਤ ਸਿੰਘ, ਉਹਨਾਂ ਨੂੰ ਪਾਣੀ ਦੇਣ ਲਈ ਉੱਠਦਾ, ਉਹਨੂੰ ਕਹਿੰਦੇ ਕਿ ਤੈਨੂੰ ਵੀ ਗੋਲੀ ਮਾਰ ਦੇਣੀ, ਨਹੀਂ ਇੱਥੇ ਬਹਿ ਜਾ, ਪਾਣੀ ਵੀ ਦੇਣ ਨਹੀਂ ਦਿੱਤਾ ਜਾਂਦਾ। ਦੂਸਰੀ ਆ ਜਿਹੜੀ ਤੁਸੀਂ ਤਸਵੀਰ ਉੱਪਰ ਦੇਖ ਰਹੇ ਹੋ, ਨਾਂ ਵੀ ਪੜ੍ਹ ਰਹੇ ਹੋ, ਸੈਂਟਰ ਦੇ ਵਿੱਚ ਵੀਰ ਝਲਮਣ ਹੈ, ਛਾਤੀ ਗੋਲੀਆਂ ਦੇ ਨਾਲ ਛਿਲਣੀ ਹੋਈ, ਬਿਲਕੁਲ ਕਲੀਅਰ ਹੈ ਪਿਕਚਰ 'ਚ। ਔਰ ਇਹਨਾਂ ਤਿੰਨਾਂ ਦੇ ਨਾਲ ਭਾਈ ਹਰਮਿੰਦਰ ਜੀ ਨਹੀਂ ਹੈਗੇ, ਕਿਉਂਕਿ ਭਾਈ ਹਰਮਿੰਦਰ ਜੀ ਦੀ ਸ਼ਹੀਦੀ ਜਿਹੜੀ ਹੈਗੀ ਆ ਉੱਥੇ ਇਹਨਾਂ ਦੇ ਨਾਲ ਨਹੀਂ। ਦੂਸਰੀ ਗੱਲ ਜਿਹੜੀ ਆਮ ਤੌਰ ਤੇ ਪ੍ਰਚਾਰੀ ਜਾਂਦੀ ਹੈ ਕਿ ਜੋ ਨੌਜਵਾਨ ਇਸ ਸੰਘਰਸ਼ 'ਚ ਸਨ ਉਹ ਪੜ੍ਹੇ ਲਿਖੇ ਨਹੀਂ ਸੀ, ਉਹ ਅਨਪੜ੍ਹ ਸੀ, ਉਹਨਾਂ ਨੇ ਐਵੇਂ ਵੇਗ 'ਚ ਆਣ ਕੇ ਇਸ ਲਹਿਰ 'ਚ ਸ਼ਾਮਲ ਹੋ ਗਏ। ਭਾਈ ਹਰਮਿੰਦਰ ਸਿੰਘ ਜੀ MSc ਸੈਕੰਡ ਈਅਰ ਦੇ ਸਟੂਡੈਂਟ ਸੀ ਖਾਲਸਾ ਕਾਲਜ ਜਲੰਧਰ 'ਚ। 4 ਭੈਣਾਂ ਦਾ ਇੱਕੋ ਇੱਕ ਭਰਾ ਸੀ ਤੇ ਕਸੂਰ ਸਿਰਫ ਉਹਦਾ ਇਹ ਸੀ ਕਿ ਫੈਡਰੇਸ਼ਨ ਵੱਲੋਂ ਟ੍ਰੈਫਿਕ ਜਾਮ ਕੀਤਾ ਸੀ ਤੇ ਉੱਥੇ ਜਿਹੜਾ ਸਵਰਨ ਘੋਟਣਾ ਉਹਨੇ ਇੱਕ ਸਿੰਘ ਦੀ ਪੱਗ ਲਾ ਲਈ, ਦਸਤਾਰ ਜਿਹੜੀ ਲਾ ਲਈ। ਔਰ ਭਾਈ ਹਰਮਿੰਦਰ ਸਿੰਘ ਜੀ ਨੇ ਉਹਨਾਂ ਨੂੰ ਖਾਲਸਾ ਕਾਲਜ ਜਲੰਧਰ ਦੇ ਅੰਦਰ ਲਿਜਾ ਕੇ ਦੱਸਿਆ ਸੀ ਕਿ ਦਸਤਾਰ ਦੀ ਇੱਕ ਸਿੱਖ ਲਈ ਕੀ ਮਹੱਤਤਾ, ਔਰ ਉਹਦੇ ਕੋਲੋਂ ਮਾਫੀ ਮੰਗਵਾਈ ਸੀ। ਇਹ ਕਾਰਨ ਸੀ ਕਿ ਭਾਈ ਸਾਹਿਬ ਨੂੰ ਸ਼ੈਲਟਰ 'ਚ ਹੁੰਦਿਆਂ ਵੀ ਗੋਲੀਆਂ ਮਾਰ ਕੇ ਮਾਰਿਆ ਗਿਆ। ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਇਹਨੂੰ ਇੱਕ ਦਿਨ ਦਿਹਾੜੇ ਨੰਗਾ ਚਿੱਟਾ ਕਤਲ ਦੱਸਦੀ ਹੈ। ਉਹ ਪੁਲਿਸ ਅਫਸਰਾਂ ਦਾ ਜਿਨ੍ਹਾਂ ਨੇ ਸਾਨੂੰ ਬਚਾਉਣਾ ਹੁੰਦਾ ਹੈ, ਜਿਹੜੇ ਕਿ ਸਾਡੀ ਪ੍ਰੋਟੈਕਸ਼ਨ ਲਈ ਹੁੰਦੇ ਨੇ। ਇਹ ਭਾਈ ਸਾਹਿਬ ਦੀ ਪੋਸਟਮਾਰਟਮ ਰਿਪੋਰਟ ਹੈ ਡੀਟੇਲਡ, ਜਿਹੜੀ ਕਿ ਬਿਲਕੁਲ ਸਿੱਧ ਕਰਦੀ ਹੈ ਕਿ ਗੋਲੀਆਂ ਉਹਨਾਂ ਦੇ ਮੂੰਹ ਵਿੱਚ ਦੀ ਲੰਘੀਆਂ, ਔਰ ਉਹ ਜਿਹੜੀਆਂ 2 ਗੋਲੀਆਂ ਉਹ ਬਕਾਇਦਾ ਉਹਨਾਂ ਦੇ ਸੈਂਪਲ ਭਰ ਕੇ ਉਹ ਜਿਹੜੇ ਡਾਕਟਰਾਂ ਨੇ ਰਿਪੋਰਟ ਦਿੱਤੀ ਆ ਉਸ ਵੇਲੇ ਸੀਲ ਹੋਈਆਂ, ਪਰ 32 ਸਾਲਾਂ ਤੋਂ ਸੀਲ ਨੇ। ਅੱਜ ਦੀਆਂ ਗੱਲਾਂ ਕਰਦੇ ਕਿ ਬਰਗਾੜੀ ਦੀਆਂ ਜਿਹੜੀਆਂ ਗੋਲੀਆਂ ਉਹ ਵੀ ਉਹਨਾਂ ਨੇ ਜਿਹੜੇ ਪ੍ਰੂਫ ਨੇ ਉਹ ਟੈਂਪਰ ਕਰ ਲੈਣੇ। ਅਸੀਂ ਇਨਸਾਫ ਉਹਨਾਂ ਤੋਂ ਭਾਲਦੇ ਹਾਂ ਜਿਹੜੇ ਸਾਨੂੰ ਕਤਲ ਕਰ ਰਹੇ ਨੇ, ਉਹ ਤੁਹਾਨੂੰ ਇਨਸਾਫ ਕਿੱਦਾਂ ਦੇਣਗੇ? ਇਸ ਤੋਂ ਅੱਗੇ ਦੇਖੀਏ ਭਾਈ ਬਲਧੀਰ ਸਿੰਘ ਜੀ MA ਸੈਕੰਡ ਈਅਰ ਦੇ ਸਟੂਡੈਂਟ ਸੀਗੇ ਖਾਲਸਾ ਕਾਲਜ, ਔਰ ਇਹਨਾਂ ਦੇ ਨਾਂ ਨਾਲ ਕਈ ਵਾਰੀ ਤੁਸੀਂ ਫੌਜੀ ਲਿਖਿਆ ਦੇਖੋਗੇ, ਕਿਉਂਕਿ ਇਹ ਭਾਰਤੀ ਫੌਜ ਸਨ। ਜਦੋਂ 1984 ਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਉਸ ਤੋਂ ਬਾਅਦ ਰੋਸ ਵਜੋਂ ਇਹ ਫੌਜ ਦੀ ਨੌਕਰੀ ਛੱਡ ਕੇ ਆਏ ਸੀ। ਇਹ ਇਹਨਾਂ ਦੀ ਪੋਸਟਮਾਰਟਮ ਰਿਪੋਰਟ ਹੈ ਭਾਈ ਸਾਹਿਬ ਦੀ। ਇਹ ਸਾਰੀਆਂ ਜਿੰਨੀਆਂ ਪੁਲਿਸ ਮਾਰਟਮ ਰਿਪੋਰਟਾਂ ਹੈਗੀਆਂ ਇਹ ਸ਼ੋਅ ਕਰਦੀਆਂ ਕਿ ਹਰੇਕ ਸਿੰਘ ਦੀਆਂ ਛਾਤੀਆਂ 'ਚ ਗੋਲੀਆਂ ਲੱਗੀਆਂ। ਇੱਥੇ ਆਪਣੇ ਸਾਰਿਆਂ ਤੋਂ ਜ਼ਿਆਦਾ ਵਾਈਟਲ ਆਰਗਨਸ ਹੈ, ਕਿਉਂਕਿ ਪੁਲਿਸ ਦਾ ਮਤਲਬ ਉਹਨਾਂ ਨੂੰ ਖਤਮ ਕਰਨਾ ਸੀ, ਨਾ ਕਿ ਰੋਕਣਾ ਸੀ। ਭਾਈ ਝਲਮਣ ਸਿੰਘ ਜੀ ਇਹ ਆਪਣੇ ਸਾਰੇ ਭੈਣ ਭਰਾਵਾਂ ਤੋਂ ਵੱਡੇ ਸਨ ਤੇ ਖੇਤੀਬਾੜੀ ਕਰਕੇ ਪਰਿਵਾਰ ਦੀ ਮਦਦ ਕਰ ਰਹੇ ਸੀ। ਇਹ ਉਸ ਦਿਨ ਆਪਣੇ ਕਿਸੇ ਰਿਸ਼ਤੇਦਾਰ ਦਾ ਵਿਆਹ ਅਟੈਂਡ ਕਰਨ ਆਏ ਹੋਏ ਸਨ ਬਜੂਏ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਨਕੋਦਰ ਸ਼ਹਿਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਬੇਅਦਬੀ ਹੋਈ, ਵਿਆਹ ਨੂੰ ਵਿੱਚ ਛੱਡ ਕੇ ਇਹ ਉੱਥੇ ਹਾਜ਼ਰ ਸੀ। ਅੱਜ ਅਸੀਂ ਆਪਣੇ ਅੰਦਰ ਝਾਤੀਆਂ ਮਾਰ ਕੇ ਦੇਖੀਏ ਕਿ ਸਾਡੇ 'ਚ ਉਹ ਦ੍ਰਿੜਤਾ, ਉਹ ਪਿਆਰ, ਉਹ ਜਜ਼ਬਾ, ਉਹ ਜੋਸ਼ ਹੈਗਾ। ਇਹਨਾਂ ਨੂੰ ਅਨਨੋਨ ਡਿਕਲੇਅਰ ਕੀਤਾ ਗਿਆ, ਬੇਪਛਾਣੇ ਕਹਿ ਕੇ ਇਹਨਾਂ ਦਾ ਪੋਸਟਮਾਰਟਮ ਜਿਹੜਾ ਹੋਇਆ। ਗੱਲ ਕਰਾਂ ਆਪਣੇ ਵੱਡੇ ਵੀਰ ਭਾਈ ਰਵਿੰਦਰ ਸਿੰਘ ਜੀ ਦੀ,
ਜੋ ਕਿ ਪ੍ਰੀ ਇੰਜੀਨੀਅਰਿੰਗ ਇਹਨਾਂ ਨੇ ਕੀਤੀ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ। ਉਸ ਤੋਂ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਇਹਨਾਂ ਨੇ ਉੱਥੇ ਲੋਕਲ ITI ਤੋਂ ਕੋਰਸ ਕੀਤਾ ਸੀ। ਔਰ ਕਿਹੋ ਜਿਹਾ ਉਹਨਾਂ ਦਾ ਪ੍ਰਭਾਵ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜਦੋਂ ਤੁਸੀਂ ਉਹਨਾਂ ਦੀ ਹੱਥ ਲਿਖਤ ਦੇਖਦੇ ਹੋ, ਇਹ ਉਹਨਾਂ ਦਾ ਰੋਜ਼ ਦਾ ਅਭਿਆਸ ਸੀ ਕਿ ਆਪਣੀ ਅਭਿਆਸ ਕਾਪੀ 'ਚ ਵਾਹਿਗੁਰੂ ਜਾਪ ਹਰ ਵੇਲੇ ਲਿਖਦੇ ਸੀ। ਔਰ ਉਹਨਾਂ ਨੇ April 1984 'ਚ ਆਨੰਦਪੁਰ ਸਾਹਿਬ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ, ਕਿਉਂਕਿ ਗਿਆਨੀ ਹਰਚਰਨ ਸਿੰਘ ਮਹਾਲੋਂ ਜੋ ਉਸ ਵੇਲੇ ਜਥੇਦਾਰ ਸਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਉਹ ਸਾਡੇ ਨਾਨਾ ਜੀ ਸੀ, ਉਹਨਾਂ ਦੇ ਕੋਲ ਰਹੇ। ਔਰ ਫੈਡਰੇਸ਼ਨ ਦੇ ਜਿੰਨੇ ਗੁਰਮਤਿ ਕੈਂਪ ਸੀ ਉਹ ਇਹਨਾਂ ਨੇ ਅਟੈਂਡ ਕੀਤੇ ਸੀ। ਹੁਣ ਜੇ ਆਪਾਂ ਇਹਨਾਂ ਦੀ ਪੋਸਟਮਾਰਟਮ ਰਿਪੋਰਟ ਵੀ ਦੇਖੀਏ ਤੇ ਇਹਨਾਂ ਨੂੰ ਵੀ ਅਨਨੋਨ ਕਰਾਰ ਕੀਤਾ, ਪਰ ਉਸ ਵੇਲੇ ਇਹਨਾਂ ਦੀ ਜੇਬ ਦੇ ਵਿੱਚ ਆ ਜੋ ਪਛਾਣ ਪੱਤਰ ਆ ਇਹ ਕੋਲ ਸੀ। ਔਰ ਉਸੇ ਵੇਲੇ ਸਾਨੂੰ ਉੱਥੇ ਜੋ ਡਾਕਟਰ ਸੀਗੇ ਉਹਨਾਂ ਵੱਲੋਂ ਫੋਨ ਵੀ ਆ ਗਿਆ ਸੀ ਕਿ ਤੁਹਾਡਾ ਜਿਹੜਾ ਬੱਚਾ ਹੈ ਮੇਰੇ ਪਿਤਾ ਜੀ ਨੂੰ, ਕਿ ਉਹ ਅੱਜ ਇੱਥੇ ਸ਼ਹੀਦ ਹੋ ਗਿਆ। ਪਰ ਫਿਰ ਵੀ ਜਿਹੜੀਆਂ ਪੋਸਟਮਾਰਟਮ ਰਿਪੋਰਟਾਂ, ਔਰ ਮੈਂ ਉੱਥੇ ਦੇਖਿਆ ਹਸਪਤਾਲ 'ਚ ਆਪ ਇੰਟਰਨਸ਼ਿਪ ਕਰਦਿਆਂ ਨੇ, ਔਰ ਜੇ ਤੁਸੀਂ ਰਿਪੋਰਟਾਂ ਪੜ੍ਹੋ, ਇਹ ਜਿਹੜੀਆਂ ਪੋਸਟਮਾਰਟਮ ਰਿਪੋਰਟਾਂ ਦੇ ਉੱਪਰ ਜੋ ਲਿਖਿਆ ਆ ਇਹ ਪੁਲਿਸ ਆਪ ਲਿਖ ਕੇ ਦਿੰਦੀ ਸੀ। ਡਾਕਟਰਾਂ ਨੂੰ ਕੋਲ ਵੀ ਇਹ ਲਿਖਣ ਦਾ ਜਿਹੜਾ ਉਹ ਉਹਨਾਂ ਨੂੰ, ਹਾਲਾਂਕਿ ਉਹਨਾਂ ਨੇ ਆਟੋਪਸੀ ਰਿਪੋਰਟਸ ਲਿਖਣੀਆਂ ਸੀ, ਉਹਨਾਂ ਨੇ ਪੋਸਟਮਾਰਟਮ ਰਿਪੋਰਟਸ ਲਿਖਣੀਆਂ ਸੀ, ਪਰ ਬਹੁਤ ਕੁਝ ਜੋ ਉਹਨਾਂ ਤੇ ਆ ਜੋ ਪੁਲਿਸ ਕਹਿੰਦੀ ਸੀ ਉਹੀ ਲਿਖਵਾਇਆ ਜਾਂਦਾ ਸੀ। ਇਹ ਉਸ ਵੇਲੇ ਦੀਆਂ ਅਖਬਾਰਾਂ ਨੇ ਕਿ ਹੁੰਦਾ ਕੀ ਹੈ ਕਿ ਉਹਦੀ ਜੁਡੀਸ਼ੀਅਲ ਜਾਂਚ ਦੇ ਹੁਕਮ ਹੋ ਗਿਆ ਜੀ, SSP ਟਰਾਂਸ ਕਰ ਦਿੱਤਾ ਜੀ, ਇੱਕ ਦੋ ਬੰਦੇ ਮੁਅੱਤਲ ਕਰਤੇ, ਇੱਕ ਦੋ ਟਰਾਂਸਫਰ ਕਰ ਦਿੱਤੇ, ਝੂਠੇ ਕੇਸ ਦਰਜ ਕਰ ਲਏ। ਹੁਣ ਉੱਥੇ ਘੱਟੋ ਘੱਟ 20 ਸਿੰਘ ਜਿਹੜੇ ਸੀਗੇ ਉੱਥੋਂ ਇਹਨਾਂ ਨੇ ਗ੍ਰਿਫਤਾਰ ਕੀਤੇ, ਜਿਨ੍ਹਾਂ ਤੇ ਉਹਨਾਂ ਨੇ ਝੂਠਾ ਮੁਕੱਦਮਾ 307 302 ਵੀ ਉਹਦੇ ਚ ਲਾਇਆ ਸੀ, ਉਹ ਅੰਦਰ ਸੀ। ਹੁਣ ਸਾਡੀ ਡਿਮਾਂਡ ਕੀ ਹੁੰਦੀ ਹੈ? ਇਹੀ ਕੰਮ ਬਰਗਾੜੀ 'ਚ ਵੀ ਹੋਇਆ, ਤੁਸੀਂ ਅੱਜ ਦੀ ਤਰੀਕ 'ਚ ਵੀ ਦੇਖ ਲਓ। ਸਾਰਿਆਂ ਤੋਂ ਪਹਿਲਾਂ ਜਿਹੜੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਜਿਹੜੇ ਦੋ ਸਿੰਘ ਉਹਨਾਂ ਨੇ ਗਰਦਾਨੇ ਸੀ, ਜਿਹੜਾ ਉਹਨਾਂ ਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਸੈੱਟ, ਉਹ ਸਿੱਖ ਸੀਗੇ ਜਿਹੜੇ ਕਿ ਉਸ ਧਰਨੇ 'ਚ ਸ਼ਾਮਲ ਸੀ। ਉਹਦੇ ਲਈ ਵੀ ਸਾਨੂੰ ਉਸ ਵੇਲੇ ਸੰਘਰਸ਼ ਕਰਨਾ ਪਿਆ ਸੀ ਉਹਨਾਂ ਦੇ ਕੇਸ ਵਾਪਸ ਕਰਵਾਉਣ। ਹੁਣ ਜਦੋਂ 5 ਫਰਵਰੀ ਦੀ ਸਵੇਰ ਆਉਂਦੀ ਹੈ, ਮੇਰੇ ਪਿਤਾ ਜੀ ਉੱਥੇ ਨਕੋਦਰ ਸ਼ਹਿਰ ਦੇ ਬਾਹਰ ਜਾਂਦੇ ਨੇ ਕਿ ਅਸੀਂ ਜਿਹੜੀਆਂ ਇਹਨਾਂ ਦੇ ਮ੍ਰਿਤਕ ਸਰੀਰ ਜਿਹੜੇ ਹੈਗੇ ਆ ਉਹ ਕਲੈਕਟ ਕਰ ਲਈਏ ਤਾਂ ਕਿ ਉਹਨਾਂ ਦਾ ਅਸੀਂ ਸੰਸਕਾਰ ਕਰ ਸਕੀਏ। ਸ਼ਹਿਰ 'ਚ ਜਾਣ ਨਹੀਂ ਦਿੱਤਾ ਜਾਂਦਾ, ਪਰ ਉੱਥੇ ਇੱਕ ਪੁਲਿਸ ਅਫਸਰ ਹੈ ਕਿ ਜਿਹੜਾ ਕਹਿੰਦਾ ਮੈਂ ਤੁਹਾਨੂੰ ਉਹਨਾਂ ਨੂੰ ਦਿਖਾ ਸਕਦਾ, ਮੈਂ ਤੁਹਾਡੇ ਲਈ ਇੰਨਾ ਕਰ ਸਕਦਾ ਕਿ ਮੈਂ ਤੁਹਾਨੂੰ ਦਿਖਾ ਸਕਦਾ ਉਹਨਾਂ ਨੂੰ, ਪਰ ਤੁਹਾਨੂੰ ਇਹਨਾਂ ਦੀਆਂ ਜਿਹੜੀਆਂ ਡੈੱਡ ਬੋਡੀਜ਼ ਆ ਉਹ ਤੁਹਾਨੂੰ ਨਹੀਂ ਮਿਲਦੀਆਂ। ਔਰ ਉਹਨਾਂ ਨੂੰ ਲੈ ਕੇ ਜਾਂਦਾ, ਜਦੋਂ ਹਸਪਤਾਲ 'ਚ ਜਾਂਦੇ ਨੇ ਤੇ ਪਿਤਾ ਜੀ ਕਹਿੰਦੇ ਵੀ ਮੈਂ ਜਿਹੜੇ 3 ਸਿੰਘ ਆ ਜਿਨ੍ਹਾਂ ਦੀਆਂ ਤੁਸੀਂ ਪਹਿਲਾਂ ਤਸਵੀਰ ਦੇਖੀ ਆ, ਉਹ ਥੱਲੇ ਜ਼ਮੀਨ ਦੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਮ੍ਰਿਤਕ ਦੇਹਾਂ ਪਈਆਂ, ਤੇ ਭਾਈ ਹਰਮਿੰਦਰ ਸਿੰਘ ਜੀ ਦੀ ਜਿਹੜੀ ਦੇਹ ਆ ਉਹ ਇੱਕ ਸਟ੍ਰੈਚਰ ਤੇ ਪਈ ਹੋਈ। ਭਾਈ ਹਰਮਿੰਦਰ ਸਿੰਘ ਜੀ ਦੇ ਦੇਹ ਇੱਕ ਸਟ੍ਰੈਚਰ ਤੇ ਕਿਉਂ ਆ, ਦੂਸਰੀਆਂ 3 ਥੱਲੇ ਕਿਉਂ ਨੇ? ਉਹਦੀ ਕਹਾਣੀ ਕੀ ਹੈ ਕਿ ਭਾਈ ਹਰਮਿੰਦਰ ਸਿੰਘ ਨੂੰ ਜਦੋਂ ਉਹ ਪੋਸਟਮਾਰਟਮ ਲਈ ਛੱਡ ਗਿਆ ਹਸਪਤਾਲ 'ਚ, ਲਾਸ਼ ਘਰ 'ਚ ਛੱਡ ਗਿਆ, ਤੇ ਜਦੋਂ ਡਾਕਟਰ ਪੋਸਟਮਾਰਟਮ ਕਰਨ ਲਈ ਪਹੁੰਚੇ ਤੇ ਭਾਈ ਹਰਮਿੰਦਰ ਸਿੰਘ ਜੀ ਉਸ ਵੇਲੇ ਅਜੇ ਸਹਿਕਦੇ ਸੀ, ਅਜੇ ਜੀਂਦੇ ਸੀ, ਤੇ ਡਾਕਟਰ ਉਹਨਾਂ ਨੂੰ ਲੈ ਕੇ ਹਸਪੀਟਲ 'ਚ ਉਹਨਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਪਰ ਜੋ ਉੱਥੇ ਪਹਿਰਾ ਸੀ ਉਹ ਪੁਲਿਸ ਦਾ ਸੀ, ਲਾਸ਼ ਘਰ ਦੇ ਬਾਹਰ ਅਜੇ ਵੀ ਪੁਲਿਸ ਦਾ ਹੀ ਪਹਿਰਾ ਹੁੰਦਾ, ਤੇ ਉਹਨਾਂ ਨੇ ਵਾਇਰਲੈਸ ਕੀਤੀ ਥਾਣੇ ਨੂੰ ਕਿ ਕੰਮ ਖਰਾਬ ਹੋ ਗਿਆ, ਕਿ ਸਿੰਘ ਇੱਕ ਜਿੰਦਾ ਹੈ ਤੇ ਡਾਕਟਰ ਉਹਦਾ ਇਲਾਜ ਕਰ ਰਹੇ ਨੇ ਤੇ ਹੋ ਸਕਦਾ ਉਹ ਬਚ। ਉਸੇ ਵੇਲੇ ਹੀ ਉਹ ਜਿਹੜਾ ਸਵਰਨ ਘੋਟਨਾ ਸੀਗਾ ਉਹ ਹਸਪਤਾਲ 'ਚ ਪਹੁੰਚਦਾ, ਔਰ ਹਸਪਤਾਲ 'ਚ ਤੁਹਾਨੂੰ ਪਤਾ ਕਿ ਉੱਥੇ ਮਰੀਜ਼ ਦਾਖਲ ਦੇ ਹੁੰਦੇ ਨੇ ਤੇ ਮਰੀਜ਼ਾਂ ਦੇ ਨਾਲ ਰਿਸ਼ਤੇਦਾਰ ਵੀ ਹੁੰਦੇ ਨੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਸਿੰਘ ਜ਼ਖਮੀ ਆ, ਉਹਨੂੰ ਖੂਨ ਦੀ ਜ਼ਰੂਰਤ ਆ,
ਤੇ ਰਿਸ਼ਤੇਦਾਰ ਜਿਹੜੇ ਨੇ ਉੱਥੇ ਮਰੀਜ਼ ਦਾਖਲ, ਉਹ ਆਪਣਾ ਖੂਨ ਦੇਣ ਲਈ ਵੀ ਉੱਥੇ ਪਹੁੰਚਦੇ, ਪਰ ਉੱਥੇ ਜਾ ਕੇ ਸਵਰਨ ਘੋਟਣਾ ਫਿਰ ਦਬਕਾ ਮਾਰਦਾ ਕਿ ਜੇ ਕਿਸੇ ਨੇ ਖੂਨ ਦਿੱਤਾ ਉਹਨੂੰ ਮੈਂ ਪੁੱਠਾ ਟੰਗ ਦੂੰ। ਡਾਕਟਰਾਂ ਨੂੰ ਕਹਿੰਦਾ ਕਿ ਇਸ ਸਿੰਘ ਨੂੰ ਰੈਫਰ ਕਰੋ ਜਲੰਧਰ ਸਿਵਲ ਹਸਪਤਾਲ ਨੂੰ, ਉੱਥੇ ਖੂਨ ਦਾ ਪ੍ਰਬੰਧ ਹੋ ਸਕਦਾ, ਤੇ ਉੱਥੇ ਇਹਨਾਂ ਦਾ ਇਲਾਜ ਕਰਦੇ। ਤੇ ਉਹਨਾਂ ਨੂੰ ਫਿਰ ਸੀਆਰਪੀ ਦੇ ਟਰਾਲੇ 'ਚ ਪਾ ਕੇ, ਐਂਬੂਲੈਂਸ ਨਹੀਂ ਭੇਜੀ ਜਾਂਦੀ, ਸੀਆਰਪੀ ਦੇ ਟਰਾਲੇ 'ਚ ਲਿਜਾ ਕੇ ਜਲੰਧਰ ਨੂੰ ਜਾਂਦਿਆਂ ਨਕੋਦਰ ਤੇ ਜਲੰਧਰ ਦੇ ਸੈਂਟਰ 'ਚ ਪੈਂਦਾ ਹੈ ਪਿੰਡ ਲਾਂਬੜਾ, ਉੱਥੇ ਭਾਈ ਸਾਹਿਬ ਨੂੰ ਫਿਰ ਗੋਲੀਆਂ ਮਾਰੀਆਂ ਜਾਂਦੀਆਂ। ਮੇਕ ਸ਼ੋਰ ਕੀਤਾ ਜਾਂਦਾ ਕਿ ਉਹ ਸ਼ਹੀਦ ਹੋ ਚੁੱਕੇ ਨੇ। ਉਸ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਲੈ ਕੇ ਜਾਇਆ ਜਾਂਦਾ, ਜਿੱਥੇ ਉਹ ਲਿਖਦੇ ਨੇ ਕਿ ਬਰੌਟ ਡੈਡ। ਲੈਫਟ ਸਾਈਡ ਤੇ ਭਾਈ ਹਰਮਿੰਦਰ ਸਿੰਘ ਜੀ ਦੀ ਪਿਕਚਰ ਨੈਕਸਟ ਡੇ ਨਿਊਜ਼ਪੇਪਰ 'ਚ ਹੈ, ਤੇ ਰਾਈਟ ਸਾਈਡ ਤੇ ਜਿੱਥੇ ਐਰੋ ਲੱਗਾ ਹੋਇਆ ਉਹ ਵੱਡੇ ਵੀਰ ਰਵਿੰਦਰ ਸਿੰਘ ਜੀ ਦੀ ਪਿਕਚਰ ਹੈ। ਔਰ ਇਸ ਦੇ ਬਾਵਜੂਦ ਉਹਨਾਂ ਨੂੰ ਅਣਪਛਾਤੇ ਤੇ ਲਵਾਰਸ ਕਰਾਰ ਦੇ ਦਿੱਤਾ ਜਾਂਦਾ। ਹੁਣ ਜੇ ਇਹਦੇ ਵਿੱਚ ਤੁਸੀਂ ਥੱਲੇ ਦੇਖੋ, ਜਿਹੜਾ ਲਾਸਟ ਐਰੋ ਹੈ ਕਿ ਸਭ ਨੂੰ ਪਿਆਰ ਦਿੱਤਾ, ਇਹ ਪਿਤਾ ਜੀ ਦੀ ਸਟੇਟਮੈਂਟ। ਪਿਤਾ ਜੀ ਕਹਿੰਦੇ ਜਦੋਂ ਮੈਂ ਉੱਥੇ ਪਹੁੰਚਿਆ ਮੈਂ ਅਰਦਾਸ ਕੀਤੀ, ਮੈਂ ਸਾਰੇ ਬੱਚਿਆਂ ਨੂੰ ਪਿਆਰ ਦਿੱਤਾ ਕਿ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਇਹਨਾਂ ਨੂੰ ਆਪਣੀ ਗੋਦ 'ਚ ਰੱਖਿਓ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਮੈਂ ਹੁਣ ਇੱਥੇ ਹੈਗਾ, ਮੈਂ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਬਿਨਾਂ ਲਿਜਾਏ ਇੱਥੋਂ ਨਹੀਂ ਜਾਣਾ, ਤੁਸੀਂ ਮੈਨੂੰ ਵੀ ਖਤਮ ਕਰਨਾ ਕਰ ਦਿਓ, ਪਰ ਮੈਂ ਇੱਥੋਂ ਇਹਨਾਂ ਬੱਚਿਆਂ ਤੋਂ ਬਿਨਾਂ ਨਹੀਂ ਜਾਊਂ। ਉਸ ਵੇਲੇ ਪੁਲਿਸ ਨੇ ਉਹਨਾਂ ਦੇ ਨਾਲ ਇੱਕ ਹੋਰ ਚਲਾਕੀ ਕੀਤੀ ਕਿ ਤੁਸੀਂ ਇਦਾਂ ਕਰੋ ਕਿ ਪੁਲਿਸ ਸਟੇਸ਼ਨ 'ਚ ਜਾ ਕੇ ਉੱਥੋਂ ਲਿਖਾ ਲਿਓ ਤੇ ਅਸੀਂ ਤੁਹਾਨੂੰ ਜਿਹੜੀ ਹੈਗੀ ਆ ਮ੍ਰਿਤਕ ਦੇ ਭਾਈ ਰਵਿੰਦਰ ਸਿੰਘ ਦੀ ਦੇ ਦਿੰਦੇ ਆ, ਤੇ ਤੁਸੀਂ ਜਾ ਕੇ ਤੇ ਅੰਤਮ ਸੰਸਕਾਰ ਕਰੋ। ਉਹਨਾਂ ਨੂੰ ਥਾਣੇ ਲਿਖਾਉਣ ਭੇਜ ਦਿੱਤਾ ਤੇ ਆਪ ਸੀਆਰਪੀ ਦੇ ਟਰਾਲੇ 'ਚ ਰੱਖ ਕੇ ਮ੍ਰਿਤਕ ਦੇਹਾਂ ਨਕੋਦਰ ਦੀ ਜਿਹੜੀ ਸ਼ਮਸ਼ਾਨ ਘਾਟ ਆ ਉੱਥੇ ਲਿਜਾ ਕੇ ਮਿੱਟੀ ਦਾ ਤੇਲ ਪਾ ਕੇ ਸਾੜ ਬਿਨਾਂ ਪਾਣੀ। ਇਹਨਾਂ ਵੀਰਾਂ ਨੂੰ ਕਫਨ ਤੱਕ ਨਹੀਂ ਜੁੜਿਆ। ਅਸੀਂ ਇਹਨਾਂ ਦੇ ਵੀਰਾਂ ਦੇ ਆਪਣੇ ਅੰਤਮ ਸਮੇਂ ਦਰਸ਼ਨ ਵੀ ਨਹੀਂ ਕਰ ਸਕੇ। ਇਹ ਅੱਜ ਤੋਂ 32 ਸਾਲ ਪਹਿਲਾਂ ਸਾਡੇ ਨਾਲ ਹੋਇਆ। ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਅਦਾਲਤੀ ਜਾਂਚ ਦੀ। ਪੁਲਿਸ ਸਟੇਸ਼ਨ ਦੇ ਬਾਹਰ ਸਾਰਿਆਂ ਤੋਂ ਪਹਿਲਾਂ ਪਿਤਾ ਜੀ ਇਕੱਲੇ ਧਰਨੇ ਤੇ ਬੈਠੇ ਸੀ ਇਸ ਜਾਂਚ ਲਈ। ਸਾਨੂੰ ਉਸ ਵੇਲੇ ਅਜੇ ਵੀ ਆਸ ਸੀ ਕਿ ਸ਼ਾਇਦ ਪੁਲਿਸ ਨੇ ਤਾਂ ਸਾਡੇ ਨਾਲ ਇਨਸਾਫੀ ਨਹੀਂ ਕੀਤੀ, ਸ਼ਾਇਦ ਇਸ ਮੁਲਕ ਦੀਆਂ ਅਦਾਲਤਾਂ ਹੀ ਸਾਡੇ ਨਾਲ ਇਨਸਾਫ ਕਰਨਗੀਆਂ। ਉਸ ਵੇਲੇ ਜੋ ਡਰਾਮਾ ਬਲਵੰਤਾ ਜੋ ਖਜ਼ਾਨਾ ਮੰਤਰੀ ਸੀ, ਜਿਹਨੂੰ ਕਿ ਬਾਅਦ ਚ ਆਪਣੀ ਕਰਨੀ ਵੀ ਭੁਗਤਣੀ ਪਈ ਇਹਦੇ ਲਈ, ਉਸ ਨੇ ਆਣ ਕੇ ਕਿਹਾ ਕਿ ਪੁਲਿਸ ਨੇ ਸਾਡੇ ਹੁਕਮਾਂ ਦੇ ਵਿਰੁੱਧ ਜਾ ਕੇ ਇਹਨਾਂ ਮ੍ਰਿਤਕ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ, ਜਦ ਕਿ ਸਾਡਾ ਹੁਕਮ ਸੀ, ਸਰਕਾਰ ਦਾ ਹੁਕਮ ਸੀ ਕਿ ਇਹਨਾਂ ਦੀਆਂ ਡੈੱਡ ਬੋਡੀਜ਼ ਜਿਹੜੀਆਂ ਹੈਗੀਆਂ ਉਹ ਪਰਿਵਾਰਾਂ ਨੂੰ ਸੌਂਪੀਆਂ ਜਾਣ। ਔਰ ਉਸ ਨੇ ਅਦਾਲਤੀ ਜਾਂਚ ਜਿਹੜੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਦੀਆਂ 3 ਮੱਦਾਂ ਸੀ, ਉਹਦੀ ਜਿਹੜੀ ਤੀਜੀ ਮੱਦ ਸੀ ਕਿ ਪੁਲਿਸ ਹੁਕਮਾਂ ਦੇ ਵਿਰੁੱਧ ਜਾ ਕੇ ਜੋ ਇਹਨਾਂ ਸਿੰਘਾਂ ਦਾ ਸੰਸਕਾਰ ਕੀਤਾ ਉਹਦੀ ਵੀ ਜਾਂਚ ਕੀਤੀ ਜਾਵੇ। ਔਰ 32 ਸਾਲ ਹੋ ਗਏ ਉਹ ਫਾਈਲਾਂ ਧੂੜ ਫੱਕ ਰਹੀਆਂ ਨੇ ਕਿਤੇ। ਤੇ ਜੇ ਆਪਾਂ ਨੂੰ ਕੋਈ ਵੀ ਭੁਲੇਖਾ ਕਿ ਉੱਥੋਂ ਇਨਸਾਫ ਕਿਤੇ ਮਿਲ ਸਕਦਾ, ਇਨਸਾਫ ਦੀ ਗੱਲ ਉੱਥੋਂ ਹੁੰਦੀ ਹੈ। ਇੱਥੇ ਕਾਤਲ ਵੀ ਉਹੀ ਨੇ ਤੇ ਇਨਸਾਫ ਵੀ ਅਸੀਂ ਉਹਨਾਂ ਤੋਂ ਭਾਲਦੇ ਹਾਂ, ਇਹ ਇਨਸਾਫ ਨਹੀਂ ਮਿਲਣਾ। ਹੁਣ ਜੇ ਤੁਸੀਂ ਆਹ ਚਾਰੇ ਰਿਪੋਰਟਾਂ ਦੇਖੋ, 2 ਤੇ ਅਨਨੋਨ ਨੇ, 2 ਤੇ ਸਿੰਘਾਂ ਦੇ ਨਾਂ ਪਤੇ ਲਿਖੇ ਹੋਏ ਨੇ, ਭਾਈ ਬਲਧੀਰ ਸਿੰਘ ਦਾ ਵੀ ਔਰ ਭਾਈ ਹਰਵਿੰਦਰ ਸਿੰਘ। ਜੇ ਪਤੇ ਲਿਖੇ ਹੋਏ ਨੇ ਫਿਰ ਉਹ ਅਣਪਛਾਤੇ ਕਿੱਦਾਂ ਨੇ? ਜੇ ਵਾਰਿਸ ਉੱਥੇ ਨੇ ਤੇ ਉਹ ਲਾਵਾਰਿਸ ਕਿੱਦਾਂ ਨੇ? ਸਾਧ ਸੰਗਤ ਜੀ, ਅਣਪਛਾਤੇ ਲਾਵਾਰਿਸ ਕਹਿ ਕੇ ਇਹਨਾਂ ਵੀਰਾਂ ਨੂੰ ਸਾੜਿਆ ਗਿਆ। ਜੇ ਤੁਸੀਂ ਇਹ ਰਿਪੋਰਟਾਂ ਦੇਖੋ, ਸਭ ਦੇ ਛਾਤੀਆਂ 'ਚ ਗੋਲੀਆਂ ਵੱਜੀਆਂ ਇਹ ਪੁਲਿਸ ਮਾਰਟਮ ਰਿਪੋਰਟਾਂ ਦੀਆਂ ਜਿਹੜੀਆਂ। ਔਰ ਇਹ ਜਿਹੜੀਆਂ ਰਿਪੋਰਟਾਂ ਇਹ ਵੀ ਕਿਸੇ ਵੀਰ ਨੇ ਜੋ ਨਕੋਦਰ ਸਿਵਲ ਹਸਪਤਾਲ 'ਚ ਕੰਮ ਕਰਦਾ ਸੀ ਉਹਦੀ ਮਿਹਰਬਾਨੀ ਨਾਲ ਮਿਲੀਆਂ। ਅਫੀਸ਼ੀਅਲ ਤੌਰ ਤੇ ਸਾਨੂੰ ਕੋਈ ਵੀ ਡਾਕੂਮੈਂਟ ਕਿਤਿਓਂ ਵੀ ਇਹਨਾਂ ਨੇ ਦੇਣ ਤੋਂ ਇਨਕਾਰ ਕੀਤਾ। ਆਹ ਰਿਪੋਰਟਾਂ ਨੇ
ਇਹ ਨਕਲਾਂ ਨੇ ਜੋ ਅਸੀਂ ਰਿਕੁਐਸਟ ਕਰਦੇ ਰਹੇ ਹਾਂ ਥਾਣਿਆਂ ਤੋਂ, ਹਾਈ ਕੋਰਟਾਂ ਤੋਂ, ਲੋਕਲ ਕੋਰਟਾਂ ਤੋਂ, ਪਰ ਕਦੇ ਵੀ ਸਾਨੂੰ ਇਹ ਜਿਹੜੀਆਂ ਹੈਗੀਆਂ ਇਹ ਰਿਪੋਰਟਾਂ ਅਫੀਸ਼ੀਅਲ ਤੌਰ ਤੇ ਨਹੀਂ ਮਿਲੀਆਂ। ਜਥੇਬੰਦੀਆਂ ਦਾ ਰੋਲ ਅੱਜ ਸਾਨੂੰ ਲੱਗਦਾ ਹੋਊਗਾ ਕਿ ਪਤਾ ਨਹੀਂ ਇਹਨਾਂ ਸ਼ਹੀਦਾਂ ਦੇ ਜਿਹੜੀਆਂ ਯਾਦਗਾਰਾਂ ਇਸੇ ਤਰ੍ਹਾਂ ਮਨਾ ਹੁੰਦੀਆਂ ਰਹੀਆਂ। ਨਹੀਂ ਸਾਧ ਸੰਗਤ, ਪੁਲਿਸ ਨੇ ਤਿਲ ਤੱਕ ਜ਼ੋਰ ਲਾਇਆ ਕਿ ਇਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਬਰਸੀਆਂ ਉਹ ਨਾ ਮਨਾਈਆਂ ਜਾਣ, ਇਹਨਾਂ ਦੀਆਂ ਯਾਦਗਾਰਾਂ ਨਾ ਮਨਾਈਆਂ ਜਾਣ। ਵੀਰ ਇੱਥੇ ਬੈਠੇ ਨੇ ਜਾਣਦੇ ਹੋਣਗੇ ਕਿ ਚਾਹੇ ਫੰਕਸ਼ਨ ਖਾਲਸਾ ਕਾਲਜ ਜਲੰਧਰ 'ਚ ਹੋਵੇ, ਚਾਹੇ ਰਾਮਗੜੀਆ ਕਾਲਜ ਫਗਵਾੜੇ ਹੋਵੇ, ਚਾਹੇ ਜੜਿਆਲੇ ਹੋਵੇ, ਬਾਹਰ ਪੁਲਿਸ ਦਾ ਪਹਿਰਾ ਹੁੰਦਾ ਸੀ। ਕਿਸੇ ਪਿੰਡ 'ਚ ਹੋਵੇ, ਕਿਸੇ ਸ਼ਹਿਰ 'ਚ ਹੋਵੇ, ਬਿਨਾਂ ਤੁਹਾਡੇ ਪਛਾਣ ਪੱਤਰ ਚੈੱਕ ਕੀਤੇ ਕਿ ਤੁਸੀਂ ਜੇ ਉਸ ਕਾਲਜ ਦੇ ਵਿਦਿਆਰਥੀ ਨਹੀਂ ਤੇ ਤੁਸੀਂ ਅੰਦਰ ਨਹੀਂ ਜਾ ਸਕਦੇ। ਤੁਹਾਡੀ ਉਸ ਪਿੰਡ 'ਚ ਕੀ ਰਿਸ਼ਤੇਦਾਰੀ ਆ, ਕਿਹੜਾ ਪਿੰਡ ਤੁਹਾਡਾ, ਪੂਰੇ ਨਾਂ ਪਤੇ ਲਿਖ ਕੇ। ਕੁਛ ਉਦਣ ਵੀ ਨਹੀਂ ਸੀ ਡਰਦੇ, ਕੁਛ ਅੱਜ ਵੀ ਨਹੀਂ ਸੀ ਡਰਦੇ, ਕੁਛ ਅੱਜ ਵੀ ਡਰਦੇ ਨੇ, ਕੁਛ ਉਦੋਂ ਵੀ ਡਰਦੇ ਸੀ। ਇਹ ਜਿਹੜੀਆਂ ਤਸਵੀਰਾਂ ਤੁਸੀਂ ਥੱਲੇ ਦੇਖ ਰਹੇ ਹੋ, ਇਹ ਸਾਰਿਆਂ ਤੋਂ ਪਹਿਲਾਂ ਜਿਹੜੀ ਖਾਲਸਾ ਕਾਲਜ ਜਲੰਧਰ ਫੰਕਸ਼ਨ ਹੋਇਆ ਸੀ ਉਸ ਦੀਆਂ ਨੇ। ਉਸ ਫੰਕਸ਼ਨ ਦੇ ਵਿੱਚ ਭਾਈ ਹਰਮਿੰਦਰ ਸਿੰਘ ਜੀ ਦੀ ਯਾਦ 'ਚ ਖਾਲਸਾ ਕਾਲਜ ਜਲੰਧਰ ਦੇ ਸਾਇੰਸ ਬਲਾਕ ਦਾ ਨਾਮ ਲਿਖਿਆ ਗਿਆ ਸੀ ਤੇ ਭਾਈ ਬਲਧੀਰ ਸਿੰਘ ਜੀ ਦੀ ਯਾਦ 'ਚ ਜਿਹੜਾ ਉੱਥੇ ਪੋਸਟ ਗ੍ਰੈਜੂਏਟ ਬਲਾਕ ਸੀ ਉਹਦਾ ਨਾਮ ਲਿਖਿਆ ਗਿਆ ਸੀ। ਸਾਧ ਸੰਗਤ ਉਹ ਨਾਮ ਮਿਟਾ ਦਿੱਤੇ ਗਏ ਨੇ। ਅੱਜ 32 ਸਾਲਾਂ ਦੇ ਵਿੱਚ ਸਾਡੇ ਖਾਲਸਾ ਕਾਲਜਾਂ 'ਚ ਕਿਉਂ ਕੋਸ਼ਿਸ਼ ਹੈ ਕਿ ਇਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਖਤਮ ਕਰ ਦਿੱਤੀਆਂ ਜਾਣ। ਸਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 31 ਸਾਲ ਤੱਕ ਇਹਨਾਂ ਸਿੰਘਾਂ ਦੀਆਂ ਤਸਵੀਰਾਂ ਦਰਬਾਰ ਸਾਹਿਬ 'ਚ ਕੇਂਦਰੀ ਸਿੱਖ ਮਿਊਜ਼ੀਅਮ 'ਚ ਨਹੀਂ ਲੱਗਣ ਦਿੱਤੀਆਂ। ਕਿਉਂ? 1984 ਦੇ ਸਿੰਘਾਂ ਦੇ ਜੋ ਘੱਲੂਘਾਰਾ ਹੋਇਆ ਉਹਦੀ ਯਾਦਗਾਰ ਕਿਉਂ ਨਹੀਂ ਬਣ ਦਿੱਤੀ? ਇਹ ਯਾਦਗਾਰਾਂ ਮਨਾਉਣੀਆਂ ਕਿਉਂ ਜ਼ਰੂਰੀ ਨੇ? ਇਹ ਦੱਸਦੀਆਂ ਨੇ। ਇਹ ਜੋ ਡਾਇਸਪੋਰਾ ਸਿੱਖਾਂ ਨੇ ਸਟਾਕਟਨ ਗੁਰੂ ਘਰ 'ਚ 8 ਜਨਵਰੀ 2017 ਨੂੰ ਪਹਿਲੀ ਵਾਰ ਇਹਨਾਂ ਸਿੰਘਾਂ ਦੀਆਂ ਤਸਵੀਰਾਂ ਲਾਈਆਂ ਸਨ। ਉਸ ਤੋਂ ਬਾਅਦ ਕੁਐਸਚਨ ਕੀਤਾ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਦੱਸੋ ਤੁਹਾਨੂੰ ਕੀ ਤਕਲੀਫ ਹੈ, ਤੁਸੀਂ ਕਿਉਂ ਨਹੀਂ ਲਾ ਸਕਦੇ? ਉਸ ਤੋਂ ਬਾਅਦ ਮਲਪੀਡਸ ਗੁਰੂ ਘਰ ਫੰਕਸ਼ਨ ਹੋਵੇ, ਫਰੀਮੌਂਟ ਗੁਰੂ, ਇੱਥੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ, ਦਸ਼ਮੇਸ਼ ਦਰਬਾਰ, ਉਸ ਤੋਂ ਬਾਅਦ ਇੰਨਾ ਪ੍ਰੈਸ਼ਰ ਪੈਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ 'ਚ ਇਹਨਾਂ ਸਿੰਘਾਂ ਦੀਆਂ ਤਸਵੀਰਾਂ ਲਾਉਂਦੀ। ਸਾਡੇ ਪੰਥ ਦੇ ਆਗੂਆਂ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ। ਇਸ ਸਾਕੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਜੋ ਸ਼ਖਸ ਜੋ ਬਾਦਲ ਦੀ ਝੋਲੀ 'ਚ ਹੈ, ਜਿਹਦਾ ਨਾਮ ਅਜ਼ਹਾਰ ਆਲਮ ਹੈ, ਜਿਹਨੇ ਆਲਮ ਸੈਨਾ ਬਣਾ ਕੇ ਸਾਡੇ ਵੀਰ ਪਤਾ ਨਹੀਂ ਕਿੰਨੇ ਕੁ ਸ਼ਹੀਦ ਕੀਤੇ ਆ। ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਦਾ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਵੇ। ਅਕਾਲੀ ਦਲ ਸਾਡੀ ਆਪਣੀ ਜਥੇਬੰਦੀ, ਅਸੀਂ ਕਿਹਦੇ ਤੋਂ ਆਸ ਰੱਖੀਏ? ਇਹਨਾਂ ਦੀ ਸਰਕਾਰ ਲਿਆਉਣ ਲਈ ਬਰਨਾਲੇ ਦੀ 1984 ਤੋਂ ਬਾਅਦ ਉਹ ਵੀ ਅਸੀਂ ਸੀ ਕਿ ਸ਼ਾਇਦ ਜਿਹਨਾਂ ਨੂੰ ਅਜੇ ਵੀ ਲੱਗਦਾ ਨਾ ਕਿ ਅਸੀਂ ਉੱਥੇ ਵੋਟਾਂ ਲੈ ਕੇ ਆਪਣਾ ਮੁੱਖ ਮੰਤਰੀ ਬਣਾ ਕੇ ਪਤਾ ਨਹੀਂ ਕੀ ਕਰ ਲਾਂਗੇ, ਅਸੀਂ ਇਹ ਸਾਰਾ ਕੁਝ ਆਪਣੀ ਅੱਖੀਂ ਦੇਖਿਆ। ਅੱਜ ਜੋ ਵਿਚਾਲੇ ਰਾਈਟ ਸਾਈਡ ਤੇ ਇਹ ਉਹੀ ਦਰਬਾਰਾ ਸਿੰਘ ਗੁਰੂ ਆ ADC, ਜਿਹੜੇ ਇਹਨਾਂ ਸਿੰਘਾਂ ਦੇ ਕਤਲਾਂ ਲਈ ਸਿੱਧੇ ਜ਼ਿੰਮੇਵਾਰ ਆ। ਉਹਨੂੰ ਸਾਡੀ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਜਿਹੜੀ ਯੂਨੀਵਰਸਿਟੀ ਆ ਉਹਦੇ ਸਕੱਤਰ ਵਜੋਂ ਨਿਯੁਕਤ ਕਰਤੀ। ਉਹ ਪਤਤ ਸਿੱਖ ਆ, ਪੂਰਨ ਸਿੱਖ ਵੀ ਨਹੀਂ ਹੈਗਾ। ਤੇ ਡਾਕਟਰ ਸਾਹਿਬ ਦਾ ਇੱਕ ਮੈਂ ਲੇਖ ਪੜ੍ਹਿਆ ਸੀਗਾ ਅੱਜ ਤੋਂ ਕੋਈ ਮੇਰਾ ਖਿਆਲ 7-8 ਸਾਲ ਪਹਿਲਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉੱਪਰੋਂ ਸਿੱਖ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ 'ਚੋਂ ਸਿੱਖ ਲਫ਼ਜ਼ ਤੇ ਵੀ ਉਹਨਾਂ ਨੇ ਲਕੀਰ ਪਵਾ ਦਿੱਤੀ ਸੀ ਜਦੋਂ ਇਹ ਯੂਨੀਵਰਸਿਟੀ ਬਣੀ, ਔਰ ਸਾਡੀ ਸੰਗਤ ਦੇ ਪੈਸੇ ਨਾਲ ਬਣੀ ਹੋਈ ਸੀ। ਤੇ ਸਾਧ ਸੰਗਤ ਨਾ ਤੇ ਸਾਨੂੰ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਭੁੱਲੀ ਹੈ ਤੇ ਨਾ ਹੀ ਸਾਨੂੰ ਸਾਡੇ ਵੀਰਾਂ ਦੇ ਇਹ ਕਾਤਲ ਭੁੱਲੇ ਨੇ। ਆ ਸਵਰਨ ਘੋਟਣਾ ਨਰਕਵਾਸੀ ਹੈ, ਪਰ ਉਹਦੇ ਨਾਲ ਜੋ ਬੁੱਚੜ ਜਸਕੀਰਤ ਜੋ ਕਿ SPD ਰਿਟਾਇਰ ਹੋਇਆ ਗੁਰਦਾਸਪੁਰ ਤੋਂ, ਇਹ ਉਹ ਬੁੱਚੜ ਹੈ ਜਿਹਨੇ ਭਾਈ ਹਰਮਿੰਦਰ ਸਿੰਘ ਜੀ ਦੇ ਮੂੰਹ 'ਚ ਗੋਲੀਆਂ ਮਾਰੀਆਂ।
ਅਦਾਲਤੀ ਜਾਂਚ ਦੀਆਂ ਰਿਪੋਰਟਾਂ ਉਹ ਜੋ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ 1987 ਤੋਂ ਦੱਬੀਆਂ ਹੋਈਆਂ, ਮੈਂ ਜਿਹੜਾ ਹਾਈਲਾਈਟ ਕੀਤਾ ਉਹਦੇ 'ਚ ਕਲੀਅਰ ਲਿਖਿਆ ਕਿ ਉਹ ਜਿਹੜਾ ਸਿੰਘਾਂ ਤੇ ਮੁਕੱਦਮਾ ਦਰਜ ਹੋਇਆ ਸੀ ਉਹ ਝੂਠਾ ਦਰਜ ਹੋਇਆ ਸੀ। ਔਰ ਇਹ ਕਾਰਨ ਨੇ ਕਿ ਇਹ ਰਿਪੋਰਟਾਂ ਤੁਸੀਂ ਉਹਨਾਂ ਤੋਂ ਕਦੀ ਵੀ, ਜੇ ਤੁਸੀਂ ਸੋਚਦੇ ਆ ਵੀ ਅਸੀਂ ਇਹ ਲੈ ਲਵਾਂਗੇ ਜਾਂ ਇਨਸਾਫ ਹੋ ਜਾਊਗਾ, ਇਨਸਾਫ ਦਾ ਇੱਕੋ ਇੱਕ ਹੀ ਤਰੀਕਾ ਹੈ, ਉਹ ਤੁਹਾਨੂੰ ਇਨਸਾਫ ਆਪ ਕਰਨਾ ਪੈਣਾ। ਸਾਨੂੰ ਗੁਰੂ ਸਾਹਿਬ ਨੇ ਦੱਸਿਆ ਸੀ, ਡਾਕਟਰ ਸਾਹਿਬ ਨੇ ਵੀ ਯਾਦ ਕਰਾਈ ਸੀ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ। ਖਾਲੜਾ ਸਾਹਿਬ ਨੇ ਇੱਕ ਸਪੀਚ ਕੀਤੀ ਸੀ ਕੈਨੇਡਾ ਕਿ ਅਸੀਂ ਸਭ ਕੁਝ ਮੰਗਦੇ ਹਾਂ, ਸ਼ਹਾਦਤ ਦਾ ਦਾਨ ਨਹੀਂ ਮੰਗਦੇ। ਅੱਜ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਸਮਝਦਾ ਕਿ ਮੈਂ 4 ਫਰਵਰੀ ਨੂੰ ਉੱਥੇ ਨਹੀਂ ਸੀ, ਮੈਂ 3 ਨੂੰ ਸੀ। ਕਾਸ਼ ਮੈਂ ਵੀ ਉੱਥੇ ਹੁੰਦਾ ਤੇ ਮੈਨੂੰ ਵੀ ਇਹ ਗੁਰੂ ਦੀ ਦਾਤ ਪ੍ਰਾਪਤ ਹੁੰਦੀ। ਪਰ ਗੁਰਬਾਣੀ ਸਾਨੂੰ ਦੱਸਦੀ ਹੈ, ਮਰਨ ਲਿਖਾਏ ਮੰਡਲ ਮੇ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਜਿਹੜਾ ਆਇਆ ਉਹਨੇ ਜਾਣਾ, ਦਿਨ ਵੀ ਮੁਕਰ ਰਿਹਾ ਤੇ ਸਾਧ ਸੰਗਤ ਫਿਰ ਡਰ ਕਾਹਦਾ? ਫਿਰ ਡਰ ਕਾਹਦਾ? ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਔਰ ਇਹਨਾਂ ਸ਼ਹੀਦਾਂ ਨੂੰ ਸਾਡੀ ਸ਼ਰਧਾਂਜਲੀ ਜਿਹੜੀ ਸੱਚੀ ਆ ਉਹ ਇਹੀ ਹੋਊਗੀ ਕਿ ਨਹੀਂ ਤਾਂ ਇਹ ਜਿਹੜੀਆਂ ਸੈਰੇਮਨੀਆਂ ਆ ਇਹਨਾਂ ਦਾ ਕੋਈ ਮਹੱਤਵ ਨਹੀਂ, ਕਿਉਂਕਿ ਉਹਨਾਂ ਨੇ ਆਪਣੀਆਂ ਜੋ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਇਹ ਤਸਵੀਰਾਂ ਲਵਾਉਣ ਲਈ ਨਹੀਂ ਦਿੱਤੀਆਂ। ਅਸੀਂ ਕੋਈ ਇਹ ਤੋਂ ਪੋਲੀਟੀਕਲ ਮਾਈਲੇਜ ਨਹੀਂ ਲੈਣੀ ਪਰਿਵਾਰਾਂ ਨੇ, ਅਸੀਂ ਅੱਜ ਤੱਕ ਨਹੀਂ ਲਈ ਔਰ ਨਾ ਲੈਣੀ ਹੈ। ਵਾਹਿਗੁਰੂ ਸਾਨੂੰ ਸਾਬਤ ਸੁਰਤੀ ਰੱਖੇ। ਨਾ ਸਾਨੂੰ ਕੋਈ ਪ੍ਰਧਾਨਗੀ ਚਾਹੀਦੀ ਹੈ, ਨਾ ਸਾਨੂੰ ਕੋਈ ਕੁਝ ਹੋਰ ਚਾਹੀਦਾ, ਪਰ ਇਹਨਾਂ ਸ਼ਹੀਦਾਂ ਦਾ ਜਿਹੜਾ ਖੂਨ ਆ ਉਹਨੂੰ ਅਜਾਈ ਨਾ ਜਾਣ ਦਿਓ। ਕੋਈ ਹੋਰ ਬੱਚੇ ਆਪਾਂ ਆਪਣੇ ਸ਼ਹੀਦ ਨਾ ਕਰਾਈਏ, ਪਰ ਆਜ਼ਾਦੀ ਬਿਨਾਂ ਸ਼ਹਾਦਤਾਂ ਤੋਂ ਨਹੀਂ ਮਿਲਣੀ, ਇਹ ਵੀ ਯਾਦ ਰੱਖੀਏ। ਔਰ ਆਜ਼ਾਦੀ ਲੈਣ ਲਈ ਸਾਨੂੰ, ਸਾਡੇ 'ਚ ਲੱਖਾਂ ਵਖਰੇਵੇਂ ਹੋ ਸਕਦੇ ਨੇ, ਪਰ ਇੱਕ ਪੰਥ, ਇੱਕ ਗ੍ਰੰਥ, ਉਹਦੇ ਨਾਲ ਜੁੜੀਏ। ਝੱਖੜ ਬਹੁਤ ਆਉਂਦੇ ਨੇ, ਦਰਖਤ ਉਹੀ ਰਹਿੰਦੇ ਨੇ ਜਿਹੜਿਆਂ ਦੀਆਂ ਜੜ੍ਹਾਂ ਡੂੰਘੀਆਂ ਹੋਈਆਂ ਨੇ। ਸਾਨੂੰ ਆਪਣੀਆਂ ਜੜ੍ਹਾਂ ਡੂੰਘੀਆਂ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲ ਕੇ ਜੁੜਨ ਦੀ ਜ਼ਰੂਰਤ ਆ। ਇਹ ਸਾਡਾ ਧੁਰਾ, ਦਾਣੇ ਪੀਸ ਹੁੰਦੇ ਨੇ ਜਿਹੜੇ ਪੁੜਾਂ ਦੇ ਵਿੱਚ ਆਉਂਦੇ ਉਹ ਪੀਸ ਹੋ ਜਾਂਦੇ ਨੇ, ਜੇ ਧੁਰੇ ਨਾਲ ਜੁੜੇ ਰਹਿੰਦੇ ਨੇ ਉਹ ਬਚੇ ਰਹਿੰਦੇ ਨੇ। ਸਾਨੂੰ ਆਪਣੇ ਧੁਰੇ ਨਾਲ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਤੇ ਆਪਣਾ ਕੌਮੀ ਘਰ ਜਿਹੜਾ ਉਹਦੀ ਪ੍ਰਾਪਤੀ ਦੀ ਜ਼ਰੂਰਤ ਹੈ। ਫੇਰ ਹੀ ਇਹ ਆਪਣੀ ਜਿਹੜੀ ਨਾ ਸ਼ਹੀਦ ਸਿੰਘਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜੇ ਕੋਈ ਵੱਧ ਲਫ਼ਜ਼ ਬੋਲ ਗਿਆ ਹੋਵਾਂ, ਸੰਗਤ ਮਾਫੀਦਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ सूरा सो पहचानिया जो लरे दीन के हेत, पुरजा पुरजा कट मरे कबू ना छाड़े खेत। धन धन सतगुरु साहिब श्री गुरु ग्रंथ साहिब जी की निकी गोर अंदर जुड़ बैठी गुरु प्यारी गुरु सवारी साध संगत जीओ, दसन पिता साहिब श्री गुरु गोबिंद सिंह जी वालों बख्शिश की हुई फतेह का नारा बुलंद करिए। सारे गज बज के आखो जी वाहिगुरू जी का खालसा, वाहिगुरू जी की फतेह। गुरमुख प्यारिओ, आप जी सब ने डॉक्टर अमरजीत सिंह पासों डॉक्टर हरिंदर सिंह जी कैलीफोर्निया सैनफोर्ड यूनिवर्सिटी पासों सारा नकोदर साके का जो अखी डिठा वर्णन भाई साहब जी ने अपन करके दिखाया, सारा ही सुनिया है। मैं दास 4 फरवरी 1986 ਨੂੰ ਉਹਨਾਂ 5 ਪਿਆਰਿਆਂ ਵਿੱਚ ਸ਼ਾਮਲ ਸੀ, ਜਦੋਂ ਅਸੀਂ ਸਾਰੇ ਰਲ ਮਿਲ ਕੇ ਸਾਰੀ ਸਮੂਹ ਸਾਧ ਸੰਗਤ ਦੇ ਉਤਸ਼ਾਹ ਦੇ ਨਾਲ ਬੜੇ ਸ਼ਾਂਤਮਈ ਢੰਗ ਦੇ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਵੱਲ ਜਾ ਰਹੇ ਸੀ ਤਾਂ ਪੰਜਾਬ ਪੁਲਿਸ CRP ਇਹਨਾਂ ਨੇ
ਸਭ ਤੋਂ ਪਹਿਲਾਂ ਅਥਰੂ ਗੈਸ ਛੱਡੀ, ਪਰ ਅਥਰੂ ਗੈਸ ਉਦੋਂ ਛੱਡੀ ਜਾਂਦੀ ਆ ਜਦੋਂ ਕਿਸੇ ਨੂੰ ਬਚਾਉਣਾ ਹੁੰਦਾ, ਇੱਕ ਵਾਰਨਿੰਗ ਦੇ ਤੌਰ ਤੇ। ਪਰ ਇਹਨਾਂ ਪੰਜਾਬ ਪੁਲਿਸ ਤੇ CRP ਨੇ ਅਥਰੂ ਗੈਸ ਇਸ ਲਈ ਛੱਡੀ ਕਿ ਧੂਏ ਦੇ ਵਿੱਚ ਇਹਨਾਂ ਸਿੰਘਾਂ ਨੂੰ ਭੱਜਣ ਦਾ ਮੌਕਾ ਨਾ ਦਿੱਤਾ ਜਾਵੇ। ਜਿਉਂ ਹੀ ਅਥਰੂ ਗੈਸ ਦੇ ਗੋਲੇ ਸਿੱਟੇ, ਨਾਲ ਹੀ ਇਹਨਾਂ ਨੇ ਗੋਲੀਆਂ ਦਾ ਮੀਂਹ ਬਰਸਾ ਦਿੱਤਾ। ਸਭ ਤੋਂ ਪਹਿਲਾਂ ਗੋਲੀ ਭਾਈ ਰਵਿੰਦਰ ਸਿੰਘ ਜੀ ਲਿੱਤਰਾ ਦੇ ਲੱਗੀ ਸੀਨੇ ਦੇ ਵਿੱਚ, ਜੋ ਕਿ ਬਿਲਕੁਲ ਦਾਸ ਦੇ ਨਾਲ ਸਨ ਪੰਜ ਪਿਆਰਿਆਂ ਦੇ ਵਿੱਚ। ਔਰ ਜਿਵੇਂ ਹੀ ਭਾਈ ਸਾਹਿਬ ਜੀ ਦੇ ਗੋਲੀ ਲੱਗੀ, ਭਾਈ ਸਾਹਿਬ ਜੀ ਚਲਦਿਆਂ ਚਲਦਿਆਂ ਇੱਕਦਮ ਹੀ ਥੱਲੇ ਬਹਿ ਗਏ। ਤਾਂ ਮੈਂ ਭਾਈ ਰਵਿੰਦਰ ਸਿੰਘ ਨੂੰ ਕਿਹਾ, ਮੈਂ ਕਿਹਾ ਵੀਰ ਜੀ ਉੱਠੋ, ਕੀ ਹੋਇਆ? ਤਾਂ ਨਾਲ ਹੀ ਮੈਂ ਵੀ ਜਿੱਦਾਂ ਭਾਈ ਸਾਹਿਬ ਜੀ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਗੋਲੀਆਂ ਦਾ ਮੀਂਹ ਬਰਸ ਰਿਹਾ। ਤਾਂ ਭਾਈ ਸਾਹਿਬ ਜੀ ਦੀਆਂ ਅੱਖਾਂ ਉਲਟ ਗਈਆਂ, ਭਾਈ ਸਾਹਿਬ ਜੀ ਪੂਰੇ ਹੋ ਗਏ। ਨਾਲ ਹੀ ਜਦੋਂ ਦੇਖਿਆ ਕਿ ਗੋਲੀਆਂ ਦਾ ਮੀਂਹ ਬਰਸ ਰਿਹਾ, ਹਲਚਲ ਮਚ ਗਈ ਔਰ ਹੋਰ ਅਥਰੂ ਗੈਸ ਸਿੱਟੀ ਜਾ ਰਹੀ ਆ, ਗੋਲੀਆਂ ਚੱਲ ਰਹੀਆਂ। ਇਸ ਤਰ੍ਹਾਂ ਦੀ ਘਿਨੌਣੀ ਹਰਕਤ ਇਹਨਾਂ ਨੇ ਕੀਤੀ। ਇਸ ਤਰ੍ਹਾਂ ਇਹਨਾਂ ਨੇ ਜਾਣ-ਬੁੱਝ ਕੇ ਸ਼ਾਂਤਮਈ ਢੰਗ ਦੇ ਨਾਲ ਚੱਲਦਿਆਂ ਹੋਇਆਂ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਾਈਆਂ। ਸਿਰਫ ਤੇ ਸਿਰਫ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆ ਸੰਗਤ ਜਾ ਰਹੀ ਸੀ। ਸੋ ਮੈਂ ਤੁਹਾਡਾ ਬਾਲਾ ਸਮਾਂ ਨਾ ਲੈਂਦਾ ਹੋਇਆ ਇਹ ਬੇਨਤੀ ਕਰਨਾ ਚਾਹੁੰਦਾ, ਗੁਰਮੁਖ ਪਿਆਰਿਓ, ਇਹ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੂੰ ਸਾਰੇ ਆਪਾਂ ਪਿਤਾ ਮੰਨਦੇ ਹਾਂ, ਹਰ ਜੀਓ ਮਾਤਾ, ਹਰ ਜੀਓ ਪਿਤਾ, ਇਹ ਸਾਡੇ ਪਿਤਾ ਜੀ ਹਨ। ਅਕਾਲ ਪੁਰਖ ਸਾਡੇ ਪਿਤਾ ਜੀ ਹਨ, ਅਸੀਂ ਸਾਰੇ ਉਹਨਾਂ ਦੇ ਬੱਚੇ ਹਾਂ। ਜੇ ਕੋਈ ਸਾਡੇ ਪਿਤਾ ਦੀ ਬੇਅਦਬੀ ਕਰਦਾ ਤੇ ਪੁੱਤਰ ਦਾ ਫਰਜ਼ ਬਣਦਾ ਕਿ ਉਸ ਬੇਅਦਬੀ ਦਾ ਬਦਲਾ ਲਿਆ ਜਾਵੇ, ਉਸ ਬੇਅਦਬੀ ਨੂੰ ਰੋਕਿਆ ਜਾਵੇ। ਇਹੀ ਇੱਕ ਰੀਜ਼ਨ ਹੈ ਕਿ ਗੁਰਮੁਖ ਬਾਰ-ਬਾਰ 32 ਸਾਲ ਹੋ ਗਏ ਆ ਉਹਨਾਂ ਦੀ ਸ਼ਹੀਦੀ ਯਾਦ ਮਨਾਉਂਦਿਆਂ ਨੂੰ। ਜਿਸ ਤਰ੍ਹਾਂ ਡਾਕਟਰ ਸਾਹਿਬ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਉਹਨਾਂ ਦੇ ਕੋਲੋਂ ਕੋਈ ਵੀ ਆਸ ਨਹੀਂ ਕਿਸੇ ਤਰ੍ਹਾਂ ਦੀ ਵੀ, ਬੇਸ਼ੱਕ ਉਹ ਅਕਾਲੀ ਸਰਕਾਰ ਹੋਵੇ, ਬੇਸ਼ੱਕ ਉਹ ਅਰਮਿੰਦਰ ਸਿੰਘ ਦੀ ਸਰਕਾਰ ਹੋਵੇ, ਕਿਸੇ ਨੇ ਵੀ ਸਾਨੂੰ ਇਹ ਨਹੀਂ ਦੇਣਾ ਕਿ ਉਹਨਾਂ ਦਾ ਸਾਡੀ ਗਲਤੀ ਸੀ, ਅਸੀਂ ਉਹਨਾਂ ਸਿੰਘਾਂ ਤੇ ਨਜਾਇਜ਼ ਗੋਲੀਆਂ ਚਲਾਈਆਂ ਸ਼ਾਂਤਮਈ ਢੰਗ ਚੱਲਦਿਆਂ ਹੋਇਆ ਤੇ। ਸੋ ਮੈਂ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਗੁਰਮੁਖ ਪਿਆਰਿਓ, ਸਾਰੇ ਆਪਾਂ ਤਕੜੇ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੀਏ। ਉਹਨਾਂ ਦਾ ਜੋ ਉਪਦੇਸ਼ ਹੈ ਉਹ ਵੀ ਜਪੀਏ, ਤਾਂ ਕਿ ਜਪ ਕੇ ਸਾਡਾ ਜੋ ਮਨ ਹੈ ਉਹ ਤਕੜਾ ਹੋ ਜਾਵੇ। ਇਹੀ ਇੱਕ ਕਮਜ਼ੋਰੀ ਹੈ ਸਾਡੀ, ਕਿਉਂਕਿ ਸਾਡਾ ਮਨ ਕਮਜ਼ੋਰ ਹੈ। ਮਨ ਕਮਜ਼ੋਰ ਹੋਣ ਦੇ ਨਾਲ ਸਾਡੇ ਮਨ ਵਿੱਚ ਭਰਮ ਆ ਜਾਂਦਾ ਕਿ ਜੇ ਬਾਈ ਚਾਂਸ ਗੋਲੀ ਚੱਲ ਗਈ ਕੀ ਹੋਵੇਗਾ। ਜੇ ਸਾਡਾ ਮਨ ਤਕੜਾ ਹੋਵੇਗਾ ਤੇ ਅਸੀਂ ਮਰਨ ਤੋਂ ਨਹੀਂ ਡਰਾਂਗੇ। ਇਸ ਲਈ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਕੁਰਬਾਨੀਆਂ ਤੋਂ ਨਾ ਡਰੀਏ। ਜਿੰਨੀ ਦੇਰ ਸਾਨੂੰ ਆਪਣਾ ਨਿੱਜੀ ਘਰ ਨਹੀਂ ਮਿਲਦਾ, ਓਨੀ ਦੇਰ ਅਸੀਂ ਸੁਰੱਖਿਅਤ ਨਹੀਂ, ਓਨੀ ਦੇਰ ਇਹ ਬੇਅਦਬੀਆਂ ਹੋਈ ਜਾਣਗੀਆਂ। ਸੋ ਸਾਨੂੰ ਜ਼ਰੂਰਤ ਹੈ ਆਪਣਾ ਘਰ ਬਣਾਉਣ ਦੀ। ਸੋ ਇੰਨੀ ਬੇਨਤੀਆਂ ਕਰਦਾ ਮੈਂ ਸਾਧ ਸੰਗਤ ਜੀ ਕੋਲੋਂ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਾਫੀ ਚਾਹੁੰਦਾ ਜੇ ਕੋਈ ਮੇਰੇ ਕੋਲ ਅੱਖਰ ਵੱਧ ਘਾਟਾ ਬੋਲਿਆ ਹੋਵੇ। ਆਓ ਸਾਰੇ ਰਲ ਕੇ ਇੱਕ ਜਕਾਰਾ ਲਗਾਈਏ, ਖਾਲਿਸਤਾਨ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ। 1 ਮਿੰਟ ਦੀ ਹਾਜ਼ਰੀ ਜਿਹੜੀ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਮੁੱਖ ਸੇਵਾਦਾਰ, ਉਹਨਾਂ ਤੋਂ ਬਾਅਦ ਅਸੀਂ ਆਪਣੇ ਜਥੇ ਨੂੰ ਉਹ ਹਾਜ਼ਰੀ ਮਿਲੇ। ਬਹੁਤ ਹੀ ਉੱਚ ਕੋਟੀ ਦਾ ਜਥਾ, ਬੜੀ ਸਤਿਗੁਰਾਂ ਦੀ ਅਪਾਰ ਕਿਰਪਾ, ਪਹਿਲੀ ਵਾਰ ਅਮਰੀਕਾ ਦੀ ਧਰਤੀ ਤੇ ਪਹੁੰਚੇ ਹਨ। ਨਾਲ ਦੀ ਨਾਲ ਭਾਈ ਸਾਹਿਬ ਹਿੰਮਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਮਾਗਮ ਹੈਗਾ ਨਕੋਦਰ ਕਾਂਡ, ਜੋ 4 ਫਰਵਰੀ 1986 ਨੂੰ ਜਿਨ੍ਹਾਂ ਸਿੰਘਾਂ ਬਾਰੇ ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC ਵਾਲੇ, ਉਹਨਾਂ ਨੇ ਕਾਫੀ ਡਿਟੇਲ ਦੇ ਨਾਲ ਜਿੱਥੇ ਸਾਂਝ ਪਾਈ, ਨਾਲ ਦੀ ਨਾਲ ਸਾਡੇ ਕੋਲ ਜੋ ਕੈਲੀਫੋਰਨੀਆ ਤੋਂ ਡਾਕਟਰ ਹਰਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਖੀ ਡਿੱਠਾ ਹਾਲ ਹੋਵੇ, ਜੋ ਉਹਨਾਂ ਨੇ ਪੂਰੀ ਡਿਟੇਲ ਦੇ ਨਾਲ ਉਹਨਾਂ ਸਿੰਘਾਂ ਦੀ ਸ਼ਹੀਦੀ ਦੇ ਚਾਨਣਾ ਪਾਇਆ। ਇਹ ਸਾਡਾ ਫਰਜ਼ ਬਣਦਾ ਆ, ਖਾਸ ਕਰਕੇ ਸਿੱਖ ਕੌਮ ਦਾ, ਕਿ ਅਸੀਂ ਆਪਣੇ ਉਹ ਸਾਕਿਆਂ ਨੂੰ, ਆਪਣੀਆਂ ਜਨਰੇਸ਼ਨਾਂ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਸਾਕਿਆਂ ਬਾਰੇ ਸਾਂਝ ਪਾਈਏ, ਉਹਨਾਂ ਨੂੰ ਦੱਸੀਏ ਕਿ ਸਾਡੇ ਨਾਲ ਕੀ ਹੋਇਆ। 1984 ਤੋਂ ਪਹਿਲਾਂ ਜੇ ਅਸੀਂ 47 ਦੀ ਵੰਡ ਦੀ ਗੱਲ ਕਰੀਏ, ਉਸ ਤੋਂ ਰਾਈਟ ਬਾਅਦ ਉਸ ਸਿਸਟਮ ਨੇ, ਭਾਰਤੀ ਸਿਸਟਮ ਨੇ, ਜਿਹੜਾ ਕਿ ਵੱਲਭ ਭਾਈ ਪਟੇਲ ਦੀ ਗੱਲ ਕਰਦੇ ਆ, ਉਹਨਾਂ ਨੇ ਸਾਨੂੰ ਜਰਾਇਮ ਪੇਸ਼ਾ ਕਹਿ ਕੇ ਇੱਕ ਖਿਤਾਬ ਦਿੱਤਾ ਸਿੱਖਾਂ ਨੂੰ ਕਿ ਇਹ ਕੌਮ ਇੱਕ ਲੁੱਟਾਂ ਖੂਹਾਂ ਕਰਨ ਵਾਲੀ ਕੌਮ ਆ। ਤੋਂ ਉਦੋਂ ਦਾ ਸਿਲਸਿਲਾ ਚੱਲਦਾ ਚੱਲਦਾ 2 ਵਾਰੀ ਅਟੈਕ ਹੋ ਚੁੱਕੇ ਆ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ। 1984 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਬਰਗਾੜੀ ਕਾਂਡ ਦੀ ਗੱਲ ਕਰਦੇ ਹਾਂ, ਸੋ ਮੈਂ ਧੰਨਵਾਦ ਕਰਦਾ ਦੁਆਬਾ ਸਿੱਖ ਐਸੋਸੀਏਸ਼ਨ ਵਾਲੇ ਵੀਰਾਂ ਦਾ, ਜਿਨ੍ਹਾਂ ਨੇ ਪਿਛਲੇ ਲਗਭਗ 2 ਸਾਲਾਂ ਤੋਂ ਜੋ ਨਕੋਦਰ ਦੇ ਸਿੰਘਾਂ ਦਾ ਹਰ ਸਾਲ ਉਹਨਾਂ ਦੀ ਯਾਦ ਮਨਾਈ ਜਾਂਦੀ ਆ। ਯਾਦ ਮਨਾਉਣ ਦਾ ਕਾਰਨ ਇਹ ਆ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ, ਜਿੱਥੇ ਅੱਜ ਅਸੀਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਇਸ ਸਾਕੇ ਬਾਰੇ ਸਰਵਣ ਕਰ ਰਹੇ ਹਾਂ, ਉੱਥੇ ਇਹ ਸੋਸ਼ਲ ਮੀਡੀਆ ਤੇ ਔਰ TV ਦੇ ਮਾਧਿਅਮ ਦੇ ਰਾਹੀਂ ਜਿਹੜੀ ਇਹ ਗੱਲ ਵਰਲਡ ਭਰ ਦੇ ਵਿੱਚ ਜਾਣੀ ਆ। ਔਰ ਜਿਵੇਂ TV 84 ਵੀ ਅੱਜ ਇਸ ਸਮਾਗਮ ਨੂੰ ਕਵਰ ਕਰ ਰਿਹਾ, ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹ ਸਾਡਾ ਇੱਕ ਪੰਥਕ ਚੈਨਲ, ਜਿਨ੍ਹਾਂ ਨੂੰ ਕਿ ਵਾਸ਼ਿੰਗਟਨ DC ਵਿੱਚ ਅੱਜ ਤੋਂ 2 ਸਾਲ ਪਹਿਲਾਂ ਕੌਮ ਵੱਲੋਂ ਇੱਕ ਖਿਤਾਬ ਦਿੱਤਾ ਗਿਆ ਕਿ ਪੰਥਕ ਚੈਨਲ ਦਾ ਨਾਂ ਤੇ, ਭਾਵੇਂ ਕਿ ਹੋਰ ਵੀ ਕਈ TV ਚੈਨਲ ਆ ਜਿਹੜੇ ਕਿ ਜ਼ਿਆਦਾਤਰ ਜਿਹੜੀ ਗੱਲ ਉਹ ਭਾਰਤੀ ਸਿਸਟਮ ਦੀ ਉਹ ਕਰਦੇ ਆ, ਪਰ ਸਾਨੂੰ ਮਾਣ ਆ TV 84 ਤੇ। ਸਾਧ ਸੰਗਤ ਜੀ, ਜੋ ਅੱਜ ਨਕੋਦਰ ਵਾਲੇ ਸਿੰਘਾਂ ਦੀ ਗੱਲ ਹੋ ਰਹੀ ਆ, ਜਾਂ ਬਰਗਾੜੀ ਕਾਂਡ, ਜਿਹੜਾ ਅੱਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਭਾਰਤੀ ਸਿਸਟਮ ਨੇ ਅੱਜ ਤੱਕ ਕੋਈ ਸਿੱਖਾਂ ਦਾ ਕਾਤਲ ਫੜ ਕੇ ਉਸ ਨੂੰ ਸਜ਼ਾ ਨਹੀਂ ਦਿੱਤੀ। ਕਮਿਸ਼ਨ ਤੇ ਕਮਿਸ਼ਨ ਬਿਠਾਏ, ਪਰ ਉਹਨਾਂ ਕਮਿਸ਼ਨਾਂ ਨੇ ਕਦੇ ਵੀ ਜਿਹੜੀ ਆ ਇਨਵੈਸਟੀਗੇਟ ਕਰਕੇ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ। ਸਾਡੇ ਹਜ਼ਾਰਾਂ ਹੀ ਨੌਜਵਾਨ, ਜੋ ਡਾਕਟਰ ਸਾਹਿਬ ਆਪਣੀ ਸਪੀਚ ਦੇ ਵਿੱਚ ਗੱਲ ਕਰ ਰਹੇ ਸਨ ਕਿ ਪਹਿਲੀ ਪੀੜ੍ਹੀ ਸਾਡੀ ਉਹ ਬਿਆਨ ਤੇ ਬੁੱਚੜ ਨੇ, ਜਿਹੜੇ ਨੌਜਵਾਨ ਉਸ ਵੇਲੇ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ, ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਘਾੜਤ ਏਜੰਸੀਆਂ ਦੀ, ਸੈਂਟਰ ਗਵਰਨਮੈਂਟ ਦੀ, ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕਿ ਪੰਜਾਬ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਡਰੱਗ ਮੁਹੱਈਆ ਕਰਾਓ, ਉਹਨਾਂ ਦੇ ਵਿੱਚ ਪੈ ਜਾਣ ਚੱਕਰਾਂ ਦੇ ਵਿੱਚ। ਸੋ ਅੱਜ ਇਹਨਾਂ ਨੇ ਇੱਕ ਤੀਸਰੀ ਜਿਹੜੀ ਕਾਢ ਆ ਉਹਨਾਂ ਏਜੰਸੀਆਂ ਦੀ, ਭਾਰਤੀ ਸਿਸਟਮ ਦੀ, ਪੰਜਾਬ ਸਰਕਾਰ ਦੇ ਨਾਲ ਮਿਲ ਕੇ, ਪੰਜਾਬ ਪੁਲਿਸ ਦੇ ਨਾਲ ਮਿਲ ਕੇ, ਗੈਂਗਸਟਰ ਜਿਹੜੇ ਨੌਜਵਾਨਾਂ ਦੇ ਫੇਕ ਇਨਕਾਊਂਟਰ, ਉਹ ਨੌਜਵਾਨ ਗੈਂਗਸਟਰ ਬਣੇ ਕਿਉਂ ਆ? ਕਿਉਂਕਿ ਬੇਰੁਜ਼ਗਾਰੀ ਆ। ਪੜ੍ਹ ਲਿਖ ਕੇ ਉਹ ਗਲੀਆਂ, ਸਕੂਲਾਂ, ਕਾਲਜਾਂ ਦੇ ਵਿੱਚ ਜਿਹੜੇ ਆ ਉਹ ਪੰਜਾਬ ਦੀਆਂ ਸੜਕਾਂ 'ਤੇ ਘੁੰਮ ਰਹੇ ਆ। ਉਹਨਾਂ ਲੀਡਰਾਂ ਨੇ ਆਪਣੇ ਮਫਾਦਾਂ ਵਾਸਤੇ ਉਹਨਾਂ ਨੂੰ ਵਰਤ ਕੇ, ਜਦੋਂ ਉਹਨਾਂ ਦੇ ਕੰਮ ਪੂਰੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਫਿਰ ਧੱਕ ਦਿੱਤਾ ਜਾਂਦਾ ਸਿਸਟਮ ਦੇ ਵਿੱਚ, ਤੇ ਉਹਨਾਂ ਦੇ ਫੇਕ ਇਨਕਾਊਂਟਰ, ਜਿਵੇਂ ਵਿੱਕੀ ਗੌਂਡਰ ਦਾ ਔਰ ਪ੍ਰੇਮਾ ਲਾਹੌਰੀਆ, ਹੋਰ ਨੌਜਵਾਨ, ਜਿਹੜਾ DGP ਸ਼੍ਰੇਸ਼ ਅਰੋੜਾ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਪਿਛਲੇ ਦਿਨੀ,
ਕਿ ਉਹਨਾਂ ਨੇ ਲਗਭਗ ਜਿਹੜੇ 23-24 ਜਿਹੜੇ ਨੌਜਵਾਨ ਪੰਜਾਬ ਦੇ ਉਹਨਾਂ ਦੀ ਹਿੱਟ ਲਿਸਟ ਜਿਹੜੀ ਤਿਆਰ ਕੀਤੀ ਹੋਈ ਆ ਕਿ ਉਹਨਾਂ ਦੇ ਆਉਣ ਵਾਲੇ 5-4 ਮਹੀਨਿਆਂ ਦੇ ਵਿੱਚ ਉਹਨਾਂ ਦੇ ਵੀ ਫੇਕ ਇਨਕਾਊਂਟਰ ਹੋ ਸਕਦੇ ਆ। ਸੋ ਅਸੀਂ ਸਾਡੇ ਜਿਹੜੇ ਗੁਰਦੁਆਰੇ ਆ, ਸੋ ਸਾਡੀ ਉਹ ਖਾਲਿਸਤਾਨ ਦੀ, ਅਸੀਂ ਇਹਨੂੰ ਓਵੈਂਸੀ ਦੇ ਤੌਰ ਤੇ ਦੇਖਦੇ ਆ ਵਰਲਡ ਭਰ ਦੇ ਵਿੱਚ ਵਸਦੇ ਜਿਹੜੇ ਗੁਰਦੁਆਰੇ, ਜੇ ਸਾਡੇ ਗੁਰਦੁਆਰਿਆਂ ਦੇ ਵਿੱਚ ਗੱਲ ਸਾਡੀ ਕੌਮ ਦੀ, ਸਾਡੇ ਨੌਜਵਾਨਾਂ ਦੀ, ਸਾਡੇ ਖਾਲਿਸਤਾਨ ਦੀ, ਹੋਮਲੈਂਡ ਦੀ ਨਹੀਂ ਹੋਣੀ ਤੇ ਹੋਣੀ ਕਿੱਥੇ ਆ। ਤੇ ਅੱਜ ਜਦੋਂ ਪਿਛਲੇ ਦਿਨੀ ਅਮਰੀਕਾ ਭਰ ਦੇ 96 ਗੁਰਦੁਆਰਿਆਂ ਨੇ ਜਿਹੜੇ ਭਾਰਤੀ ਓਵੈਂਸੀਆਂ ਦੇ ਬਾਈਕਾਟ ਦੀ ਗੱਲ ਕੀਤੀ ਆ, ਤਾਂ ਉਹ ਭਾਰਤੀ ਸਿਸਟਮ ਕਿਵੇਂ ਤਿਲਮਿਲਾ ਉੱਠਿਆ। ਸੋ ਕਈ ਬਕਾਊ ਮੀਡੀਆ ਵਾਲੇ ਕਹਿੰਦੇ ਆ ਜੀ ਦੇਖੋ ਜੀ ਇਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਵੰਡ ਤੇ ਬੈਨ ਕਰ ਦਿੱਤਾ। ਦੇਖੋ ਜਦੋਂ ਉਹ ਸਾਡੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਬਣਾ ਰਹੇ ਆ, ਸਾਡੇ ਸਿੱਖਾਂ ਨੂੰ ਕਾਲੀਆਂ ਸੂਚੀਆਂ ਬਣਾ ਕੇ ਔਰ ਉਹਨਾਂ ਦੇ ਝੂਠੇ ਕੇਸ ਪਾ ਕੇ ਵਿਦੇਸ਼ਾਂ ਵਿੱਚੋਂ ਚੁੱਕ ਕੇ ਲਿਜਾ ਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਆ, ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਆ ਔਰ ਝੂਠੇ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਫਿਰ ਇਹ ਅਸੀਂ ਕਿਉਂ ਨਹੀਂ ਕਰ ਸਕਦੇ ਕਿ ਅਸੀਂ ਉਹਨਾਂ ਨੂੰ ਆਪਣੀਆਂ ਸਟੇਜਾਂ ਤੋਂ ਬੋਲਣ ਤੇ ਪਾਬੰਦੀ, ਸਾਡੇ ਨਗਰ ਕੀਰਤਨਾਂ ਦੇ ਵਿੱਚ ਬੋਲਣ ਤੇ ਪਾਬੰਦੀ ਔਰ ਕਿਸੇ ਕਿਸਮ ਦਾ ਸਨਮਾਨ ਦੇਣ ਦੀ ਪਾਬੰਦੀ ਜਿਹੜੀ ਅਸੀਂ ਕਿਉਂ ਨਹੀਂ ਲਾ ਸਕਦੇ। ਇਹ ਸਾਡੇ ਹੱਕ ਆ। ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਭਾਰਤੀ ਸਿਸਟਮ ਵੱਲੋਂ। ਤੇ ਅੱਜ ਜਦੋਂ ਅਸੀਂ ਆਪਣੇ ਮੁਲਕ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਸਾਧ ਸੰਗਤ ਜੀ ਸਟਾਕਟਨ ਦੀ ਧਰਤੀ ਤੋਂ ਗਦਰੀ ਬਾਬਿਆਂ ਨੇ ਗਦਰ ਲਹਿਰ ਚਲਾਈ। ਉਸ ਮੁਲਕ ਨੂੰ 95% ਤੋਂ ਵੱਧ ਜਿਹੜੀਆਂ ਸਿੱਖ ਕੌਮ ਨੇ ਸ਼ਹੀਦੀਆਂ ਦੇ ਕੇ ਆਜ਼ਾਦ ਕਰਾਇਆ। ਅੱਜ ਵੀ ਗਦਰੀ ਬਾਬੇ ਜਾਂਦੇ ਆ ਇਸ ਧਰਤੀ ਦੇ ਉੱਤੋਂ ਔਰ 1984 ਦੇ ਵਿੱਚ ਵੀ ਗਏ ਆ ਜਿਨ੍ਹਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਸੋ ਵਿਦੇਸ਼ਾਂ ਦੇ ਵਿੱਚ ਸਿੱਖ ਆਜ਼ਾਦ ਆ, ਪੰਜਾਬ ਦੇ ਵਿੱਚ ਸਿੱਖ, ਭਾਰਤ ਵਿੱਚ ਸਿੱਖ ਗੁਲਾਮ ਆ। ਜੇ ਵਿਦੇਸ਼ੀ ਸਿੱਖ ਤਗੜਾ ਆ, ਵਿਦੇਸ਼ੀ ਸਿੱਖਾਂ ਦੇ ਨਾਲ ਸਾਡੇ ਪੰਜਾਬ ਵਾਲੇ ਸਿੱਖਾਂ ਦਾ ਹੌਸਲਾ ਬੁਲੰਦ ਹੁੰਦਾ ਕਿ ਸਾਡੇ ਵਿਦੇਸ਼ੀ ਵਸਦੇ ਸਿੱਖ ਭਰਾ ਸਾਡੇ ਨਾਲ ਹਮਦਰਦੀ ਪ੍ਰਗਟ ਕਰਦੇ ਆ, ਸਾਡੀ ਆਜ਼ਾਦੀ ਦੀ ਗੱਲ ਕਰਦੇ ਆ, ਸਾਡੇ ਜਿਹੜੇ ਹੱਕਾਂ ਹਕੂਕਾਂ ਦੀ ਗੱਲ ਕਰਦੇ ਆ। ਜਦੋਂ ਪੰਜਾਬ ਦਾ ਸਿੱਖ ਕਾਇਮ ਹੁੰਦਾ ਆ ਤੇ ਫਿਰ ਜਿਹੜੇ ਭਾਰਤੀ ਸਟੇਟਾਂ ਦੇ ਵਿੱਚ, ਬਾਹਰਲੀਆਂ ਦੇ ਵਿੱਚ ਸਾਡੇ ਸਿੱਖ ਭਰਾ ਵਸਦੇ ਆ ਉਹ ਵੀ ਕਾਇਮ ਹੁੰਦੇ ਆ। ਕਿਉਂਕਿ ਜੇ ਸਾਡੇ ਪੰਜਾਬ ਦੇ ਸਿੱਖ ਕਮਜ਼ੋਰ ਹੋਣਗੇ ਤਾਂ ਫਿਰ ਤੁਸੀਂ ਹਿਸਾਬ ਲਾਓ ਜਿਹੜੇ ਬਾਹਰਲੀਆਂ ਸਟੇਟਾਂ ਦੇ ਵਿੱਚ ਸਿੱਖ ਬੈਠੇ ਆ ਉਹਨਾਂ ਦਾ ਹਾਲਾਤ ਕੀ ਬਣਨਗੇ। ਸੋ ਇਹ ਕੜੀਆਂ ਦੇ ਨਾਲ ਕੜੀਆਂ ਜੁੜਦੀਆਂ। ਸਾਡਾ ਫਰਜ਼ ਬਣਦਾ ਕਿ ਭਾਵੇਂ ਉਹ ਰੈਫਰੈਂਡਮ 2020 ਹੋਵੇ, ਭਾਵੇਂ ਕਿਸੇ ਜਥੇਬੰਦੀ ਵੱਲੋਂ ਖਾਲਿਸਤਾਨ ਦੀ ਗੱਲ ਹੋਵੇ, ਜਿੱਥੇ ਵੀ ਪੰਥਕ ਪ੍ਰੋਗਰਾਮ ਹੋਣ, ਜਿੱਥੇ ਵੀ ਕੌਮ ਦੀ ਗੱਲ ਹੋਵੇ, ਉੱਥੇ ਅਸੀਂ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ, ਉਹਨਾਂ ਪ੍ਰੋਗਰਾਮਾਂ ਦੀ ਹਮਾਇਤ ਕਰੀਏ ਤਾਂ ਕਿ ਜਿਹੜੇ ਸਾਡੀ ਖਾਲਿਸਤਾਨ ਦੀ ਮੰਜ਼ਿਲ ਦਾ ਰਾਹ ਸੁਖਾਲਾ ਬਣ ਜਾਏ। ਸੋ ਸਾਧ ਸੰਗਤ ਜੀ, ਆਪ ਜੀ ਦੇ ਸਹਿਯੋਗ ਤੋਂ ਬਗੈਰ ਇਹ ਕਾਰਜ ਨਹੀਂ ਸਫਲ ਹੋਣੇ। ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਬੈਠੇ ਹੋਏ ਵਧੀਆ ਐਜੂਕੇਸ਼ਨ ਦਈਏ, ਉਹਨਾਂ ਨੂੰ ਉਸ ਸਿਸਟਮ ਤੋਂ ਜਾਣੂ ਕਰਾਈਏ ਔਰ ਦੱਸੀਏ ਸਾਡੇ ਨਾਲ ਸੰਨ 47 ਤੋਂ ਬਾਅਦ ਅੱਜ ਤੱਕ ਜਿਹੜੀ ਵੱਖ-ਵੱਖ ਤਰੀਕੇ ਨਾਲ ਸਿੱਖ ਜੈਨੋਸਾਈਡ ਹੋ ਰਹੀ ਆ ਉਹਨੂੰ ਅਸੀਂ ਕਿਵੇਂ ਫੇਸ ਕਰਨਾ, ਆਪਣੇ ਮੁਲਕ ਨੂੰ ਆਜ਼ਾਦ ਕਿਵੇਂ ਕਰਾਉਣਾ। ਸੋ ਇਹਨਾਂ ਫਰਜ਼ਾਂ ਨੂੰ ਆਪਾਂ ਪਛਾਣੀਏ। ਜਿੱਥੇ ਅੱਜ ਨਕੋਦਰ ਦੇ ਸਿੰਘਾਂ ਦੀ ਅੱਜ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ, ਬਹੁਤ ਸਾਰੀਆਂ ਜਥੇਬੰਦੀਆਂ ਦੇ ਮੈਂ ਪ੍ਰਬੰਧਕ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕ ਜਿਹੜੇ ਆ ਉਹ ਅੱਜ ਇਸ ਸਮਾਗਮ ਦੇ ਵਿੱਚ ਆਏ ਆ। ਉਹ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਗੁਰਦੁਆਰਾ ਸਾਹਿਬ ਮੈਨੇਜਮੈਂਟ ਵੱਲੋਂ ਧੰਨਵਾਦ ਕੀਤਾ ਜਾਂਦਾ। ਅੱਜ ਸਾਧ ਸੰਗਤ ਜੀ ਜਿੱਥੇ ਨਕੋਦਰ ਦੇ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ, ਉੱਥੇ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਵੀ ਜਿਹੜਾ ਉਹ ਯਾਦ ਕੀਤਾ ਜਾ ਰਿਹਾ, ਗੁਰੂ ਸਾਹਿਬ ਦੇ ਪਾਏ ਪੂਰਨਾਂ ਨੂੰ ਯਾਦ ਕੀਤਾ ਜਾ ਰਿਹਾ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਔਰ ਇੱਥੇ ਹੀ ਮੈਂ ਆਪਣੇ ਸ਼ਬਦਾਂ ਨੂੰ ਸਪੋਰਦਾ ਹੋਇਆ ਧੰਨਵਾਦ ਕਰਦਾ ਜੀ। ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਦਾ, ਜਿਨ੍ਹਾਂ ਦੀ ਰਹਿਨੁਮਾਈ ਦੇ ਵਿੱਚ ਇਹ ਜੋ ਸਮਾਗਮ ਹੋ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਨਿਊਯਾਰਕ ਕੈਂਕ ਫਲੈਸ਼ਿੰਗ ਵਿਖੇ ਜੋ ਨਕੋਦਰ ਦੇ ਸਿੰਘਾਂ ਦਾ 1986 ਦੇ ਵਿੱਚ ਜਿਨ੍ਹਾਂ ਨੂੰ ਉਸ ਵੇਲੇ ਸ਼ਹੀਦ ਕੀਤਾ ਗਿਆ, ਜਿਹਨਾਂ ਨੇ ਸ਼ਹੀਦੀਆਂ ਪਾਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਸੰਬੰਧ ਦੇ ਵਿੱਚ, ਗੁਰੂ ਸਾਹਿਬ ਦਾ ਸਤਿਕਾਰ ਜਿਹੜਾ ਬਰਕਰਾਰ ਰੱਖਣ ਵਾਸਤੇ ਉਸ ਵੇਲੇ ਦੇ ਜੋ ਸਿੱਖ ਸੈਨਿਕ ਜਿਹੜਾ ਕਿ ਇਹ ਅੱਜ ਮੈਂ ਸਮਝਦਾ ਆ ਜਿਹੜੀ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਇਸ ਮਸਲੇ ਨੂੰ, ਇਸ ਕਾਂਡ ਨੂੰ ਇੱਕ ਵਰਲਡ ਪੱਧਰ ਤੇ ਉਭਾਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ, ਮੈਂ ਸਮਝਦਾ ਬਹੁਤ ਵਧੀਆ ਇਹ ਹੈਗਾ ਆ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਬਰਗਾੜੀ ਕਾਂਡ ਦੇਖਿਆ ਆ, ਆਪਣੀ ਅੱਖੀ ਦੇਖਿਆ ਕਿ ਉਸ ਵੇਲੇ ਵੀ ਜਿਹੜੇ ਆ ਉਸ ਤੰਤਰ ਨੇ ਜੋ ਅੱਜ ਤੱਕ ਕੋਈ ਵੀ ਦੋਸ਼ੀ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕਰਨ ਵਾਲੇ ਦੋਸ਼ੀ ਫੜ ਕੇ ਅੱਜ ਤੱਕ ਵੀ ਸਾਹਮਣੇ ਨਹੀਂ ਲਿਆਂਦੇ, ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ। ਸੋ ਇਸੇ ਤਰ੍ਹਾਂ ਜੋ 1986 ਦੇ ਵਿੱਚ ਜਿਹੜਾ 86 ਦੇ ਵਿੱਚ ਜਿਹੜਾ ਮੇਰੇ ਪਿੱਛੇ ਤੁਸੀਂ ਪਿਕਚਰਸ ਵੀ ਦੇਖ ਰਹੇ ਹੋ ਸਿੰਘਾਂ ਦੀਆਂ, ਜਿਹੜੇ ਉਸ ਸਮੇਂ ਸ਼ਹੀਦੀਆਂ ਪਾ ਗਏ ਆ। ਸੋ ਇਹ ਅੱਜ ਅਸੀਂ ਆਪਣੇ ਸਮੁੱਚੇ ਸਿੱਖ ਜਗਤ ਨੂੰ ਖਾਸ ਕਰਕੇ ਨਾਰਥ ਈਸਟ ਕੋਸਟ ਦੇ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਕਿੰਨੇ ਹੀ ਸਿੰਘ, ਸਾਡੇ ਹਜ਼ਾਰਾਂ ਹੀ ਸਿੰਘ ਜਿਹੜੇ ਆ 1984 ਤੋਂ ਬਾਅਦ ਜਿਹੜੀ ਆ ਉਹ ਸ਼ਹੀਦੀਆਂ ਪਾ ਗਿਆ। ਜਿਹੜੀ ਸਟਿਲ ਸਿੱਖ ਜੈਨੋਸਾਈਡ ਜਿਹਨੂੰ ਅਸੀਂ ਕਹਿੰਦੇ ਆ ਦੂਜੇ ਸ਼ਬਦਾਂ ਦੇ ਵਿੱਚ, ਉਹ ਸਟਿਲ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀ ਆ ਜਾਰੀ ਆ। ਸੋ ਇਹੀ ਕਾਰਨ ਕਿਉਂਕਿ ਪਿਛਲੇ ਦਿਨੀ ਜੋ ਅਮਰੀਕਾ ਦੇ 96 ਗੁਰਦੁਆਰੇ ਸਾਹਿਬਾਨ ਨੇ ਸਾਂਝੇ ਰੂਪ ਦੇ ਵਿੱਚ ਜਿਹੜੇ ਭਾਰਤੀ ਡਿਪਲੋਮੈਟ ਆ, ਜਿਹੜੀਆਂ ਏਜੰਸੀਆਂ ਦੇ ਕਰਿੰਦੇ ਜਿਹੜੇ ਆ, ਭਾਰਤੀ ਜਿਹੜੇ ਏਜੰਟ ਜਿਹੜੇ ਆ ਜਾਂ ਭਾਰਤੀ ਕੋਈ ਵੀ ਜਿਹੜੇ ਉਸ ਸਰਕਾਰ ਨੂੰ ਬਿਲੋਂਗ ਕਰਦੇ ਆ, ਏਜੰਸੀਆਂ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਪੂਰਨ ਬਾਈਕਾਟ ਦੀ ਜਿਹੜੀ ਪਾਬੰਦੀ ਜਿਹੜੀ ਆ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਲਾਈ ਗਈ ਆ। ਇਹ ਕਾਰਨ ਕਿਉਂਕਿ ਸਾਡੇ ਨਾਲ ਜੋ ਭਾਰਤ ਵਿੱਚ ਔਰ ਪੰਜਾਬ ਦੇ ਵਿੱਚ ਖਾਸ ਕਰਕੇ 1984 ਤੋਂ ਬਾਅਦ ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਔਰ ਉਸ ਤੋਂ ਬਾਅਦ ਅੱਜ ਤੱਕ ਜਿਹੜੀ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹ ਨਸ਼ਲਕੁਸ਼ੀਆਂ ਜਾਰੀ ਆ। ਜੇ ਅਸੀਂ ਗੱਲ ਕਰਦੇ ਆ ਪਿਛਲੇ ਦਿਨੀ ਵਿੱਕੀ ਗੌਂਡਰ ਦੀ ਜਿਹੜੀ ਆ ਉਹਨਾਂ ਨੂੰ ਇੱਕ ਫੇਕ ਇਨਕਾਊਂਟਰ ਦੇ ਵਿੱਚ ਮਾਰਿਆ ਨੌਜਵਾਨ ਨੂੰ, ਗੈਂਗਸਟਰ ਨੂੰ। ਇਹ 1986 ਤੋਂ ਬਾਅਦ 1984 ਤੋਂ ਬਾਅਦ ਜਦੋਂ ਬੇਅੰਤ ਸਿੰਘ ਬੁੱਚੜ ਜਿਹੜਾ ਮੁੱਖ ਮੰਤਰੀ ਸੀ ਉਸ ਵੇਲੇ ਦਾ, ਉਹਨੇ KPS ਗਿੱਲ ਦੇ ਨਾਲ ਮਿਲ ਕੇ, ਸਮੇਤ ਸੈਣੀ ਦੇ ਨਾਲ ਮਿਲ ਕੇ, ਹੋਰ ਹਜ਼ਾਰਾਂ ਹੀ ਪੁਲਿਸ ਅਫੀਸਰ ਉਹਨਾਂ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਉਸ ਵੇਲੇ ਸ਼ਹੀਦ ਕੀਤਾ। ਕੋਈ ਇਨਵੈਸਟੀਗੇਟ ਨਹੀਂ ਹੋਈ। ਉਸ ਤੋਂ ਬਾਅਦ ਜਿਹੜੀ ਸਪਲਾਈ ਕੀਤੀ ਗਈ ਡਰੱਗ ਉਸ ਤੰਤਰ ਵੱਲੋਂ ਪੰਜਾਬ ਦੇ ਵਿੱਚ, ਅੱਜ ਜੋ ਹੈਗਾ ਉਹਨਾਂ ਨੇ ਵੱਖ-ਵੱਖ ਤਰੀਕੇ ਬਣਾਏ ਆ। ਅੱਜ ਜਿਹੜੇ ਗੈਂਗਸਟਰ ਆ ਉਹ ਵੀ ਦੇਣ ਜਿਹੜੀ ਆ ਉਸ ਸਿਸਟਮ ਦੀ ਆ, ਉਹਨਾਂ ਲੀਡਰਾਂ ਦੀ ਆ। ਤੋ ਅੱਜ ਉਹਨਾਂ ਦੇ ਝੂਠੇ ਜਿਹੜੇ ਫੇਕ ਇਨਕਾਊਂਟਰ ਕਰ ਰਹੇ ਆ। ਸੋ ਸਾਡੀ ਨੌਜਵਾਨੀ ਜਿਹੜੀ ਆ ਪੰਜਾਬ ਦੀ ਪਨੀਰੀ ਜਦੋਂ ਉਹ ਪੜ ਕੇ ਤਿਆਰ ਹੁੰਦੀ ਆ, ਆਪਣੀ ਜਵਾਨੀ ਵੱਲ ਨੂੰ ਵੱਧਦੀ ਆ, ਉਹ ਤੀਜੀ ਜਿਹੜੀ ਅੱਜ ਇਹਨਾਂ ਨੇ ਨਵੀਂ ਕਾਢ ਜਿਹੜੀ ਏਜੰਸੀਆਂ ਦੀ ਭਾਰਤੀ ਸਿਸਟਮ ਦੀ ਆ ਕਿ ਇਹਨਾਂ ਨੂੰ ਅਸੀਂ ਝੂਠੇ ਫੇਕ ਇਨਕਾਊਂਟਰਾਂ ਦੇ ਵਿੱਚ ਮਾਰਨਾ ਆ, ਉਹ ਚੱਲ ਰਿਹਾ। ਸੋ ਸਾਨੂੰ ਸੁਚੇਤ ਕਰਨ ਵਾਸਤੇ ਅੱਜ ਸਾਡੇ ਪਾਸ ਡਾਕਟਰ ਅਮਰਜੀਤ ਸਿੰਘ ਹੋਣੀ, ਸੋ ਵੀਰ ਜੀ ਹੋਣੀ, ਹਰਿੰਦਰ ਸਿੰਘ ਹੋਣੀ, ਡਾਕਟਰ ਹਰਿੰਦਰ ਸਿੰਘ ਜੀ ਹੋਣੀ ਕੈਲੀਫੋਰਨੀਆ ਤੋਂ ਸਪੈਸ਼ਲ ਤੌਰ ਤੇ ਇਸ ਜੋ ਨਕੋਦਰ ਦੇ ਸਿੰਘਾਂ ਦਾ ਸ਼ਹੀਦਾਂ ਦਾ ਕਾਂਡ ਜਿਹੜਾ ਵਾਪਰਿਆ ਉਹਦੇ ਉੱਤੇ ਚਾਨਣਾ ਪਾਉਣਗੇ। ਸੋ ਮੈਂ ਸਮਝਦਾ ਸਾਡੀ ਕੌਮ ਦੇ ਵਿੱਚ, ਸਾਡੇ ਨੌਜਵਾਨਾਂ ਦੇ ਵਿੱਚ, ਬੱਚਿਆਂ ਦੇ ਵਿੱਚ ਇਸ ਗੱਲ ਦੀ ਅਵੇਅਰਨੈਸ ਪੈਦਾ ਕਰਨ ਵਾਸਤੇ ਇੱਦਾਂ ਦੇ ਜਿਹੜੇ ਸਮਾਗਮ ਆ ਉਹ ਹਰ ਜਗ੍ਹਾ ਤੇ ਹੋਣੇ ਚਾਹੀਦੇ ਆ। ਸੋ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 4 ਫਰਵਰੀ ਨੂੰ ਅਸੀਂ ਇੱਥੇ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਨਕੋਦਰ ਸਾਕੇ ਦੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ 4 ਫਰਵਰੀ 1986 ਨੂੰ ਨਕੋਦਰ ਦੇ ਵਿੱਚ ਉਹ ਸ਼ਹੀਦ ਹੋਏ ਨੇ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਉੱਥੇ ਬੇਅਦਬੀ ਹੋਈ ਹੈ, ਉਸ ਬੇਅਦਬੀ ਦੇ ਰੋਸ ਵਜੋਂ ਰੋਸ ਮਾਰਚ ਕਰਦੀਆਂ ਜਿਹੜੀਆਂ ਸੰਗਤਾਂ ਸੀਗੀਆਂ, ਸ਼ਾਂਤਮਈ ਸੰਗਤਾਂ ਗੁਰਦੁਆਰਾ ਸਾਹਿਬ ਨੂੰ ਜਾ ਰਹੀਆਂ ਸੀਗੀਆਂ। ਇਹ ਸਾਡੇ ਸਿੰਘ ਨੇ ਜਿਹੜੇ 5 ਪਿਆਰਿਆਂ ਦੇ ਵਿੱਚ ਹਾਜ਼ਰ ਸੀ, ਜਿਹੜੇ ਉਸ ਮੌਕੇ ਤੇ ਉੱਥੋਂ ਦੀ ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਤੋਂ, ਬਿਨਾਂ ਕਿਸੇ ਗੱਲ ਤੋਂ ਇਹਨਾਂ ਸਿੰਘਾਂ ਦੇ ਉੱਤੇ ਤੇ ਫਾਇਰਿੰਗ ਖੋਲ੍ਹੀ ਹੈ। ਉਸ ਫਾਇਰਿੰਗ ਦੇ ਨਾਲ ਇਹ ਸਿੰਘ ਸ਼ਹੀਦ ਹੋਏ ਨੇ ਤੇ ਸੰਗਤਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ। ਤੇ ਅੱਜ ਤੱਕ ਜਿਹੜੀ ਦੁੱਖ ਵਾਲੀ ਗੱਲਬਾਤ ਇਹ ਹੈ ਕਿ ਅੱਜ ਤੱਕ ਇਹਨਾਂ ਸਿੰਘਾਂ ਦੇ ਨੂੰ ਕਿਸੇ ਢੰਗ ਦਾ ਵੀ ਕੋਈ ਇਨਸਾਫ ਨਹੀਂ ਮਿਲਿਆ। ਇੱਥੇ ਜਿਹੜੀਆਂ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਅਣਪਛਾਤੇ ਨਹੀਂ ਹੈ, ਉਹਨਾਂ ਦੇ ਨਾਮ ਵੀ ਨੇ, ਉਹਨਾਂ ਦੇ ਵਿਟਨੈਸ ਵੀ ਨੇ, ਸਭ ਕੁਝ ਹੈਗਾ।
ਸਭ ਕੁਝ ਹੋਣ ਦੇ ਬਾਵਜੂਦ ਉਸ ਮੌਕੇ ਦੀ ਅਖੌਤੀ ਸਰਕਾਰ ਜਿਹੜੀ ਅਕਾਲੀ ਦਲ ਦੀ ਸਰਕਾਰ ਸੀਗੀ, ਬਰਨਾਲੇ ਦੀ ਸਰਕਾਰ, ਉਹਨਾਂ ਨੇ ਇਹਨਾਂ ਦੇ ਸਿੰਘਾਂ ਦੇ ਦੋਸ਼ੀਆਂ ਨੂੰ ਅੱਜ ਤੱਕ ਕਿਸੇ ਉੱਤੇ ਪਰਚਾ ਦਰਜ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਸਜ਼ਾ ਦਿੱਤੀ ਹੈ। ਅੱਜ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਿਹੜੇ ਦੋਸ਼ੀ ਨੇ, ਉਹਨਾਂ ਦੇ ਨਾਲ ਕੋਈ ਵੀ ਕਿਸੇ ਵੀ ਢੰਗ ਦੀ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਸਿੱਖ ਕੌਮ ਨੂੰ ਆਪਣਾ ਘਰ ਖਾਲਿਸਤਾਨ ਬਣਾਏ ਤੋਂ ਬਿਨਾਂ ਇਸ ਜਗ੍ਹਾ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਇਸ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੋਕੀ ਜਾ ਸਕਦੀ। ਅੱਜ ਅਸੀਂ ਉਹਨਾਂ ਸਿੰਘਾਂ ਦੀ 32ਵੀਂ ਵਰ੍ਹੇਗੰਢ ਇਸ ਜਗ੍ਹਾ ਤੇ ਮਨਾ ਰਹੇ ਹਾਂ ਤਾਂ ਕਿ ਸਿੱਖ ਕੌਮ ਨੂੰ ਜਾਗਰੂਕ ਕਰੀਏ ਕਿ ਵੀ ਭਾਈ ਆਪਣੇ ਸ਼ਹੀਦਾਂ ਨੂੰ ਨਾ ਭੁੱਲੋ। ਕਿ ਜੇ ਇਨਸਾਫ ਉਸ ਮੌਕੇ ਤੇ ਨਹੀਂ ਮਿਲਿਆ, ਇਨਸਾਫ ਦੀ ਆਸ ਹੁਣ ਵੀ ਕੋਈ ਨਹੀਂ ਹੈ। ਇਨਸਾਫ ਲੈਣਾ ਹੈ ਤੇ ਸਾਨੂੰ ਆਪਣੇ ਘਰ ਖਾਲਿਸਤਾਨ ਦੀ ਜ਼ਰੂਰਤ ਆ। ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖ ਕੌਮ ਦੇ ਕੋਲ ਕੋਈ ਇਹੋ ਜਿਹਾ ਵਸੀਲਾ ਨਹੀਂ ਜਿਹਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸਾਰੇ ਇਕੱਤਰ ਹੋਏ ਹਾਂ ਗੁਰੂ ਘਰ ਫਲਸ਼ਿੰਗ ਵਿਖੇ। ਉਹਨਾਂ ਸ਼ਹੀਦ ਸਿੰਘ 4 ਫਰਵਰੀ 1986 ਵਾਲੇ ਦਿਨ ਜੋ ਸਾਕਾ ਨਕੋਦਰ ਅੱਜ ਤੋਂ 32 ਸਾਲ ਪਹਿਲਾਂ ਹੋਇਆ, ਉਹਨਾਂ ਸਿੰਘਾਂ ਦਾ ਅੱਜ ਜੋ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ, ਉਸ ਲਈ ਸਾਰੇ ਇੱਥੇ ਇਕੱਤਰ ਹੋਏ ਹਾਂ। ਅੱਜ ਤੋਂ 32 ਸਾਲ ਪਹਿਲਾਂ ਦਾਸ ਵੀ ਉਹਨਾਂ 5 ਪਿਆਰਿਆਂ ਵਿੱਚ ਸ਼ਾਮਲ ਸੀ। ਭਾਈ ਰਵਿੰਦਰ ਸਿੰਘ ਲਿੱਤਰਾ ਜੋ ਕਿ ਦਾਸ ਦੇ ਹੱਥਾਂ ਵਿੱਚ ਸ਼ਹੀਦ ਹੋਏ ਆ। ਅਸੀਂ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸਾਹਿਬ ਨੂੰ ਮਾਰਚ ਕਰ ਰਹੇ ਸੀ, ਜੋ ਕਿ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਸਿੰਘਾਂ ਨੂੰ ਸ਼ਹੀਦ ਕੀਤਾ, ਗੋਲੀਆਂ ਚਲਾਈਆਂ, ਗੈਸ ਅਥਰੂ ਦੇ ਗੋਲੇ ਛੱਡੇ ਔਰ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ। ਉਹਨਾਂ ਸਿੰਘਾਂ ਦੀ ਯਾਦ ਦੇ ਲਈ ਅੱਜ ਇੱਥੇ ਸਾਰੇ ਇਕੱਤਰ ਹੋਏ ਆ। ਮੇਰੀ ਸਾਰੇ ਸਿੱਖ ਜਗਤ ਨੂੰ ਬੇਨਤੀ ਆ ਕਿ ਆਪਾਂ ਨੂੰ ਜਦ ਤੱਕ ਆਪਣਾ ਨਿੱਜੀ ਘਰ ਖਾਲਿਸਤਾਨ ਨਹੀਂ ਮਿਲ ਜਾਂਦਾ, ਉਨੀ ਦੇਰ ਸਾਨੂੰ ਕਦੀ ਵੀ ਇਨਸਾਫ ਨਹੀਂ ਮਿਲ ਸਕਦਾ। ਅੱਜ 32 ਸਾਲਾਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਅੱਜ ਤੱਕ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲ ਸਕਿਆ। ਸੋ ਮੇਰੀ ਸਾਰੇ ਸਿੱਖ ਸਮੂਹ ਸੰਗਤ ਨੂੰ ਬੇਨਤੀ ਆ ਕਿ ਸਾਰੇ ਆਪਾਂ ਇੱਕ ਸ਼ਬਦ ਝੰਡੇ ਥੱਲੇ ਇਕੱਤਰ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਤੁਰੀਏ, ਤਾਂ ਜੋ ਅਸੀਂ ਜੋ 32 ਸਾਲ ਪਹਿਲਾਂ ਹੋਇਆ ਦੁਆਰਾ ਨਾ ਹੋਵੇ। ਅੱਜ ਵੀ ਅਸੀਂ ਦੇਖਦੇ ਹਾਂ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਰ-ਵਾਰ ਹੋ ਰਹੀ ਆ। ਕਦੀ ਉਹ ਅਕਾਲੀ ਹੋਣ ਜਾਂ ਕਾਂਗਰਸੀ ਹੋਣ, ਕੋਈ ਵੀ ਹੋਵੇ, ਪਰ ਉਹ ਇਸ ਬੇਅਦਬੀ ਨੂੰ ਰੋਕਣ ਤੋਂ ਰੋਕ ਨਹੀਂ ਸਕੇ। ਸੋ ਮੇਰੀ ਸਾਰੇ ਸਿੱਖ ਜਗਤ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਆਪਣੇ ਨਿੱਜੀ ਘਰ ਖਾਲਿਸਤਾਨ ਵਾਸਤੇ ਜੂਝੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जो तो प्रेम खिलन का चाओ, सिर धर तली गली मेरी आओ, इत मार्ग पैर तरी जै, सिर दीजै कान न कीजै। सो कहियत है सूरा, सो कहियत है सूरा, सो कहियत है सूरा, सो कहियत है सूरा। जाको हर रंग लागो इस जुग में, सो कहियत है सूरा। जाको हर रंग लागो इस जुग में, सो कहियत है सूरा, सो कहियत है सूरा, सो कहियत है सूरा, सो कहियत है सूरा, सो कहियत है सूरा।
ਆਤਮ ਜਿਣੈ ਸਗਲ ਵਸਤਾਨੈ, ਜਾਂ ਕਾ ਸਤ ਗੁਰ ਪੂਰਾ। ਆਤਮ ਜਿਣੈ ਸਗਲ ਵਸਤਾਂ ਕੈ, ਜਾਂ ਕਾ ਸਤ ਗੁਰ ਪੂਰਾ। ਜਾਂ ਕਾ ਸਤ ਗੁਰ ਪੂਰਾ। ਜਾਂ ਕਾ ਸਤ ਗੁਰ ਪੂਰਾ। ਸੋ ਕਹਿਤ ਹੈ ਸੂਰਾ, ਸੋ ਕਹਿਤ ਹੈ ਸੂਰਾ। ਸੋ ਕਹਿਤ ਹੈ ਸੂਰਾ, ਸੋ ਕਹਿਤ ਹੈ ਸੂਰਾ। ਠਾਕੁਰ ਗਾਈਐ ਆਤਮ ਰੰਗ, ਗਾਈਐ ਆਤਮ ਰੰਗ। ਠਾਕੁਰ ਗਾਈਐ ਆਤਮ ਰੰਗ, ਗਾਈਐ ਸ਼ਰਣੀ ਪਾਵਨ ਨਾਮ ਤੇ ਆਵਨ, ਸਹਿਜ ਸਮਾਵਣ ਸੰਗ। ਸ਼ਰਣੀ ਪਾਵਨ ਨਾਮ ਤੇ ਆਵਨ, ਸਹਿਜ ਸਮਾਵਣ ਸੰਗ। ਸਹਿਜ ਸਮਾਵਣ ਸੰਗ। ਸਹਿਜ ਸਮਾਵਣ ਸੰਗ। ਸੋ ਕਹਿਤ ਹੈ ਸੂਰਾ, ਸੋ ਕਹਿਤ ਹੈ ਸੂਰਾ। ਸੋ ਕਹਿਤ ਹੈ, ਸੋ ਕਹਿਤ ਹੈ ਸੂਰਾ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹਿਤ ਹੈ ਸੂਰਾ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹਿਤ ਹੈ ਸੂਰਾ। ਸੋ ਕਹਿਤ ਹੈ ਸੂਰਾ, ਸੋ ਕਹਿਤ ਹੈ ਸੂਰਾ। ਜਨ ਕੈ ਚਰਨ ਬਸੈ ਮੇਰੇ ਜੀਅਰੇ, ਸੰਗ ਪੁਨੀਤਾ ਦੇਣੀ।
जन के चरण बसै मेरा हियारा संग पुनीता देई जन की तूर देहो कृपा नित जन की तूर देहो कृपा नित नानक के सुख एरी नानक के सुख एरी नानक के सुख एरी सो करियत सूरा सो करियत सूरा सो करियत सूरा सो करियत सूरा जाको हर रंग लागो इस जुग में सो करियत है सूरा जाको हर रंग लागो इस जुग में सो करियत है सूरा 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 आप लिए लड़ लाए दर दरवेश से तिन तन जने दी माओ आए सफल से आप लिए लड़ लाए दर दरवेश से तिन तन जने दी माओ आए सफल 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 से आप लिए लड़ लाए दर दरवेश से तिन तन जने दी माओ आए सफल से तिन तन जने दी माओ आए सफल से दिल मोहब्बत जिन से ही सच्चा दिल मोहब्बत जिन से ही सच्चा जिन मन होर मुख होर से कांटे कच्चा जिन मन होर मुख होर से कांटे कच्चा जिन मन होर मुख होर से कांटे कच्चा जिन मन होर मुख होर से कांटे कच्चा
आप दिए लड़ लाए दर दर वेश से तिन तन जने दी माँ आए सफल 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 से आप दिए लड़ लाए दर दर वेश से तिन तन जने दी माँ आए सफल से तिन तन जने दी माँ आए सफल से रखते इश्क खुदाए रंग दीदार के रखते इश्क खुदाए रंग दीदार के बिसर आजन नाम ते मोए भारतीय बेसर आजन नाम ते मोए भारतीय बेसर आजन नाम ते मोए भारतीय बेसर आजन नाम ते मोए भारतीय आप दिए लड़ लाए दर दर वेश से तिन तन जने दी माँ आए सफल 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 से आप दिए लड़ लाए दर दर वेश से तिन तन जने दी माँ आए सफल से तिन तन जने दी माँ आए सफल से पर्वत गार अपार अगम बेअंत तू पर्वत गार अपार अगम बेअंत तू जिन्ना पछाता सच चुम्मा पैर 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 आप दिए लड़ लाए दर दर वेश से तिन तन जने दी माँ आए सफल 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 से आप लिए लड़ लाए दर दर वेश से तिन
ਤਿਨ ਧਨ ਜਣੇ ਦੀ ਮਾਏ ਸਬਦ ਸੇ ਤਿਨ ਧਨ ਜਣੇ ਦੀ ਮਾਏ ਸਬਦ ਸੇ तेरी पन खुदाए तू बख्शंदगी तेरी पन खुदाए तू बख्शंदगी शेख फरीद खैर दी जय बंदगी 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 आप लिए लड़ रहे दर दर वेश से तिन धन जने दे माए सफल से तिन धन जने दी माए सफल से तिन धन जने दी माए सफल से तिन धन जने दी माए सफल से आप लिए लड़ाए दर दर वेश से तिन धन जने दी माए सफल से तिन धन जने दी माए सफल से तिन धन जने दी माए सफल से वाहे गुर जैसा नहीं को देव गुर जैसा नहीं को देव गुर जैसा नहीं को देव जिस मस्तक पाग सुलागा सेव सुलागा सेव गुर जैसा नहीं को देव गुर जैसा नहीं को देव जिस मस्तक पाग सुलागा सेव सुलागा सेव गुर जैसा नहीं को देव गुर जैसा नहीं को देव सतगुर मेरा बेमोहताज सतगुर मेरा बेमोहताज सतगुर मेरे सच्चा साज
ਸਤਿਗੁਰ ਮੇਰੇ ਸੱਚਾ ਸਾਧ, ਸਤਿਗੁਰ ਮੇਰਾ ਸਬਸ ਕਾ ਦਾਤਾ। ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਪੁਰਖ ਵਿਦਾਤਾ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੁਲਾਗਾ ਸੇਵ, ਸੁਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਿਵਾਲੈ। ਸਤਿਗੁਰ ਮੇਰਾ ਮਾਰ ਜਿਵਾਲੈ, ਸਤਿਗੁਰ ਮੇਰੇ ਕੀ ਵਡਿਆਈ। ਸਤਿਗੁਰ ਮੇਰੇ ਕੀ ਵਡਿਆਈ। ਪ੍ਰਗਟ ਪਈ ਹੈ ਸਭਨੀ ਥਾਈ, ਪ੍ਰਗਟ ਪਈ ਹੈ ਸਭਨੀ ਥਾਈ, ਸਭਨੀ ਥਾਈ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੁਲਾਗਾ ਸੇਵ, ਸੁਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ
ਸਤਿਗੁਰ ਮੇਰਾ ਕਰ ਦੀਵਾਨ, ਸਤਿਗੁਰ ਕੈ ਹਉ ਸਦ ਬਲ ਜਾਇਆ। ਸਤਿਗੁਰ ਕੈ ਹਉ ਸਦ ਬਲ ਜਾਇਆ। ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨ ਕਰ ਦਿਖਲਾਇਆ ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੁਲਾਗਾ ਸੇਵ। ਸੁਲਾਗਾ ਸੇਵ ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ। ਜਿਨ ਗੁਰ ਸੇਵਿਆ ਤਿਸ ਭਾਉ ਨਾ ਬਿਆਪੈ। ਜਿਨ ਗੁਰ ਸੇਵਿਆ ਤਿਸ ਭਾਉ ਨਾ ਬਿਆਪੈ। ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ। ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ। ਨਾਨਕ ਸੋ ਕੈ ਸਿਮਰਤ ਵੇਦ। ਨਾਨਕ ਸੋ ਕੈ ਸਿਮਰਤ ਵੇਦ। ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰ ਨਾਹੀ ਭੇਦ ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੁਲਾਗਾ ਸੇਵ। ਸੁਲਾਗਾ ਸੇਵ ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੁਲਾਗਾ ਸੇਵ। ਸੁਲਾਗਾ ਸੇਵ ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ। ਵਾਹਿਗੁਰੂ। ਰਾਮ ਕਲੀ ਮਹਲਾ ਤੀਜਾ।
ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਗਾਵੋ ਹਰਿ ਤੇਰਾ ਮਨ ਜੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਮ। ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਮਾਰਗ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲ। ਸਾਚੇ ਸਾਰੇ ਬਾਟਾ ਨਹੀਂ ਕਰਤੇ ਰਹਿ। ਘਾਟਾ ਤੇਰੇ ਸਭ ਕਿਸਰੈ ਜਿਸਨੇ ਸੋ ਪਾਵੇ। ਸਦਾ ਸਿਵਤ ਸਦਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਮਤੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗਵਾਇਆ। ਕਰ ਸ਼ਾਂਤ ਸੁਖ ਮਨ ਆਇ ਵਸਿਆ ਦਿਨ ਇੱਛਾ ਸਭ ਪੁਜਾਇਆ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ। ਆਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਹਰਿ ਸੁਭਾਗੈ ਸਰਬ ਵਾਜੇ ਕਰਾ ਜਿਤ ਕਰ ਧਾਰਿਆ। ਪੰਜ ਤੋਤ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਤੇ ਲਾਗੇ। ਕਰੇ ਨਾਨਕ ਤੈ ਸੁਖੋ ਆਦਿਤ ਕਰਣ ਹਦ ਵਾਜੇ। ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੋ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਣਿਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਰੂਪ। ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਾਤ। ਜਿਵ ਸਰਾਤ ਕੋਈ ਦਾਈ ਦਾਇਆ ਖਿਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਨੀ ਨਾਮ ਤੇ ਆਇਆ ਕੇ ਮਸ਼ਕਤ ਕਾਰ। ਨਾਨਕ ਦੇ ਮੁਖ ਉਜੜੇ ਕੀਤੀ ਛੁੱਟੀ ਨਾਰ। ਜਨੀ ਨਾਮ ਤੇ ਆਇਆ ਗਏ ਮਸ਼ਕਤ ਕਾਰ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।